ਉਹਨੂੰ ਲਾਗੋ ਲੰਘਦਾ ਕਹਿ ਕੇ ਗਿਆ ਇੱਕ ਸਾਡੀ ਮਸ਼ੂਕ ਖੋਲੀ ਉੱਤੋਂ ਸਾਡੇ ਨਾਲ ਰੇਸਾਂ। ਤੇ ਉਹਦੇ ਡਰਾਈਵਰ ਦੇ ਕੋਲ ਜਾ ਕੇ ਕਹਿੰਦਾ ਭਾਜੀ ਇਧਰੋਂ ਖੜ ਲਓ ਕਿ ਸੜਕ ਪੁੱਟੀ ਗਏ। ਇਹਨੇ ਘੋੜਾ ਦੜਾ ਕੇ ਗੱਡੀ ਦੇ ਅੱਗੇ ਲਾਇਆ ਵਾ। ਕਹਿੰਦੇ ਕੀ ਗੱਲ? ਕਹਿੰਦਾ ਬਸ ਇਹਨਾਂ ਕਹਿਣਾ ਬੈਸਟ ਆਫ ਲੱਕ। ਸ਼ੂਟਰ ਘੋੜਾ ਪਿੱਛੇ ਭਜਾਇਆ ਕਹਿੰਦਾ ਹੁਣ ਕੀ ਰਹਿ ਗਿਆ? ਕਹਿੰਦਾ ਤੀਰਾਂ ਦੇ ਦੂਜੇ ਟੋਟੇ ਤੁਹਾਡੀ ਗੱਡੀ 'ਚ। अस्सलामुअलैकुम जी नाज़रीन, टी टाइम में खुश आमदीद भैया जेदारे डापालिक जपकड़ी कदी टपारे सोनो लाके जामे देखे डपैटा डबल लक दिख लक डबल लक दिख डक डम लक लक डक डूम डक लक डक डूम 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 आ। ये मैं ਤੁਹਾਨੂੰ ਇੱਕ ਬੋਲੀ ਦੇ ਵਿੱਚ ਸਾਰਾ ਕਿਹਾ ਕਿ ਟੀ ਟਾਈਮ में खुश आमदीद ਤੇ ਇਹ ਉਹ ਸਾਰਾ ਕੁਝ ਨਹੀਂ। ਡੂਮ ਕਿਹੜਾ ਬੋਲੀ ਹੈ ਉਸਤਾਦ ਜੀ? ਇਹ ਹੁੰਦਾ ਵਾ ਕਿ ਥੈਂਕ ਯੂ डूम। आपका बहुत बहुत डूम। उस्ताद जी फरमाइश थी हर किसी को नहीं मिलता यहाँ प्यार। हर किसी को नहीं मिलता यहाँ प्यार, जिंदगी में खुश नसीब है वो जिनको है मिली ये बहार, जिंदगी में किसी को। मैं तुम्हें यही बात उद्धत साहब की आवाज सुनाना। उद्धत नारायण साहब की। हर किसी को नहीं मिलता यहाँ प्यार, जिंदगी में। किशोर साहब की आवाज सुनाना। ਅੱਛਾ ਉਦਤ ਵੀ ਨਹੀਂ ਸੀ। ਲੈ ਜੇ ਤੁਸੀਂ ਦੱਸਣਾ ਕਿੰਨੇ % ਉਦਤ ਸੀ? ਸੇਮ ਟੂ ਚੇਂਜ 5% भी नहीं सी अफजाज जी की कर। ਕਹਿੰਦਾ ਸੇਮ ਟੂ ਚੇਂਜ। सेम टू चेंज। हर किसी को किशोर साहब नहीं मिलता यहाँ प्यार। अच्छा कई कॉल इधर भी करते यहाँ प्यार, जिंदगी में जिंदगी में। हाँ जी ओए सिर्फ जिंदगी तो लिखा हुआ जिंद ए जड़ा उन्हें क्या ना वो हर किसी को हाँ जी नहीं मिलता यहाँ प्यार, जिंदगी में। आतिफ असलम साहब कहते थे हर किसी को नहीं मिलता यहाँ प्यार, जिंदगी में खुश नसीब है वो जिनको मिली ये बहार, जिंदगी में हर किसी को नहीं मिलता यहाँ प्यार, जिंदगी में। उस्ताद जी मुकेश साहब की सिर्फ आवाज सही कर दे। मुकेश साहब हर किसी को नहीं मिलता यहाँ प्यार, जिंदगी में। ये वाह वाह उस्ताद जी बड़े अच्छे सिंगर है, लेकिन इंज लगता उत्तों भी हारेगा आके। यार तेन मैं क्या सी सारा कुछ पा के ले आई। उस्ताद जी मिर्च तेज हो जानी। उस्ताद जी मिर्च तेज हो जानी है, मैं ਤੁਹਾਨੂੰ ਕਹਿਣ ਵੀ ਰਿਹਾ ਵਾਂ। ਪਾ ਕੇ ਲਿਆਇਆ ਵਾ ਦਿਹਾੜੀ ਪਾ ਕੇ ਲਿਆਇਆ ਵਾ। ਯਾਰ ਇਧਰ ਉਸਤਾਦ ਜੀ ਜਦੋਂ ਬਿਲਕੁਲ ਗਾਉਂਦੇ ਨੇ ਨਾ ਕਿਸ਼ੋਰ ਸਾਹਿਬ ਨੂੰ ਤੇ 19 119 ਦਾ ਫਰਕ ਹੁੰਦਾ ਸਿਰਫ। ਯਾਰ ਹੂ ਬਹੂ ਲੋਕੀ ਕਹਿੰਦੇ ਕੌਣ? ਯਾਰ ਅੱਖਾਂ ਬੰਦ ਇਹ ਕੀ ਬਕਵਾਸ। ਅੱਖਾਂ ਬੰਦ ਕਰੋ ਨਾ ਤੇ ਇੱਕਦਮ ਲੱਗਦਾ ਇਹ ਹੀ ਨੇ। ਯਾਰ ਇੱਕ ਪਾਸੇ ਉਦਤ ਸਾਹਿਬ ਚੱਲਦੇ ਹੋਣ ਤੇ ਇੱਕ ਪਾਸੇ ਜਿਹੜੇ ਮਰਜ਼ੀ ਚੱਲਦੇ। ਇੱਕ ਪਾਸੇ ਉद्धਤ ਸਾਹਿਬ ਦਾ ਗਾਣਾ ਲਾ ਦੋ, ਇੱਕ ਪਾਸੇ ਉਸਤਾਦ ਦਾ ਲਾ ਦੋ ਤੇ ਪਤਾ ਨਹੀਂ ਲੱਗਦਾ ਵੀ ਦੋਵਾਂ ਚੋਂ ਉਸਤਾਦ ਕੌਣ। ਫਿਰ ਬੰਦਾ ਇਹ ਵੀ ਭੁੱਲ ਜਾਂਦਾ ਉਦਤ ਕਿਹੜਾ। ਨਹੀਂ ਪਹਿਲਾਂ ਜਦੋਂ ਇਹਨੇ ਗਾਇਆ ਨਾ ਤੇ ਯਕੀਨ ਕਰੋ ਕਿ ਇੰਜ ਸੇਮ ਫਰਕ ਸੀ। ਨਹੀਂ 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 ਲੇਕਿਨ ਉਸਤਾਦ ਜੀ ਨੇ ਜਦੋਂ ਉਹਦੀ ਯਾਨੀ ਕਿ ਮਾਸ਼ਾਅੱਲਾ ਜਦੋਂ ਪਹਿਲੇ ਉਦਤ ਸਾਹਿਬ ਦਾ ਤੇ ਆਪਣਾ ਗਾਇਆ ਨਾ ਤੇ ਜ਼ਮੀਨ ਤੇ 7ਵੇਂ ਅਸਮਾਨ ਦਾ ਫਰਕ ਸੀਗਾ। ਯਾਰ ਮੈਨੂੰ ਇੱਕਦਮ ਇੰਜ ਹੀ ਲੱਗਿਆ ਕਿ ਕੋਈ ਹੋਰ। ਓਏ ਜਦੋਂ ਉਸਤਾਦ ਨੇ ਪਹਿਲੇ ਗਾਇਆ ਨਾ ਤੇ ਯਾਰ ਜ਼ਮੀਨ ਅਸਮਾਨ ਦਾ ਸੇਮ ਸੀ। नहीं उद्धत दी उस्ताद जी दी आवाज नहीं मिलती। उद्धत नारायण साहब बहुत अच्छे सिंगर है, मेरे फेवरेट सिंगर है जो उन्होंने शुमार होंगे वा। उन्होंने बच्चे भी अगों
ਹਾਂ ਤੁਹਾਡੇ ਬੋਰਡ ਦੀ ਤਾਂ ਬੋਰਡ ਐਵੇਂ ਗੱਲ ਉਸਤਾਦ ਜੀ, ਅੱਗੋਂ ਮੈਂ ਬੋਰਡ। ਤੁਸੀਂ ਉਹਨਾਂ ਦੇ ਤੇ ਬੱਚੇ ਚਲੋ ਅੱਗੋਂ ਆ ਗਏ ਨਾ ਫੀਲਡ 'ਚ, ਤੁਹਾਡੇ ਵੀ ਆ ਜਾਣੇ ਸੀ ਜੇ ਤੁਸੀਂ ਉਹਨਾਂ ਨੂੰ ਖਾ ਨਾ ਗਏ ਹੁੰਦੇ। ਕੋਈ ਲੋਜਿਕ ਨਹੀਂ ਹੈ, ਬੱਚਾ ਕੋਈ ਵੀ ਨਹੀਂ ਖਾ ਸਕਦਾ, ਬੱਚਾ ਕੋਈ ਖਾ ਸਕਦਾ, ਬੱਚਾ ਖੁਸ਼ਾ ਤੇ ਖਾ ਸਕਦਾ। ਲੋ ਜੀ ਮੈਂ ਭਾਵੇਂ ਗਾਣਾ ਲੱਭ ਲਵਾਂ, ਤੁਸੀਂ ਉਹਨੀ ਦੇਰ ਗੱਲਾਂ ਕਰੀ ਜਾਓ, ਮੈਂ ਭੱਲੇ ਖਾ ਲਵਾਂ। ਜ਼ਰਾ ਮਿਹਰਬਾਨੀ ਤੁਹਾਡੀ। ਫੈਸਲ ਸਾਹਿਬ ਬੋਰਡ ਤੋਂ ਬੋਰਡ ਦਾ ਮੁਰਾਦ ਕੀ ਹੁੰਦਾ ਵਾ? ਬੋਰਡ ਦੀ ਥਾਂ ਬੋਰਡ ਜੰਮਿਆ, ਇਹ ਬੜੀ ਵੱਡੀ ਦਾ ਬੋਰਡ ਨਾ, ਜਿੱਥੇ ਵੀ ਬੋਰਡ ਹੋਏਗਾ ਉਹਦੇ ਨਾਲ ਵੀ ਇੱਕ ਬੋਰਡ ਹੋਏਗਾ। ਉਹ ਜਿੱਦਾਂ ਬੋਰਡ ਦੀ ਤਾਂ ਬੋਰਡ ਬੰਦੇ ਨਹੀਂ ਖਲੋਤੇ ਹੁੰਦੇ ਬੋਰਡ ਦਰਬੋਕ। ਨਹੀਂ ਉਹ ਤੇ ਮੈਟ੍ਰਿਕ ਬੋਰਡ ਦਾ ਸੁਣਿਆ ਵਾ ਅਸੀਂ, ਬੋਰਡ ਨਹੀਂ ਬੋਰਡ ਦਰਖਤ ਨੂੰ ਕਹਿੰਦੇ ਨੇ, ਜਿਹਨੂੰ ਅਸੀਂ ਬਰਗਰ ਨਹੀਂ ਕਹਿੰਦੇ, ਬਰਗਰ ਦਾ ਦਰਖਤ, ਬਰਗਰ ਦਾ ਦਰਖਤ ਜਿਹਨੂੰ, ਉਹਨੂੰ ਬੋਰਡ ਦਾ ਦਰਖਤ ਕਿਹਾ ਜਾਂਦਾ। ਉਹਦੇ ਪੀਲੂ ਜਿਹੜੇ ਲੱਗੇ ਹੁੰਦੇ ਆ, ਠੀਕ ਹੈ ਨਾ, ਪੀਲੂ ਪੱਕੀ ਹੋਵੇ ਮਾਰੋ ਮੈਨੂੰ ਸੰਗਲਾਂ ਨਾਲ, ਹਨਾ। ਤੁਸੀਂ ਹੁਣ ਉਹਨੂੰ ਬੋਰਡ ਨੂੰ ਕੱਟ ਕੇ ਉੱਥੇ ਤੁਸੀਂ ਕਿੱਕਰ ਲਾਓਗੇ ਤੇ ਨਹੀਂ ਹੋਏਗਾ। ਫੈਸਲ ਸਾਹਿਬ ਬੋਰਡ ਦੀ ਥਾਂ ਬੋਰਡ ਹੀ ਹੋਣਾ। ਬਹੁਤ ਘੱਟ ਹੋਇਆ ਦੁਨੀਆ ਤੇ ਬੋਰਡ ਦੀ ਥਾਂ ਬੋਰਡ ਲੱਗੇ, ਯਾਨੀ ਪਿਓ ਵੀ ਅੱਛਾ ਸਿੰਗਰ ਹੋਵੇ ਜਾਂ ਪਿਓ ਵੀ ਅੱਛਾ ਆਰਟਿਸਟ ਹੋਵੇ ਤੇ ਪੁੱਤਰ ਵੀ ਅੱਗੋਂ ਉਦਾਂ ਦਾ, ਇਹ ਬਹੁਤ ਘੱਟ ਵੇਖਿਆ ਗਿਆ ਵਾ। ਠੀਕ ਹੈ, ਮੇਰਾ ਇੱਕ ਮਤਲਬ ਮੰਨਣਾ ਵਾ, ਵੈਸੇ ਮੈਂ ਜਿਵੇਂ ਹੁਣ ਲਾ ਲਓ ਉਸਤਾਦ ਜੀ ਨੇ ਤੇ ਮੈਂ ਸੇਮ, ਅਸੀਂ ਫਰਕ ਇੰਨਾ ਕੁਝ ਤੁਸੀਂ ਵੇਖ ਲਓ ਵੀ ਲੱਗਦਾ ਵਾ ਕਿ ਇਸ ਤਰ੍ਹਾਂ ਹੀ ਆ ਉਸਤਾਦ ਜੀ। ਮੈਨੂੰ ਤਾਂ ਪ੍ਰੀਤ ਤੇਰੇ ਕੌਨਫੀਡੈਂਸ ਤੋਂ ਤੂੰ ਵੱਧ ਲੱਗਣ ਦੇ, ਤੇਰੀ ਛਾਂ ਗੋਡੇ ਗੋਡੇ ਵਧੀ ਪਈ। ਕਿਆ ਬਾਤ ਹੈ ਪ੍ਰੀਤ ਭਾਈ। ਨਹੀਂ ਫੈਸਲ ਸਾਹਿਬ ਏਦਾਂ ਬਹੁਤ ਸੋਹਣਾ ਉਸਤਾਦ ਜੀ ਨੇ ਆਣਾ ਇੱਥੋਂ ਲਾਈਨ ਸ਼ਰਾਬ ਨਹੀਂ ਉਹਨਾਂ ਨੇ ਕਿਹਾ ਵਾ ਗੱਲਾਂ ਕਰੋ ਤੁਸੀਂ। ਫਰੀਦ ਭਾਈ ਤੁਸੀਂ ਗਾਇਕੀ 'ਚ ਜ਼ਿਆਦਾ ਇਨਵੋਲਵ ਹੋ ਕੇ ਕਾਮੇਡੀ 'ਚ? ਮੈਂ ਯਾਰ ਤੇਰੀ ਹੀਰ ਦੀ ਬਹੁਤ ਫਰਮਾਇਸ਼ ਆ ਰਹੀ ਯਾਰ, ਹੀਰ ਤੇ ਸੁਣਾ ਦੇ। ਆਹੋ ਯਾਰ ਤੁਹਾਡੀ ਹੀਰ ਦੇ ਇੱਕ ਦੋ ਬੋਲ ਸੁਣਾ ਦੇ। ਇਹਨਾਂ ਦੀ ਹੀਰ ਬਹੁਤ ਅੱਛੀ ਹੈ ਜੀ। ਚੱਲ ਯਾਰ ਸੁਣਾ ਦੇ ਯਾਰ ਪਲੀਜ਼, ਹੀਰ ਸੁਣਾ ਦੇ ਤੂੰ। ਵਾਹ ਵਾਹ ਵਾਹ। ਬਹੁਤ ਅੱਛੀ। ਰਾਤੀ ਜਾਗਣਾ ਬਹੁਤ ਮੁਸ਼ਕਿਲ ਇੱਕ ਜਾਗਦਾ ਯਾਰ ਦਾ ਯਾਰ ਰਾਤੀ ਇੱਕ ਜਾਗਦਾ ਇਸ਼ਕ ਦੀ ਰਮਜ਼ ਵਾਲਾ ਵਾਹ ਵਾਹ। ਹੋ ਦੁਆ ਵਾ। ਇੱਕ ਜਾਗਦਾ ਸਖਤ ਬਿਮਾਰ ਰਾਤੀ ਤੇ ਇੱਕ ਜਾਗਦਾ ਜਿਸਨੂੰ ਜੋਤ ਲੱਗੀ ਇੱਕ ਜਾਗਦਾ ਪਹਿਰੇਦਾਰ ਰਾਤੀ ਵਾਰਿਸ ਸ਼ਾਮੀਆਂ ਗੱਲਾਂ ਝੂਠੀਆਂ ਨੇ ਹੋ ਇੱਕ ਜਾਗਦਾ ਪਰਵਰਦਿਗਾਰ ਰਾਤੀ ਬਹੁਤ ਆਲਾ ਉਸਤਾਦ ਜੀ। ਇਹਦੇ ਚ ਇੱਕ ਬੋਲ ਆਂਦਾ, ਡੋਲੀ ਚੜ੍ਹਦੇ ਆ ਮਾਰੀਆਂ ਹੀਰ ਚੀਕਾਂ ਵਿੱਚ ਹੈ, ਉਹ ਇਹਦੇ ਬਹੁਤ ਲੰਮੀ ਆ ਹੀਰ। ਮੈਨੂੰ ਲੈ ਕੇ ਮੋੜ ਮੁਹਾੜੇ ਨੇ, ਇਹ ਮੋੜ ਮੁਹਾੜੇ ਉਹ ਮੈਨੂੰ ਮੋੜ ਤੋਂ ਅੱਗੇ ਆ ਢੰਗ ਰੋਡ ਤੇ, ਤੁਹਾਨੂੰ ਨੀ ਪਤਾ? ਮੋੜ ਮਾੜੇ ਆਹੋ ਯਾਰਾ ਬੋਲ ਹੈਗਾ ਹੀ, ਡੋਲੀ ਚੜ੍ਹਦੇ ਆ ਮਾਰੀਆਂ ਹੀਰ ਚੀਕਾਂ। ਉਹ ਤੇ ਵਜ਼ਨ ਜ਼ਿਆਦਾ ਸੀਗਾ ਤਾਂ ਆਹੋ ਲੇਕਿਨ ਉਸਤਾਦ ਜੀ ਆਸ਼ਿਕ ਯਾਰ ਉਹੀ ਹੋਏ ਨੇ। ਉਸਤਾਦ ਜੀ ਇੱਕ ਆਸ਼ਿਕ ਦਾ ਮੈਂ ਸੁਣਿਆ, ਉਹ ਪਤਾ ਨਹੀਂ ਕਿਹੜਾ ਸੀਗਾ, ਮਿਰਜ਼ਾ ਸਾਹਿਬਾ, ਜਿਹਨੇ ਨਹਿਰ ਦੁੱਧ ਦੀ ਕੱਢ ਦਿੱਤੀ ਸੀ। ਹਾਂ ਉਹਨੇ ਉਸਤਾਦ ਜੀ ਨਹਿਰ ਕੱਢ ਦਿੱਤੀ ਸੀ। ਉਹਨੇ ਨਹੀਂ ਸੀ ਕੱਢੀ। ਉਹਨੇ ਕਿਹਨੇ ਉਹ ਸ਼ੀਰੀ ਖਾਨ ਹੈ, ਸ਼ੀਰੀ ਫਰਿਆਦ, ਸ਼ੀਰੀ ਫਰਹਾਦ ਸ਼ੀਰੀ ਫਰਿਆਦ, ਸ਼ੀਰੀ ਨਸੀਬ ਸਾਹਿਬ ਉਸਤਾਦ। ਨਹੀਂ ਯਾਰ ਓ ਯਾਰ ਉਹਨੇ ਜਦੋਂ ਨਹਿਰ ਫੈਸਲ ਸਾਹਿਬ ਓਏ ਮੇਰੇ ਨਾਲ ਸ਼ਰਤ ਲਾ ਲਾ, ਉਹਨੇ ਨਹਿਰ ਕੱਢੀ ਸੀ ਦੁੱਧ ਦੀ। ਹਾਂ ਉਹਨੇ ਬਾਹਰ ਲਿਖਿਆ ਸੀ ਔਲ ਪਰ ਕੀ ਨਹਿਰ। ਦੁੱਧ ਦੀ ਨਹਿਰ ਕਿੱਦਾਂ ਕੱਢ ਲਈ ਉਹਨੇ? ਉਸਤਾਦ ਜੀ ਉਹ ਨਹਿਰ ਨਾ ਇੱਧਰੋਂ ਆਣ ਡਈ ਸੀਗੀ,
ਉਹਨੇ ਬੰਨ ਇੱਧਰ ਨੂੰ ਕਰਤਾ ਆਪਣੇ ਸਹੁਰੇ ਹਾਲ। ਦੁੱਧ ਦੀ ਕਿੱਥੋਂ ਆ ਰਹੀ? ਦੁੱਧ ਦੀ ਨਹੀਂ ਸੀਗੀ ਉਹਨੇ ਨਾ ਉਹਨੇ ਯਾਰ ਨਹੀਂ ਅੱਲਾ ਰਹਿਮ ਕਰੇ ਯਾਰ ਮੈਨੂੰ ਯਾਰ ਮੈਂ ਨਾਕਸ ਜੀ ਅਕਲ ਦੇ ਨਾਲ ਕਹਿ ਰਿਹਾ ਵਾਂ ਉਹਨੇ ਕੋਈ ਨਹਿਰ ਖੋਦੀ ਸੀਗੀ ਅੱਛਾ ਤੂੰ ਨਾਕਸ ਨਾ ਗੋ ਬਕਵਾਸ ਦੀ ਅਕਲ ਨਹੀਂ ਮੈਨੂੰ ਮਾਫ ਕਰ ਦੇਣਾ ਯਾਰ ਜੇ ਕੋਈ ਇਹਨੇ ਦੁੱਧ ਦੀ ਨਹਿਰ ਕੱਢੀ ਅੱਗੋਂ ਇਹਦੇ ਭਰਾ ਨੇ ਪੱਤੀ ਦੀ ਨਹਿਰ ਕੱਢੀ ਇਹਨਾਂ ਨੇ ਹੋਟਲ ਬਣਾ ਇਹਨਾਂ ਨੇ ਅੱਗੇ ਹੀ ਉਸ ਨਹਿਰ ਦੇ ਪੁਲ ਤੇ ਇੱਕ ਪੌੜੀ ਲਾਈ। ਬਾਅਦ ਜਿਹਨੇ ਲਿਖਿਆ ਕੋਟਾ ਚਾਹੇ ਬੂਟਾ। ਉਹ ਯਾਰ ਇਹਦੇ ਭਰਾ ਇਹਨੇ ਦੁੱਧ ਦੀ ਨਹਿਰ ਕੱਢੀ, ਭਰਾ ਨੇ ਪੱਤੀ ਦੀ ਕੱਢੀ, ਭਤੀਜੇ ਨੇ ਚੀਨੀ ਦੀ ਕੱਢੀ ਤੇ ਉਹ ਸਾਰੇ ਬੈਗ ਕੱਢ ਕੇ ਯਾਰ ਉਹਨੂੰ ਗਾਹਕਾਂ ਦੀ ਨਹਿਰ ਕੱਢੀ। ਮੇਰਾ ਭਾਂਜਾ ਰਹਿ ਗਿਆ ਸੀ ਉਹਨੇ ਕੱਪਾਂ ਦੀ ਕੱਢ ਦਿੱਤੀ। ਹਾਂ ਸੈੱਟ ਤੇ ਪੂਰੇ ਕਰਾਓ। ਉਹ ਯਾਰ ਗੱਲ ਹਾਂ ਭਾਈ ਦਾਨਿਸ਼ ਨੇ ਨਾ ਦੁੱਧ ਦੀ ਨਹਿਰ ਕੱਢੀ ਤੇ ਪਿੱਛੇ ਕੋ ਬੰਜਾ ਖੋਲ ਕੇ ਲੈ ਗਿਆ। ਉਹ 2 ਦਿਨ ਬਾਅਦ ਸੌ ਗਈ। ਇਹਨੇ ਦੁੱਧ ਦੀ ਨਹਿਰ ਕੱਢੀ ਤੇ ਉਹ ਪਹਿਲਾਂ ਹੀ ਬੰਦ ਹੋ ਗਈ, ਸੁੱਕੇ ਦੁੱਧ ਹੀ ਕੱਢ ਦਿੱਤੇ। ਇਹਨੇ ਨੋਨੀ ਨੇ ਵੀ ਦੁੱਧ ਦੀ ਨਹਿਰ ਕੱਢੀ, ਉਹ ਭਾਈ ਇਹਨੂੰ ਕੁੱਟਣ ਲੱਗ ਪਿਆ, ਤੂੰ ਕੱਢੀ ਹੈ ਨਾ। ਇਹਨੇ ਇੱਕ ਜਗ੍ਹਾ ਤੇ ਦੁੱਧ ਦੀ ਨਹਿਰ ਕੱਢੀ, ਬੰਦੇ ਨੇ ਫੜ ਕੇ ਕੁੱਟਿਆ ਕੋ ਦੁੱਧ ਦੀ ਨਹਿਰਾਂ ਕੱਢਣਾ ਹੈ, ਹਟਦਾ ਨਹੀਂ ਤੂੰ ਇੱਥੇ ਨਹਿਰਾਂ ਕੱਢਣਾ। ਨਹੀਂ ਯਾਰ ਪਤਾ ਕੀ ਗੱਲ ਉਸਤਾਦ ਜੀ ਮਾਜ਼ਰਤ ਨਾਲ ਦੇਖੋ ਮੈਂ ਤੁਹਾਨੂੰ ਅੱਗੇ ਵੀ ਕਿਹਾ ਸੀਗਾ ਅਸੀਂ ਬੱਚੇ ਆ ਤੁਹਾਡੇ ਇਨਫੋਰਮੇਸ਼ਨ ਟੈਕਨੋਲੋਜੀ ਹੋਣੀ ਚਾਹੀਦੀ। ਇਨਫੋਰਮੇਸ਼ਨ ਦਿਆ ਕਰੋ ਜਿਵੇਂ ਹੀਰ ਰਾਂਝਾ, ਰੋਮੀਓ ਜੂਲੀਅਟ, ਜੱਟ ਸਾਹਿਬਾਨ ਸਾਰੇ ਠੀਕ ਹੈ ਨਾ ਜੱਟ ਸਾਹਿਬਾਨ। ਆਹੋ ਇਹਨਾਂ ਦਾ ਹੋਣਾ ਚਾਹੀਦਾ ਕਿ ਇਹਨਾਂ ਦਾ ਕੀ ਕੀ ਮਸ਼ਹੂਰ ਸੀਗਾ ਭਲਾ। ਇਹ ਜਿਵੇਂ ਹੁਣ ਹੀਰ ਰਾਂਝੇ ਦਾ ਮੈਨੂੰ ਪਤਾ ਠੀਕ ਹੈ ਨਾ, ਰਾਂਝਾ ਮੱਛੀਆਂ ਚਰਾਈਆਂ ਤੇ ਹੀਰ ਚੂਰੀ ਲਿਆਂਦੀ ਸੀ, ਇਹਨਾਂ ਦੀ ਇਹ ਮਸ਼ਹੂਰ ਦਾਸਤਾਨ ਹੈ ਠੀਕ ਹੈ। ਜਿਹੜਾ ਉਹ ਮਿਰਜ਼ਾ ਸਾਹਿਬਾ ਸੀਗਾ ਉਹ ਤੀਰ ਕਮਾਨ ਦਾ ਬੜਾ ਵੱਡਾ ਸ਼ਿਕਾਰੀ ਸੀਗਾ ਮਾਸ਼ਾਅੱਲਾ। ਕਹਿੰਦਾ ਜਿਹੜਾ ਕਿਹੜਾ ਸੀ ਮਿਰਜ਼ਾ ਸਾਹਿਬਾ ਕਹਿੰਦਾ ਤੀਰ ਕਮਾਨ ਦਾ ਬੜਾ ਵੱਡਾ ਸ਼ਿਕਾਰੀ ਹੋਇਆ। ਆਹੋ ਠੀਕ ਹੈ ਤੀਰ ਕਮਾਨ ਦਾ ਸ਼ਿਕਾਰੀ ਯਾਰ ਉਹਨਾਂ ਦੀ ਹਿਸਟਰੀ ਹੈ ਨਾ। ਜਿਵੇਂ ਕਿ ਹੁਣ ਜਿਵੇਂ ਨਹਿਰ ਕੱਢੀ ਜਿਹਨੇ ਉਹਨਾਂ ਦਾ ਨਾਮ ਕੀ ਸੀਗਾ ਫਰਹਾਦ, ਸ਼ੀਰੀ ਫਰਿਆਦ ਠੀਕ ਹੈ ਉਸਤਾਦ ਜੀ। ਉਹਨਾਂ ਨੇ ਨਹਿਰ ਕੱਢੀ। ਹੁਣ ਰੋਮੀਓ ਜੂਲੀਅਟ ਦਾ ਵੀ ਉਸਤਾਦ ਜੀ ਕੁਝ ਹੋਣਾ ਚਾਹੀਦਾ ਨਾ ਕਿ ਉਹਨਾਂ ਦਾ ਹਿੱਟ ਕੀ ਸੀਗਾ ਠੀਕ ਹੈ। ਹੁਣ ਇਹ ਸਾਰਿਆਂ ਨੂੰ ਸਾਜੀ ਟੈਕਨੋਲੋਜੀ ਦੀਆਂ ਗੱਲਾਂ ਸਾਨੂੰ ਇਨਫੋਰਮੇਸ਼ਨ ਦਿਆ ਕਰੋ। ਕਹਿੰਦਾ ਮੈਂ ਮਕਾਨ ਸ਼ੁਰੂ ਕੀਤਾ ਵਾ ਤੇ ਯਾਰ ਇੱਥੋਂ ਕੋਈ ਹਿਸਟਰੀ ਮਜ਼ਦੂਰ ਲੱਭ ਦੇ। ਰੀ ਸਾਹਿਬ ਆਸ਼ਕਾਂ ਨੇ ਬੜਾ ਕੁਝ ਕੀਤਾ ਵਾ। ਇੱਕ ਬੰਦਾ ਸੀ ਉਹ ਸਾਜੀ ਇੱਕ ਆਸ਼ਕ ਦਾ ਮੈਂ ਸੁਣਿਆ ਕਹਿੰਦੇ ਉਹਦੀ ਨਾ ਆਸ਼ਕੀ ਜਿਹੜੀ ਸੀਗੀ ਨਾ ਉਹਨੂੰ ਕਹਿ ਗਈ ਕਿ ਤੂੰ ਇੱਥੇ ਹੀ ਖਲੋਤਾ ਰਹਿਣਾ। ਉਹ 37 ਸਾਲ ਖਲੋਤਾ ਰਿਹਾ, ਉਹਦੇ ਸਿਰ ਤੇ ਕਹਿੰਦੇ ਉਹ ਬੂਟੇ ਹੋ ਗਏ ਸੀਗੇ। ਆਹੋ ਸਿਰ ਤੇ ਬੂਟੇ ਹੋ ਗਏ ਯਾਰ ਹੈ ਵਾ ਕੋਈ ਆਸ਼ਕ ਮੈਂ ਆਸ਼ਕੀ ਸੀ ਨਾ ਬਾਤ ਦੱਸੀ। ਆਸ਼ਕ ਦੇ ਸਿਰ ਦੀ ਕੀ ਗੱਲ, ਚੀਕਣੀ ਮਿੱਟੀ ਦਾ ਸਿਰ ਸੀ ਉਹ। ਉੱਥੇ ਤਾਂ ਘੌਂਸਲੇ ਬਣ ਗਏ ਸੀਗੇ ਤੇ ਚਿੜੀਆਂ ਨੂੰ ਸ਼ੀਸ਼ੀ ਕਰਦਾ ਸੀ। ਉੱਠਾ ਮੈਂ ਕਿਸੇ ਦਿਨ ਦਾਰ ਚ ਨਹੀਂ ਯਾਰ ਤੁਸੀਂ ਆਸ਼ਕਾਂ ਦਾ ਕਹਿੰਦੇ ਕੌਮੀ ਹੀਰੋ ਆ ਹਿਸਟਰੀ ਭਰੀਆਂ ਪਈਆਂ ਮੈਂ ਯਾਰ ਉਹਨਾਂ ਆਸ਼ਕਾਂ ਨੇ ਫੈਸਲ ਸਾਹਿਬ ਬੜੇ ਜਿਹੜਾ ਆਸ਼ਕ ਨੂੰ ਖਿਲਾ ਗਿਆ ਸੀ ਉੱਥੇ ਉਹ ਕੌਣ ਸਨ, ਉਹਨਾਂ ਦਾ ਨਾਮ ਕੀ ਸੀ? ਆਰਫ ਚੌਰੀ ਆਰਫ। ਆਸ਼ਕ ਨੂੰ ਨਾ ਉਹਨੇ ਨਾ ਉਹਦੀ ਮਹਿਬੂਬਾ ਨੇ ਕਿਹਾ ਜਿਹੜੀ ਆਸ਼ਕੀ ਉਹਦੇ ਨਾਲ ਆਇਆ ਸੀ ਨਾ ਜਿਹੜੀ ਸੈੱਟ ਸੀ ਜਿਹੜੀ ਆਹੋ ਉਹਨਾਂ ਨੇ ਕਿਹਾ ਕਿ ਤੂੰ ਇੱਥੇ ਹੀ ਖਲੋ ਮੇਰਾ ਵੇਟ ਕਰ। ਉਸਤਾਦ ਜੀ ਉੱਥੇ ਹੀ ਖਲੋਤਾ ਰਿਹਾ, ਉਹ ਚਲੀ ਗਈ, ਉਹਨੂੰ ਯਾਦ ਚੇਤ ਭੁੱਲ ਗਿਆ, ਉਹ ਆਈ ਨਹੀਂ। ਉਹ 37 ਸਾਲ ਕਹਿੰਦੇ ਉੱਥੇ ਹੀ ਖਲੋਤਾ ਰਿਹਾ ਸੀ। ਹਾਂ ਸਹੀ गोल्डन कलर करके मेल आई सी डॉक्यूमेंट्स पढ़ के दादा उच्ची बात। उस्ताद जी फैसल रामे को शो लीड ना करने दिया करें, पूरा शो ड्रैग और फीका हो जाता है। अब भी पढ़ लेने उत्तर नाम ही पढ़ लो। रिक्वेस्ट टू यू उस्ताद जानी आलो पढ़ मेरा पूरा स्क्रीनशॉट है, मैं फॉलो नहीं किया। उस्ताद जी ਤੁਸੀਂ ਆਪੀ कैसी गल्ला करो, मैं जरा भले खा लवां, मैं ਤਾਂ ਲੱਗਾ ਸੀ, मैंने ਤੁਹਾਨੂੰ पता ही है। जानी भाई मेरा नाम फिजान भट्ट है, सिटी हाउसिंग मार्ग में। अस्सलाम वालेकुम। एक गाना तो ठीक है जब आप सारा टी टाइम ही गानों में गुजार देते हैं, हमने कभी शिकायत नहीं की, लेकिन ये छुट्टी वाला काम नहीं पा रही। कुछ भी हो जाए 6 बजे टी टाइम अपलोड कर दिया करो, फीका करो मीठा करो, मैं कभी नहीं कहा, लेकिन शो अपलोड लाजमी किया करो। यस सर। कोई भी यूट्यूबर अपनी ऑडियंस नाल इन्ना प्यार नहीं करता। एक गल चंगियां वाली डॉक्टर सिद्धू भाजी कहते ने, कोई भी यूट्यूबर अपनी ऑडियंस नाल इन्ना प्यार नहीं कर सकता जिन्ना सजाद करदा लव यू जारा। You got this liberty that you can tell Liability that you can tell that I have recorded programs and I will be aired when you are away. मेरा वीर ओमा
अच्छा जानी भाई के लिए टी टाइम दुनिया ते छाई पई है टी टाइम टीम दुनिया ते छाई पई है ਤੁਸੀਂ ਕੱਲਿਆ ਹੀ ਇੰਡਸਟਰੀ ਹਲਾਈ ਪਈ ਏ ਥੰਬਨੇਲਾਂ ਉੱਤੇ ਤੁਹਾਡਾ ਨਾਂ ਚੱਲਦਾ ਤੇ ਕਈ ਕੋਈ ਟੁੱਟਿਆਂ ਦਾ ਚੈਨਲ ਤਾਂ ਚੱਲਦਾ ਇਹ ਮੈਨੂੰ ਸ਼ੇਅਰ ਹੈ ਕੋਈ ਕਹਿੰਦਾ ਹੈ ਜੀ ਇਹ ਕਦੀ ਥੀਏਟਰ ਇਹਨੇ ਕਦੀ ਥੀਏਟਰ ਨਹੀਂ ਕੀਤਾ ਜਿਹਨੇ ਆਪ ਕੈਰੀਅਰ 'ਚ ਕਦੀ ਲਾਫਟਰ ਨਹੀਂ ਦਿੱਤਾ ਤੇ ਕਈ ਮੁਆਸ਼ਰੇ ਦੇ ਠੇਕੇਦਾਰ ਕੁੜ ਪਾਲਦੇ हाँ साले दालत नहीं जाते चैनलों ते पढ़ पालदे जे सरपंची का शौक पहले कोई कानून की किताब पढ़ लो नहीं तो कमेंटा में जाके अपनी औकात पढ़ लो कितना ही है लम्बा लिखिया भाई वजन च की अच्छा एक और मेरे वीर ने भाजी शेर भेजा उन्हें कहा जी ए मेरा लाजमी पढ़ देना शेर मुशायरे च यार एक मैं तुहानूं होर गल दस दियां असीं जिहड़ा बाहर जाने की चाह नहीं करते ਉਹਦੇ ਵਿੱਚ ਨਾ ਹੁਣ ਸਾਨੂੰ ਜੁਗਤਬਾਜ਼ੀ ਵਾਲੇ ਸ਼ੁਗਰ ਲਾਉਣ ਵਾਲੇ ਮੁੰਡੇ ਚਾਹੀਦੇ ਆ ਫੈਸਲਾਬਾਦ ਤੋਂ ਠੀਕ ਆ ਜੀ ਨਹੀਂ ਬਾਹਰੋਂ ਵੀ ਲੱਗ ਲੋਗੋ ਕਿਤੋਂ ਆ ਜਾਣ ਕਿਤੋਂ ਮਤਲਬ ਚਲੋ ਕਹਿ ਲੋ ਚਨਿਓਟ ਫਿਰ ਜਿਹੜਾ ਇੱਧਰ ਸਾਡਾ ਜੜਾਂ ਵਾਲਾ ਬੜਾ ਬਰੀਕ ਆਦਮੀ ਖੁੱਲਿਆਂ ਵਾਲਾ ਕੋਈ ਮੁੰਡੇ ਨਾ ਹਾਂ सांगला कोई ऐसे मुंडे को 2-3 सानू एक शो च 2 ਤੋਂ 3 मुंडे चाहिए होंगे ने जानी की चाच टीवी ते भी आओगे 3-4 चैनलों ਦੇ ਵੀ ਚੱਲੋਗੇ ਸ਼ੁਗਰ ਮੇਲਾ ਵੀ ਲੱਗੇਗਾ ਤੇ ਮੇਲ ਕਰ ਦੇਣੀ ਮੈਨੂੰ ਕਲਿੱਪ ਬਣਾ ਕੇ ਭੇਜਣਾ ਕਲਿੱਪ ਬਣਾ ਕੇ ਭੇਜਣਾ ਉਸਤਾਦ ਜੀ ਆਹੋ ਕਲਿੱਪ ਬਣਾ ਕੇ ਮੁੜ ਕੇ ਇੱਥੇ ਆ ਕੇ ਤੇ ਤੁਸੀਂ ਕਹੋ ਅਸੀਂ ਤੇ ਮਿਲਣ ਆਏ ਸਾਂ ਤੇ ਇਸੇ ਬਹਾਨੇ ਨੇ ਇਹ ਕਈ ਗੱਲ ਕੀਤੀ ਹੈ ਪਹਿਲੇ ਆਪਣੇ ਵੀਡੀਓ ਤੇ 2-3 ਮੁੰਡਿਆਂ ਦੇ ਨਾ 2-4 ਗੱਲਾਂ ਕਰਕੇ ਜੁਗਤਾਂ ਕਰਕੇ ਕਲਿੱਪ ਬਣਾ ਕੇ ਭੇਜਣੇ ਤੇ ਐਸੇ ਮੇਲ ਜਿਹੜੀ ਥੱਲੇ ਜੀਮੇਲ ਆ ਰਹੀ ਨਾ ਇਹਦੇ ਤੇ ਮੈਨੂੰ ਦੱਸ ਦੇਣਾ ਜਿੰਨੇ ਆਉਣਾ ਹੋਇਆ ਤੇ ਇਦਾਂ ਹੀ ਮੇਰੇ ਵੀਰ ਨੇ ਕਿਹਾ ਯਾਰ 2 ਦਿਨ ਕੱਲ ਰਾਤ ਦੀ ਨਾ ਮੇਰੇ ਇੱਥੇ ਪੇਨ ਬਹੁਤ ਬੁਰੀ ਸ਼ੁਰੂ ਹੋਈ ਸੱਚੀ ਕਹਿ ਰਿਹਾ ਅੱਲਾ ਖੈਰ ਕਰੇ ਚਾਚਾ ਜੀ ਵੀ ਐਂਡ ਤੇ ਆਈ ਕਹਿੰਦੇ ਸੀ ਉੱਤੋਂ ਮੈਂ ਭੱਲੇ ਖਾ ਲਏ ਨੇ ਪਰ ਮੇਰਾ ਖਿਆਲ ਅੱਗੇ ਹੀ ਇਹ ਹੁੰਦੀ ਹੈ ਗੈਸ ਟੈਪ ਗੈਸ ਇਧਰਲੀ ਸਾਈਡ ਤੇ ਨਾ ਪੱਠਾ ਖਿੱਚੇ ਜਾਂਦਾ ਹਾਂ ਤੇ ਉਹ ਉੱਤੋਂ ਮੈਂ ਭੱਲੇ ਖਾ ਲੈਣੇ ਚਾਹ ਪਿਆ ਯਾਰ ਰਾਤੀ ਵੀ ਮੈਂ ਬੜੀ ਮੁਸ਼ਕਲ ਤੁਸੀਂ ਉਹ ਇਨੋ ਪੀਓ ਭਾਵੇਂ ਮੇਰੇ ਵੀ ਹੁਣੀ ਹੋਣ ਲੱਗ ਪਈ ਸ਼ੁਰੂ ਅੱਛਾ ਜੀ 2 ਭਗਾ ਲਈ ਹਾਂ अच्छा जी उन्होंने एक भाई ने शेर भेजा उन्होंने कहा जी लाजमी पढ़ देना मेरी जिंदगी की ख्वाहिश आ पता नहीं मैं शायर हैगा नहीं हैगा लेकिन ये कि तुसी पढ़ देना बैठे बैठे रात को याद आ गई तेरी बैठे बैठे रात को तेरी याद आ गई वाह वाह बैठे बैठे रात को तेरी याद आ गई फिर याद मुझको मेरी औकात आ गई अल्लाह की कसम देख ले फिर याद मुझको मेरी औकात आ गई सही शेर वाह वाह फिर यूं हुआ कि माजी के कुछ बीते लम्हों से जहन में एक दर्द भरी रात आ गई वाह 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 दिल में गमों की महफिल सजाई कुछ इस तरह कि आंसुओं की सूरत में खैरात आ गई यूं हलचल सी मची दिल में कि एक बार ऐसे लगा करीब ही वफात आ गई हाथ छोड़ा तूने तो लगा कुछ इस तरह जैसे पकी फसल पे बरसात आ गई पकी हुई फसल पे बरसात आ गई सुनने वाला भी रो पड़ा ये सुनते हुए मजहर जो जुबान पे तेरे बिछड़ने वाली बात आ गई मजहर मुन्ना भाई मेरा वीर शहजादा ठीक है जी अच्छा जी आए क्या हुआ हो गया और मैं की करा ये इतना सन्नाटा क्यों है ਮੈਨੂੰ ਵੀ ਇੱਕ ਬੰਦੇ ਨੇ ਕਿਹਾ ਕਿ ਸ਼ੇਰ ਸੀ ਉਸਤਾਦ ਜੀ ਉਹਨਾਂ ਨੇ ਕਿਹਾ ਕਿ ਮੇਰਾ ਵੀ ਪੜ੍ਹ ਦਿਓ ਤੂੰ ਮੈਨੂੰ ਲੱਗਦਾ ਕੋਲੋਂ ਹੀ ਪੜਨਾ ਸਵੇਰੇ ਸਵੇਰੇ ਘਰ ਲੁੱਡੀਆਂ ਪਾ ਰਿਹਾ ਕਿਉਂ ਤੇ ਨਾਲ ਸ਼ੇਰ ਕਹਿ ਰਿਹਾ ਓਏ ਉਠੋ ਸਾਹਮਣੇ ਕਰੋ ਕਿ ਰਾਤ ਆ ਗਈ ਇਹ ਵੀ ਸ਼ੇਰ ਕਹਿਣ ਡਿਆ ਦੁਪਹਿਰੇ ਕੋ 1:30 ਵਜੇ ਕਹਿੰਦਾ ਆਇਓ ਸਾਰੇ ਬੱਚੇ ਬਰਾਤ ਆ ਗਈ ਇਹਨੂੰ ਗਸ਼ ਪੈ ਗਏ ਤੇ ਅੱਗੇ ਚੌਲਾਂ ਵਾਲੀ ਭਰਾਤ ਆ ਗਈ ਇਹ ਤੁਰਿਆ ਜਾਂਦਾ ਸਿੱਧਾ ਜਾ ਰਿਹਾ ਯਕਦਮ ਡਿੱਗ ਗਿਆ ਭਲਾ ਕਿਉਂ ਅੱਗੇ ਕਨਾਤ ਆ ਗਈ ਇੰਨੇ ਕੁਲਫੀ ਲੈ ਦੇਗ ਚੌਲਾਂ ਵਾਲੀ ਦੇਗ ਖੁੱਲੀ ਆ ਤੇ ਜਿਹੜਾ ਦੇਗ ਵਰਤਾਉਣ ਰਿਹਾ ਉਹਨੇ ਇਹਦੇ ਹੱਥ ਚ ਪਰਾਤ ਵੇਖੀ ਖਾਲੀ ਉਹਨੇ ਕਿਹਾ ਲਓ ਬਈ ਪਰਾਤ ਆ ਗਈ ਲੈ ਲੈਣੀ ਸੀ ਇੰਨੇ ਕੁਲਫੀ ਰਸਤੇ ਚ ਤੰਗੀ ਹਾਲਾਤ ਆ ਗਈ ਏਦਾਂ ਬਣਾ ਸੀ
ਅੱਛਾ ਹੋਵੇ। ਇਕੱਠੇ ਭਰਾ ਦੋਵੇਂ ਸੁੱਤੇ ਸੀ, ਅੱਧੀ ਰਾਤ ਨੂੰ ਇਹਦੇ ਭਰਾ ਦੀ ਇਹਦੇ ਮੂੰਹ ਤੇ ਲਾਤ ਆ ਗਈ। ਸਾਰੇ ਕਹਿੰਦੇ ਸਵਾਤ ਆ ਗਿਆ, ਕਹਿੰਦਾ ਨਹੀਂ ਸਵਾਤ ਆ ਗਈ। 7-8 ਮਹੀਨੇ ਰਿਹਾ ਜੇਲ੍ਹ 'ਚ, ਇੱਕ ਦਿਨ ਕਹਿੰਦਾ ਮੁਲਾਕਾਤ ਆ ਗਈ। ਸੱਚੀ ਤੁਹਾਨੂੰ ਗੱਲ ਦੱਸਾਂ ਜੀ, ਸੱਚੀ ਮੁੱਚੀ ਜੈਨੂਇਨ ਸ਼ੁਗਲ ਮਿਲੇ ਤੁਹਾਡੇ ਕੇ ਜੀ ਸਰ। ਮੈਂ ਸੋਚ ਰਿਹਾ ਟੀ ਟਾਈਮ ਬੰਦ ਕਰ ਦਈਏ, ਕੋਈ ਹੋਰ ਫਾਰਮੈਟ ਸ਼ੋਅ ਸ਼ੁਰੂ ਕਰ ਲਈਏ। ਸੱਚੀ ਮੈਂ ਤੁਹਾਨੂੰ ਦੱਸ ਰਿਹਾ A to Z ਸੱਚ, ਕੋਈ ਸ਼ੁਗਲ ਨਹੀਂ, ਕੋਈ ਮਿਲਣ ਨਹੀਂ, ਜੈਨੂਇਨ। ਸੱਚ ਕਿਉਂ? ਯਾਰ ਕੁਛ ਹੋਰ ਕਰ ਲਈਏ ਨਾ। ਕੁਛ ਹੋਰ ਵੀ ਕਰਦੇ ਨਾ, ਇਹ ਤੇ ਇੱਕ ਕਨੈਕਟੀਵਿਟੀ ਹੈ ਸਾਡੀ, ਇਹ ਤੇ ਇੱਕ ਮਹਿਫਲ ਹੈ, ਰਚਾਵ ਆ ਸਾਡਾ ਨਾ ਭਰਾਵਾਂ ਨਾਲ। ਹੋਰ ਵੀ ਨਾਲ ਕਰ ਲੈਂਦੇ, ਇਹਨੂੰ ਨਾਲ ਜਾਰੀ ਰੱਖਦੇ। ਇਹਨੂੰ 3-4 ਫਿੱਕੇ ਸ਼ੋਅ ਕਰੀਏ, ਇਹਨਾਂ ਨੇ ਆਪੇ ਕਹਿਣਾ ਬੰਦ ਕਰ ਦਿੱਤਾ। ਇਹਨਾਂ ਨੇ ਸਾਜੀ ਫਿੱਕੇ ਵੀ ਤੁਹਾਡੇ ਵੇਖ ਕੇ ਕਹੀ ਜਾਣਾ ਵੈਰੀ ਗੁੱਡ। ਉਹ ਦਿਲ ਕਰੇ ਕਹਿਣ ਲੈ ਦੱਸ, ਅੱਗੇ ਵੀ ਅਸੀਂ ਵੇਖਣੀ ਨੇ। ਇਹ ਟੀ ਟਾਈਮ ਸਾਰੀ ਚੱਲਦਾ ਰਵੇ, ਮੈਂ ਕਹਿੰਦਾ ਚੱਲਦਾ ਰਹਿਣ ਦਿਓ। ਜਦੋਂ ਦਾ ਤੂੰ ਕਮੈਂਟ ਪੜਿਆ ਨਾ, ਉਦੋਂ ਦੀਆਂ ਫਿੱਕੀਆਂ ਲੱਗਣ ਮਠਿਆਈ ਆ। ਜਦੋਂ ਦਾ ਤੇਰਾ ਕਮੈਂਟ ਪੜਿਆ ਨਾ, ਫੈਸਲ ਉਦੋਂ ਦਾ ਮਿੱਟੀ ਹੋਇਆ। ਫੈਸਲ ਸਾਹਿਬ ਤੁਹਾਨੂੰ ਥੋੜਾ ਸੋਚਣਾ ਪਏਗਾ, ਹੁਣ ਤੁਹਾਡੀ ਤਬੀਅਤ ਖਰਾਬ ਹੋ ਗਈ ਆ। ਗੁੱਸਾ ਜੀ ਮੈਂ ਸੋਚ ਲਿਆ, ਮੇਰਾ ਲਾਸਟ ਟੀ ਟਾਈਮ ਹੈ, ਨੈਕਸਟ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਨਾ ਕਿਸੇ ਦੀ ਦਿਲਜ਼ਾਰੀ ਕਰਾਂ, ਠੀਕ ਹੈ? ਕਿਉਂਕਿ ਜੋ ਵੀ ਯਾਨੀ ਕਿ ਤੁਸੀਂ ਅਭੀ ਰੱਖਿਆ ਜਾ ਜਾ ਜਾ। ਸਾਜੀ ਅੱਜ ਵੈਸੇ ਮੈਂ ਇੱਕ ਦਿਲ ਦੀ ਗੱਲ ਕਰਾਂ, ਕਰੋ। ਫੈਸਲ ਸਾਹਿਬ ਦੇ ਜਾਣ ਨਾਲ ਕਿਸੇ ਨੂੰ ਫਰਕ ਪਏ ਨਾ ਪਏ, ਸਾਨੂੰ ਵੀ ਨਹੀਂ ਪੈਣਾ। ਫਰੀਦ ਮਾਜ਼ਰਤ ਯਾਰ ਫੈਸਲ ਸਾਹਿਬ ਇਦਾਂ ਨਾ ਉਹ ਭੈੜਿਆ, ਮੈਂ ਫਰਕ ਪਾਉਣ ਵਾਲਾ ਹੈ ਹੀ ਨਹੀਂਗਾ। ਉਹ ਤੋਂ ਅੱਲਾ ਮਾਫੀ ਦੇਣਾ, ਅੱਲਾ ਪਾਕ ਮਾਫ ਕਰ ਦੇ। ਤੇਰਾ ਮੇਰਾ ਕੰਪੈਰੀਜ਼ਨ, ਤੂੰ ਕਿਹੜਾ ਸੁਨੀਲ ਸ਼ੈਟੀ ਹੈ? ਮੈਨੂੰ ਸਿਰਫ ਔਰ ਸਿਰਫ ਫੈਸਲ ਜ਼ੇਰ ਹੋ ਸਕਦਾ ਆਪਣੇ ਉਸਤਾਦ ਦੇ ਹੱਥੋਂ। ਮੈਂ ਨਹੀਂ ਤੇ ਮੈਂ ਮਦਕਾ ਲਾ ਲੈਣਾ ਹੁੰਦਾ ਸਾਰਿਆਂ ਨੂੰ। ਉਸਤਾਦ ਜੀ ਨੇ ਕਹਿਤਾ ਨਾ, ਮੈਂ ਉਹਨੂੰ ਕਹਿਤਾ ਮੈਂ ਮੇਰੇ ਅੱਗੇ ਕਹਿੰਦਾ ਤੇਰੇ ਹੱਥੋਂ। ਨਹੀਂ ਛੱਡ ਦੇ ਤੂੰ। ਮੈਂ ਉਸਤਾਦ, ਮੈਂ ਇਸ਼ਕ ਦੀ ਖਾਤਰ ਇੱਥੇ ਠਹਿਰੇ ਹਾਂ, ਅੱਲਾ ਬਾਹਰ ਜਾਣਦਾ। ਇਸ਼ਕ ਵਾ ਮੈਨੂੰ ਜਿਹੜੀ ਥੋੜਾ ਇਸ਼ਕ ਹੋ ਰਿਹਾ, ਮੈਂ ਪੌਣੇ 2 ਲੱਖ ਕੁਛ ਵੀ ਨਹੀਂ ਛੱਡਦੇ ਯਾਰ ਫਰੀਦ, ਰੁਪਈਏ ਨੂੰ ਛੱਡਦੇ ਤੂੰ ਰੁਪਈਆ। ਯਾਰ ਜੇ ਤੁਸੀਂ ਇਸ਼ਕ ਕਰਦੇ ਹੋ ਫੈਸਲ ਸਾਹਿਬ, ਫਿਰ ਮੇਰੀ ਗੱਲ ਉਸਤਾਦ ਜੀ ਮਾਜ਼ਰਤ ਨਾਲ, ਜੇ ਇਸ਼ਕ ਕਰਦੇ ਨੇ ਨਾ ਤੇ ਫਿਰ ਇਸ਼ਕ ਦਾ ਸਬੂਤ ਦਿਓ। ਕੀ ਗੱਲ ਹੁਣ ਬਲੇਡ ਮਾਰ ਲਵਾਂ ਤੇ ਤੇਰੇ ਸਾਹਮਣੇ? ਨਹੀਂ, ਇਹ ਬਲੇਡ ਮਾਰੋਗੇ ਜਿਹੜੀ ਤੁਸੀਂ ਸੈਲਰੀ ਲੈਂਦੇ ਹੋ, ਇਹਦੇ ਤੇ ਬਲੇਡ ਮਾਰੋ। ਉਧਰੋਂ ਲੈਣ ਨਹੀਂ ਦੇ 6 ਲੱਖ ਰੁਪਏ ਤੇ ਕਹੋ ਉਸਤਾਦ ਜੀ ਮੈਂ ਤੁਹਾਨੂੰ ਕਿੱਦਾਂ ਦੀ ਮੁਹੱਬਤ ਤੁਸੀਂ ਕਰਦੇ। ਲੜਾਈ ਜੀ ਉਹਨੇ ਪੌਣੇ 3 ਲੱਖ ਘੱਟ ਉਹਨੂੰ ਪੁੱਛੀ ਜਰਾ, ਠੀਕ ਹੈ ਨਾ, ਕਿ ਮੈਂ ਕੀ ਕਿਹਾ ਪਿਛਲੇ ਦਿਨਾਂ ਵਿੱਚ। ਯਾਰ ਇਹ ਜਿਹੜੀ ਸੈਲਰੀ ਆਈ ਹੈ ਨਾ, ਉਸ ਤੋਂ ਬਾਅਦ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਯਾਰ ਈਜ਼ੀਲੀ ਮੈਂ ਆਪਣੇ ਉਸਤਾਦ ਮੈਂ ਜਾਣਾ। ਨਹੀਂ ਤੁਸੀਂ ਇਹ ਮੈਂ ਤੁਹਾਨੂੰ ਦੱਸਣਾ, ਉਹਨਾਂ ਨੇ ਵੀ ਕਹਿਤਾ। ਉਹਨਾਂ ਨੇ ਸਿਰਫ ਮੂੰਹ ਵੇਖ, ਤੈਨੂੰ ਗੱਲ ਸੱਚੀ ਲੱਗਦੀ, ਸਿਰਫ ਮੂੰਹ ਦੇਖ। ਮੈਂ ਇਹਨੂੰ ਪਤਾ ਕੀ ਕਿਹਾ ਮੈਂ, ਸਲਮਾਨ ਸਾਹਿਬ ਮੈਂ ਰਿਜ਼ਾਈਨ ਕਰਨਾ। ਜੇ ਰਿਜ਼ਾਈਨ ਕਰਨਾ ਵਾ ਤਾਂ ਤੁਸੀਂ ਫਿਰ ਤਨਖਾਹ ਤੁਸੀਂ ਕਦੋਂ ਲੈਣੀ? ਇਹ ਕਿਹੜਾ ਆਸਾਨ ਕਰਨ ਦੇ ਹੋ? ਜਿਹੜਾ ਹੁੰਦਾ ਵਾ ਨਾ, ਮੈਂ ਫਰੀਦ ਤੈਨੂੰ ਪਤਾ ਮਾਸ਼ਾਅੱਲਾ ਮੇਰੀ ਏਜ ਤੇਰੇ ਸਾਰਿਆਂ ਤੋਂ ਬਹੁਤੀ ਆ, ਠੀਕ ਹੈ? ਉਸਤਾਦ ਦੀ ਉਸਤਾਦ ਜੀ ਦੀ ਏਜ ਮੇਰੇ ਤੋਂ ਥੋੜੀ ਜਿਹੀ ਜ਼ਿਆਦਾ ਹੋਏਗੀ, ਐਵੇਂ ਥੋੜੀ ਜਿਹੀ, ਠੀਕ ਹੈ? ਕਿੰਨੀ? ਸਾਲ ਦਾ ਫਰਕ ਆ, ਇੰਨਾ ਫਰਕ ਕੋਈ ਨਹੀਂ ਆ। ਸਿਰਫ ਏਜ ਵਾਈਜ਼ ਵੇਖੇ ਜਾਏ ਨਾ, ਉਸਤਾਦ ਤੋਂ ਮੈਂ ਯੰਗ ਹੀ ਲੱਗਦਾ। ਅੱਲਾ ਦਾ ਸ਼ੁਕਰ ਆ, ਸ਼ੁਕਰ ਜੀ ਤੋਂ ਗੱਲ ਮੈਂ ਰਿਜ਼ਾਈਨ ਦੀ ਗੱਲ। ਫੈਸਲ ਸਾਹਿਬ ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਸਿਰਫ ਐਕਸਪ੍ਰੈਸ਼ਨ, ਫੈਸਲ ਸਾਹਿਬ ਨਹੀਂ ਫਰੀਦ ਸਾਹਿਬ ਐਕਸਪ੍ਰੈਸ਼ਨ ਜਿਹੜੇ ਹੁੰਦੇ ਨਾ ਫੇਸ ਤੇ, ਉਹ ਨੋਟ ਕਰੀਦੇ ਆ, ਠੀਕ ਹੈ? ਤੇ ਮੈਂ ਨੋਟ ਕਰਨ ਡਿਆ ਉਸਤਾਦ ਜੀ ਬਦਲੇ ਹੈਗੇ ਨੇ ਤੇ ਕੋਈ ਮਸਲਾ ਨਹੀਂ, ਲੇਕਿਨ ਸਾਡਾ ਉਹ ਜ਼ਮਾਨਾ ਚਲਾ ਗਿਆ ਕਿ ਲੋਕ ਤੁਹਾਡੀਆਂ ਸਾਜੀ ਇਹਨਾਂ ਦੀਆਂ ਭੋਲੀਆਂ ਗੱਲਾਂ ਵੇਖ ਕੇ ਨਾ ਲੋਕ ਕੁਛ ਵੀ ਨਹੀਂ ਅੱਜ ਸਮਝ ਗਏ ਸਾਰਾ। ਲੋਕ ਸਮਝ ਗਏ ਕਿ ਯਾਰ ਦਿਸ ਇਜ਼ ਡਿਸਗਸਟਿੰਗ ਯਾਰ, ਹਾਊ ਦ ਹੈਲ ਆਰ ਹਾਊ ਦ ਹੈਲ ਆਰ। ਕੋਈ ਟੈਨਸ਼ਨ ਨਹੀਂ ਯਾਰ ਫਰੀਦ, ਨਹੀਂ ਸਲਾਮਤ ਰਹੋ। ਟੀ ਟਾਈਮ ਤੁਹਾਡਾ ਯਾਰ ਸਾਰਾ ਕੁਝ ਮੇਰੇ ਉਸਤਾਦ ਜੀ ਦਾ। ਮੇਰਾ ਉਸਤਾਦ ਜੀ ਤੇ ਜਾਨਵਰਾਂ ਨਾਲ ਭਾਈ ਉਹ ਹਿੱਟ ਹੋ ਜਾਂਦੇ, ਜਿਵੇਂ K2 ਹਿੱਟ ਹੋਇਆ ਸੀਗਾ। ਨਹੀਂ ਬੈਠੇ ਵੀ ਸਾਰੇ, ਚਲੋ ਕਾਫੀ ਜਾਨਵਰ ਹਿੱਟ ਵੀ ਕਰਦੇ ਨੇ। ਮੈਂ ਤੇ ਇਸ਼ਕ ਦਾ ਕਰਕੇ ਭਾਈ ਇਹ ਮੇਰਾ ਲਾਸਟ ਟੀ ਟਾਈਮ ਹੈ, ਉਸ ਤੋਂ ਬਾਅਦ ਮੈਂ ਨਹੀਂ ਟੀ ਟਾਈਮ ਕਰਨਾ। ਮੈਂ ਆਪਣੇ ਉਸਤਾਦ ਨੂੰ ਉਂਝ ਮਿਲਣ ਆਇਆ ਕਰਾਂਗਾ, ਫਿਰ ਸਿਚੁਏਸ਼ਨਲ ਕਰਾਂ। ਆਹੋ, ਮੈਂ ਵੇਖ ਕੇ ਉਸਤਾਦ ਜੀ ਨੂੰ ਦੂਰੋਂ ਵੇਖ ਕੇ ਦਰਸ਼ਨ ਕਰਕੇ ਚਲੇ ਜਾਇਆ ਕਰਾਂ। ਉਸਤਾਦ ਜੀ ਇਹ ਦੁਨੀਆ ਸਾਰੀ ਜਾਣੇ ਨੇ, ਤੂੰ ਤਸਵੀਰ ਲੈ ਲਾ ਮੇਰੀ YouTube ਤੇ ਵੇਖ ਲਿਆ ਕਰ। ਨਹੀਂ ਲਾਈਵ ਦਾ ਹੋਰ ਮਜ਼ਾ ਉਸਤਾਦ ਜੀ। ਇਹ ਯਾਰ ਤੁਸੀਂ ਕਿਉਂ ਤਕਲੀਫ ਕਰਨੀ ਉਸਤਾਦ ਜੀ, ਹਾਜ਼ਰ ਹੋ ਜਾਇਆ ਕਰਨਗੇ। ਕੁਛ ਨਹੀਂ ਯਾਰ, ਕਦੀ ਇਸ਼ਕ ਦੇ ਵਿੱਚ ਇਹ ਦੇਖਿਆ ਕਿ ਮਹਿਬੂਬ ਨੂੰ ਕਿਹਾ ਹੋਵੇ ਕਿ ਮਹਿਬੂਬ ਮੈਂ ਤੇਰੇ ਨਾਲ ਪਿਆਰ ਬੜਾ ਕਰਨਾ, ਲੇਕਿਨ ਮੇਰਾ ਘਰ ਵੀ ਸਿਸਟਮ ਆ, ਤੇਰੀ ਮਿਹਰਬਾਨੀ ਹੈ। ਆਰਟਿਸਟ ਜਿਹੜੇ ਹੁੰਦੇ ਨੇ ਨਾ
ਉਸਤਾਦ ਜੀ ਐਵੇਂ ਨਹੀਂ ਮੈਂ ਇੱਥੇ ਬੈਠਾ ਅੱਜ ਕਿੰਨਾ ਕਿੰਨਾ ਕੁਝ ਬਰਦਾਸ਼ਤ ਕਰਕੇ ਇੱਕ ਗੱਲ ਹੋਈ ਆ ਤੇ ਕਹਿੰਦਾ ਮੈਂ ਟੀ ਟਾਈਮ ਨਹੀਂ ਕਰਨਾ ਇਹ ਭਾਈ ਹੈ ਨਹੀਂ ਉਸਤਾਦ ਜੀ ਇਹਨੂੰ ਕਹਿੰਦੇ ਭਾਈ ਉਸਤਾਦ ਜੀ ਇਹ ਬੇਸਿਕ ਮੇਰੀ ਜਗ੍ਹਾ ਤਾਂ ਹੁੰਦਾ ਨੇ ਕਦੋਂ ਦਾ ਚੂਹੇ ਵਾਲੀਆਂ ਗੋਲੀਆਂ ਖਾ ਕੇ ਮਰ ਜਾਣੀ ਉਸਤਾਦ ਜੀ ਜੈਨੂਨ ਕਹਿਣ ਨੇ ਉਹ ਜਾ ਕੰਮ ਕਰ ਉਸਤਾਦ ਇੱਕ ਜੀ ਗੱਲ ਤੈਨੂੰ ਕਿਸੇ ਨੇ 70000 ਬੰਦੇ ਤੇਰੀ ਤਾਰੀਫ ਕਰਨ ਇੱਕ ਬੰਦੇ ਨੇ ਇੱਕ ਗੱਲ ਕਰਤੀ ਤੇ ਤੂੰ ਟੀ ਟਾਈਮ ਨਹੀਂ ਕਰਨਾ ਮੈਂ ਗੱਲ ਨਾ ਮਰਨ ਵਾਲਾ ਬੰਦਾ ਮੈਂ ਉਸਤਾਦ ਜੀ ਕੀ ਕਰਦੇ ਪਏ ਹੋ ਤੁਸੀਂ ਤੇ ਮਰਦਾ ਕਿਉਂ ਨਹੀਂ ਬਸ। ਉਹਨਾਂ ਨੂੰ ਇਸ਼ਕ ਦਾ ਮੈਂ ਦਾਅਵੇ ਤੇਰੇ ਕਰਨਾ ਕੱਪ ਮਾਰ ਦੇਣਾ ਵਾ, ਮੈਂ ਤੈਨੂੰ ਕਹਿਣ ਦੇ ਪੈਸੇ ਲੈਣਾ ਇਸ਼ਕ ਹਾਂ। ਕਰਨ ਦੇ ਇਸ਼ਕ ਕਰਨ ਦੇ ਪੈਸੇ ਓਏ ਲਾ ਹੌਲ ਬਲਾ ਕੁਵਤਾ ਇਸ਼ਕ ਕਰਨ ਦੇ ਪੈਸੇ ਕੌਣ ਲੈਂਦਾ ਵਾ ਇਸ਼ਕ ਕੱਟੇ ਯਾਰ ਇਹ ਤੇ ਬੜੀ ਦੁਨੀਆ ਲੈਣ ਦੀ ਉਸਤਾਦ ਜੀ ਤੂੰ ਵੀ ਲੈ ਲਾ ਫਿਰ ਉਹ ਇਸ਼ਕ ਤੇ ਨਾ ਹੋਇਆ ਉਸਤਾਦ ਯਾਰ, ਫਿਰ ਤਾਂ ਜਿਹੜਾ ਵਪਾਰੀ ਇਸ਼ਕ ਤੁਹਾਡੇ- ਯਾਰ ਕਿਹੜਾ ਇਸ਼ਕ ਹੁੰਦਾ ਪੈਸੇ ਤੋਂ ਬਗੈਰ ਮੈਨੂੰ ਦੱਸ ਮੈਂ ਕਰਦਾ ਉਸਤਾਦ ਜੀ ਕਿਹੜਾ ਪੈਸੇ ਤੋਂ ਬਗੈਰ ਕਰਦਾ ਮੈਂ ਕਰਦਾ ਤੁਹਾਡੇ ਨਾਲ ਕਿੱਦਾਂ ਮੈਨੂੰ ਸਬੂਤ ਦੇਣਾ ਪੈਸੇ ਤੋਂ ਬਗੈਰ ਕਿੱਦਾਂ ਇਸ਼ਕ ਹੁੰਦਾ ਤੁਸੀਂ ਮੈਨੂੰ ਕਿਹੜੇ ਇਸ਼ਕ ਕਰਨ ਦੇ ਪੈਸੇ ਮੈਂ ਦਿੰਦੇ ਕਹਿੰਦਾ ਹੋ ਤੂੰ ਨਹੀਂ ਹਾਂਜੀ। ਕੋਈ ਵੀ ਮੈਨੂੰ ਦੱਸ ਦਿਓ ਕਿ ਪੈਸੇ ਤੋਂ ਬਗੈਰ ਕਿਹੜਾ ਇਸ਼ਕ ਹੁੰਦਾ ਕਿਹੜੀ ਮੁਹੱਬਤ ਹੁੰਦੀ ਕਿਹੜਾ ਬੰਦਾ ਜਿਹਦੇ ਚ ਪੈਸਾ ਨਹੀਂ ਹੁੰਦਾ ਦੱਸ। ਉਸਤਾਦ ਜੀ ਫਿਰ ਮੈਂ ਉਹ ਇਸ਼ਕ ਨੂੰ ਇਸ਼ਕ ਨਹੀਂ ਮੰਨਦਾ ਜਿਹੜਾ ਪੈਸੇ ਨਾਲ ਇਸ਼ਕ ਹੋਵੇ ਤੇ ਫਿਰ ਇਹਨੂੰ ਇਸ਼ਕ ਨਾਲ ਯਾਰ ਮਾਂ ਦੇ ਨਾਲ ਮਾਂ ਤੋਂ ਵੱਡਾ ਤਾਂ ਨਹੀਂ ਕਿਸੇ ਦਾ ਰਿਸ਼ਤਾ ਹੁੰਦਾ ਪੁੱਤਰ ਦਾ ਨਾ ਦੇ ਖਰਚਾ ਨਾ ਦੇਵੇ ਹਾਂ ਪੁੱਤ ਇਸ਼ਕ ਆਪਣੀ ਜਗ੍ਹਾ ਤੇ ਅਗਲੀ ਕੋ ਪੁੱਤਰ ਨਿਕਲ ਆਪਣੀ ਕਰੋ ਤੇ ਆਪਣੀ ਖਾਓ ਪੈਸੇ ਦੀ ਪਾਵਰ ਦਾ ਹੀ ਨਹੀਂ ਤੈਨੂੰ ਪਤਾ ਉਸਤਾਦ ਜੀ ਤੁਸੀਂ ਪਿਓ ਨੂੰ ਨਾ ਦੇ ਹਾਂ ਪੈਸਾ ਖਰਚਾ 6 ਮਹੀਨੇ ਤੇ ਪਿਓ ਕੋ ਮੰਗ ਵੇਖ ਤੇਰਾ ਕੀ ਹਾਲ ਕਰਦਾ ਸਹੀ ਗੱਲ ਹੈ ਲੇਕਿਨ ਉਹਨਾਂ ਦੇ ਇਸ਼ਕ 'ਚ ਕਮੀ ਨਹੀਂ ਆਏਗੀ ਆ ਜਾਂਦੀ ਹੁੰਦੀ ਜਦੋਂ 4 ਪੁੱਤਰ ਹੁੰਦੇ ਨਾ ਇੱਕ ਰਾਈਟ ਟਾਈਮ ਪੈਸੇ ਦਿੰਦਾ ਤੇ ਇੱਕ ਨਹੀਂ ਦਿੰਦਾ ਤੇ ਪਿਆਰ ਭਾਵੇਂ ਚਾਰਾਂ ਦੇ ਨਾਲ ਹੀ ਆ ਮੰਨ ਲਿਆ ਸਭ ਕੁਝ ਠੀਕ ਹੈ ਤੁਹਾਡੀ ਗੱਲ ਲੇਕਿਨ ਸਰ ਫਰਕ ਜ਼ਰੂਰ ਹੁੰਦਾ ਹੈ ਫਰਕ ਪੈ ਉਸ ਘਰ ਚ ਮੰਨੀ ਉਹਦੀ ਜਾਂਦੀ ਹੈ ਜਿਹੜਾ ਘਰ ਨੂੰ ਸਾਂਭਦਾ ਵਾ ਉਸਤਾਦ ਜੀ ਜਿਹੜਾ ਜ਼ਿੰਮੇਵਾਰੀ ਚੁੱਕਦਾ ਖਾਲੀ ਇਸ਼ਕ ਲੈ ਕੇ ਤੇ ਘਰੋਂ ਹੀ ਖਾਈ ਜੋ ਤੇ ਪਿਓ ਦੀ ਜੇਬਾਂ ਚੋਂ ਕੱਢੀ ਜੋ ਤੇ ਇਸ਼ਕ ਕਿਹੜੇ ਕਿੰਨੇ ਕੁ ਦਿੱਤੇ ਉਸਤਾਦ ਜੀ ਦੱਸੋ ਨਾ ਮੈਂ ਆਪਣੀ 1 ਰੁਪਏ ਦਾ ਹਿਸਾਬ ਕਰਦੇ ਹੋ ਤੁਸੀਂ ਸਾਡੇ ਨਾਲ ਮਾਫੀ ਦੇ ਦੇਣਾ ਠੀਕ ਹੈ ਨਾ ਜੇ ਕੀਤਾ ਹੁੰਦਾ ਤੇ 15 ਕੁੱਤੇ ਤਾਂ ਰਹਿੰਦਾ ਉਸਤਾਦ ਜੀ ਮੇਰੇ ਹੱਥੋਂ ਇਹਨੇ ਮਰ ਜਾਣਾ ਜੇ ਮੈਂ ਜਨਮਨ ਕਹਿਣ ਦੇ ਉਸਤਾਦ ਜੀ ਮੈਂ ਅੱਗੇ ਮੈਨੂੰ ਕਿਸੇ ਦੇ ਮੈਨੂੰ ਲੱਗਦਾ ਹੈ ਸੀਟ 'ਚ ਕੋਈ ਰੌਲਾ ਵਾ ਮੈਂ ਸਿਰ ਚੜਨ ਲੱਗਾ ਮੈਂ ਵੀ ਕਸਮ ਵਾਲੀ ਗੱਲ ਮੇਰੇ ਸਿਰ ਚੜ ਜਾਣਾ ਜੇ ਕਿਸੇ ਨੇ ਨਹੀਂ ਫੈਸਲ ਸਾਹਿਬ ਵੈਸੇ ਗੱਲ ਕਰਨੇ ਜੇ ਤੁਸੀਂ ਮੁਹੱਬਤ ਕਰਦੇ ਹੋ ਮੈਂ ਕਹਿੰਦਾ ਵਾਂ ਕਿ ਉਸਤਾਦ ਜੀ ਅਸੀਂ ਦਾਵਾ ਕਰਨੇ ਮੁਹੱਬਤ ਦਾ ਚਲੋ ਛੱਡੋ ਤੁਸੀਂ ਤਨਖਾਹ ਮੈਂ ਵੀ ਛੱਡਣਾ ਵਾ ਤੁਸੀਂ ਕਹੋ ਉਸਤਾਦ ਜੀ ਲੈਣ ਤਨਖਾਹ ਇਹ ਕੀ ਦਲੀਲ ਹੈ ਤਨਖਾਹ ਛੱਡਣ ਦੀ ਜਾਂ ਲੈਣ ਦੀ ਫਿਰ ਇਹ ਵੀ ਦਲੀਲ ਨਹੀਂ ਨਾ ਕਿ ਮੈਂ ਇਸ਼ਕ ਕੋਈ ਚੱਕਰ ਕਰਨਾ ਨਹੀਂਗਾ ਉਸਤਾਦ ਜੀ ਜੇ ਬੰਦਾ ਇਸ਼ਕ ਕਰਦਾ ਨਾ ਤੇ ਉਹ ਕਹੇ ਕਿ ਮੈਂ ਸਿਰਫ ਇਸ਼ਕ ਦੀ ਵਜ੍ਹਾ ਤੋਂ ਆਉਣਾ ਤੇ ਫਿਰ ਸੈਲਰੀ ਨਾਲ ਮੈਂ ਤੇ ਇਹ ਗੱਲ ਕਰਾਂ ਇਹਨੂੰ ਤਕਲੀਫ ਸਿਰਫ ਉਹ ਕਮੈਂਟ ਦੀ ਹੋਈ ਹੈ ਨਹੀਂ ਮੈਨੂੰ ਕਮੈਂਟ ਤੇ ਨਹੀਂ ਹੋਈ ਉਸਤਾਦ ਜੀ ਮੈਨੂੰ ਲੇਜੇ ਦੀ ਹੋਈ ਹੈ ਖਾ ਕੇ ਦੀ ਲੇਜੇ ਦੀ ਲੇਜੇ ਆ ਲੈਜੈਂਡ ਲੇਜੇ ਪਤਾ ਕੀ ਗੱਲ ਯਾਰ ਮੈਨੂੰ ਇੰਜ ਲੱਗਣ ਡਿਆ ਵਾ ਕਿ ਮੈਂ ਇੱਕ ਫਜ਼ੂਲ ਜਿਹਾ ਹੈਗਾ ਵਾ ਠੀਕ ਹੈ ਨਾ ਮੈਂ ਜੈਨਮਨ ਯਾਰ ਮੈਂ ਉਸਤਾਦ ਜੀ ਦਾ ਕਰਕੇ ਮੈਨੂੰ ਮੈਨੂੰ ਪੈਸੇ ਦੀ ਕਮੀ ਆ ਫਰੀਦ ਨਾ ਮੈਨੂੰ ਕੋਈ ਹੋਰ ਕਮੀ ਕਿਸੇ ਕਿਸਮ ਦੀ ਮੈਨੂੰ ਸਿਰਫ ਕਮੀ ਆ ਉਸਤਾਦ ਜੀ ਦੇ ਕਿਹਦੀ ਕੈਲਸ਼ੀਅਮ ਦੀ ਕੁਛ ਅਕਲ ਦੀ ਅੱਛਾ ਮੈਂ ਤੁਹਾਨੂੰ ਦੱਸਦਾ ਪਤਾ ਕੀ ਗੱਲ ਆ ਮੈਨੂੰ ਜਿਹੜੀ ਕਮੀ ਹੈ ਨਾ ਆਇਰਨ ਦੀ ਉਸਤਾਦ ਜੀ ਮੇਰੀ ਗੱਲ ਕੰਪਲੀਟ ਹੋ ਲਵੇ ਪਹਿਲੇ ਸਰ ਤੁਹਾਡੇ ਚ ਕੋਈ ਕਮੀ ਨਹੀਂ ਹੈ ਮੈਨੂੰ ਸਿਰਫ ਉਸਤਾਦ ਦੀ ਮੁਹੱਬਤ ਦੀ ਕਮੀ ਆ ਜਿਹੜੀ ਸਾਰੀ ਜ਼ਿੰਦਗੀ ਨਹੀਂ ਮੇਰੇ ਚ ਆ ਸਕਦੀ ਮੈਂ ਉਸਤਾਦ ਜੀ ਨੂੰ ਕਦੇ ਨਹੀਂ ਜਿੱਤ ਸਕਦਾ ਯਾਰ ਮੈਂ ਹਾਰ ਗਿਆ ਅੱਛਾ ਜਿਹਨੇ ਜੇ ਰੱਖਿਆ ਕਿ ਮੈਂ ਉਸਤਾਦ ਨੂੰ ਜਿੱਤਣਾ ਉਹ ਕਿਦਾਂ ਦਾ ਬਗੈਰਤ ਸ਼ਗੀਰਦ ਹੋਏਗਾ ਸਾਹਿਬ ਨੇ ਜਿੱਤਣ ਤੋਂ ਮੁਰਾਦ ਕੀ ਜਿਹੜਾ ਕਹਿ ਰਿਹਾ ਮੈਂ ਉਸਤਾਦ ਨੂੰ ਕਦੇ ਨਹੀਂ ਜਿੱਤ ਸਕਦਾ ਇਹਦਾ ਕੀ ਮਤਲਬ ਕਿ ਮੈਂ ਕੋਸ਼ਿਸ਼ ਕੀਤਾ ਬਿਲਕੁਲ ਮੈਂ ਉਸਤਾਦ ਦਾ ਦਿਲ ਕਦੇ ਵੀ ਨਹੀਂ ਜਿੱਤ ਸਕਦਾ ਚੂੜੀਆਂ ਤੋੜ ਲਓ ਹੈ ਇਸ ਡਾਇਲੋਗ ਤੋਂ ਬਾਅਦ ਚੂੜੀਆਂ ਤੋੜ ਨਹੀਂ ਇੱਕ ਉਸਤਾਦ ਜੀ ਗੱਲ ਹੈ ਜਿਹੜੀ ਇਸ਼ਕ ਦੀ ਗੱਲ ਕਰਨ ਦੇ ਨਹਿਰਾਂ ਚਲਾਈਆਂ ਦੁੱਧ ਦੀਆਂ ਉਹਨਾਂ ਨੇ ਇਸ਼ਕ 'ਚ ਨਹਿਰਾਂ ਚਲਾਈਆਂ ਯਾਰ ਕੀ ਸੀ ਉਹਦੇ ਮਗਰ ਸਿਰਫ ਇਸ਼ਕ ਸੀ ਪੈਸਾ ਤਾਂ ਨਹੀਂ ਸੀ ਨਾ ਉਸਤਾਦ ਜੀ ਉਹ ਬੰਦੇ ਕਹਿੰਦੇ ਸੀ ਯਾਰ ਮੇਰਾ ਇਸ਼ਕ ਵਾ ਉਹਨੇ ਇਸ਼ਕ 'ਚ ਨਹਿਰ ਕੱਢਦੀ ਦੁੱਧ ਨਹਿਰ ਕੱਢ ਦਿੱਤੀ ਯਾਰ ਯਕੀਨ ਕਰ ਇਹ ਉੱਥੇ ਪਾਈ ਵਾਲਾ ਡੱਬਾ ਨਹੀਂ ਕੱਢਦਾ ਪਿਆ ਦੁੱਧ ਦਾ ਇਹਨੇ ਆਸ਼ਿਕ ਦੀ ਮੱਝ ਕੱਢ ਲੈਣੀ ਮੈਂ ਵੈਸੇ ਗੱਲ ਉਸਤਾਦ ਯਾਰ ਜੀ ਇਹ ਵੀ ਰਾਂਝਾ ਟੈਪ ਗਿਆ ਨਾ ਮੱਝੀਆਂ ਚਰਾਉਣ 26 ਮੱਝਾਂ ਸੀ ਹਰ ਮਹੀਨੇ ਇੱਕ ਕੱਢ ਜਾਂਦੀ ਸੀ ਉਹ ਧੀਰ ਦੇ ਪਿਓ ਨੇ ਸਾਰ ਲਾਇਆ ਲੱਗਿਆ ਰਾਂਝਾ ਮੱਝਾਂ ਕਰ ਰਿਹਾ ਵਿੱਚੋਂ ਰਾਂਝਾ ਮੱਝੀਆਂ ਉਹਨੇ ਕਿਹਾ ਰਾਂਝਾ ਮੱਝੀਆਂ ਚੁਰਾਈਆਂ 12 ਸਾਲ 12 ਸਾਲ ਉਹ ਜਦੋਂ 13 ਰਹਿ ਗਈਆਂ ਨਾ ਉਦੋਂ ਉਹਨੇ ਫਿਰ ਸੀਸੀਟੀਵੀ ਲਾਏ ਹੀਰ ਦਾ ਅੱਬਾ ਕਹਿ ਰਿਹਾ ਸਾਡੀ ਹੀਰ ਦਾ ਅੱਬਾ ਕੈਦੋ ਨੂੰ ਕਹਿ ਰਹੇ ਰਾਂਝਾ ਹਰ ਸਾਲ ਮੱਝ ਨਹੀਂ ਲੈ ਰਿਹਾ ਹਰ ਮਹੀਨੇ 12 ਸਾਲ ਆਹ ਸਾਲ ਬਾਅਦ 12 ਸਾਲ ਮੱਝਾਂ ਰਹੀਆਂ ਉਹਦੀਆਂ 26 ਚ 12 ਕੱਢੋ ਕਿੰਨੀਆਂ ਰਹਿ ਗਈਆਂ 14 ਜਦੋਂ ਉਹਦੀਆਂ 14 ਰਹਿ ਗਈਆਂ ਉਹਨੂੰ ਉਦੋਂ ਇਸ਼ਕ ਸਮਝ ਆਇਆ ਉਹ ਰਾਂਝੇ ਨੂੰ ਬੁਲਾ ਕੇ ਕਹਿ ਰਹੇ ਯਾਰ ਆਸਤਾ ਆਸਤਾ ਕਿੰਨੇ ਬਹੁਤੇ ਹੋਈ ਜਾ ਰਹੇ ਮੱਝਾਂ ਕੱਢੀ ਜਾ ਰਹੀ ਨਹੀਂ ਉਹਨੇ ਬੁਲਾਇਆ ਇਹਨੂੰ ਰਾਤ ਨੂੰ ਉਹਨੇ ਕਿਹਾ ਦੇਖ ਮੇਰੀ ਗੱਲ ਸੁਣ ਇੰਨਾ ਵੀ ਨਹੀਂ ਇਸ਼ਕ ਚੰਗਾ ਹੁੰਦਾ ਉਸ ਤੋਂ ਬਾਅਦ ਹੀ ਤੇ ਉਹਨੇ ਹੀਰ ਤੇ ਸ਼ੱਕ ਕਰਨਾ ਸ਼ੁਰੂ ਕੀਤਾ ਰਾਂਝਾ ਕੱਲਾ ਬਹਿ ਕੇ ਸੋਚ ਰਿਹਾ ਇਸ਼ਕ ਪ੍ਰੋਫਿਟ 'ਚ ਜਾ ਰਿਹਾ
ਅੱਛਾ ਯਾਰ ਅਸੀਂ ਉਸ ਰਾਂਝੇ ਦੀ ਨਹੀਂ, ਅਸੀਂ ਫੇਕ ਹੀ ਰਾਂਝਾ ਬਣਾਇਆ। ਹਾਂਜੀ ਇਹ ਉਸਤਾਦ ਜੀ ਇਹਦੇ ਕੋਲ ਮੱਝਾਂ ਉਹਨਾਂ ਨੇ ਕਿਹਾ ਇਹਨਾਂ ਦੀ ਹਿਫਾਜ਼ਤ ਕਰਨੀ, ਵਿੱਚ ਮੱਝ ਕਹਿਣ ਦੇ ਨਾ ਯਾਰ ਤਾਂ ਇੱਕ ਮੱਝ ਨੂੰ ਪੁੱਛਿਆ ਕਿ ਦਾਵੜਾ ਕਿਤੇ, ਕਹਿੰਦੀ ਪਛਾਣ। ਇਹ ਹੀਰ ਦੀ ਚੂਰੀ ਵੀ ਖਾ ਜਾਂਦਾ ਤੇ ਕਮੇਟੀ ਵੀ ਖਾ ਜਾਂਦਾ। ਇੱਕ ਦਿਨ ਹੀਰ ਦੀ ਚੂਰੀ ਖਾ ਕੇ ਕਹਿੰਦਾ ਮਿੱਠਾ ਘੱਟ ਨਹੀਂ ਯਾਰ ਵੀ। ਮੈਂ ਕਿਹਾ ਉਹ ਬਾਅਦ ਚੋਂ ਕਰ ਲਵਾਂ, ਮੈਂ ਕਰ ਲਵਾਂ। 4 ਸਾਲ ਹੀਰ ਕੋਲੋਂ ਚੂਰੀ ਖਾਂਦਾ ਰਿਹਾ ਤੇ ਬਾਅਦ ਚ ਸਮਝਦਾ ਇਹ ਪਤਾ ਨਹੀਂ ਮੈਨੂੰ ਤੋਤਾ ਸਮਝਦੀ ਹੈ। ਇੱਕ ਦਿਨ ਹੀਰ ਦੇ ਬਿਨਾਂ ਲੜਨੇ ਮੇਰੀ ਤਨਖਾਹ ਵੀ ਲਾਓ। ਆਹੋ ਮਨ ਸਾਲ ਬਾਅਦ ਇੱਕ ਮੱਝ। ਬੜੀ ਗੱਲ ਹੈ। ਇਸ਼ਕ ਜਿਹੜਾ ਉਸਤਾਦ ਜੀ ਵਾਕਈ ਬੇਲੌਸ ਹੋਣਾ ਚਾਹੀਦਾ। ਇਹਦੇ ਚ ਜਦੋਂ सर यही तो मैं कह रहा हूँ, दिस इज माय पॉइंट। सर हाँ एक शहनशाह ने दौलत का सहारा लेकर हम गरीबों की मोहब्बत का उड़ाया हमला। ਇਸ਼ਕਾ ਇੱਕ ਸ਼ਹਿਨशाह ਨੇ ਬਣਵਾ ਕੇ ਅਸੀਂ ਤਾਜ ਮਹਿਲ, ਉਹ ਚ ਵੀ ਪੈਸਾ ਹੀ ਲੱਗਾ ਉਹਦਾ। ਹਾਂਜੀ ਇਹ ਤੇ ਮੈਂ ਉਹੀ ਮੈਂ ਤੁਹਾਨੂੰ ਕਹਿ ਰਿਹਾ ਪੈਸੇ ਤੋਂ ਬਗੈਰ ਪੈਸਾ ਨਹੀਂ ਹੁੰਦਾ। ਤੁਸੀਂ ਇਹ ਕੱਪੜੇ ਪਾਏ ਪੈਸਾ ਹੀ ਹੈ, ਆ ਜੈਕਟ ਤੁਸੀਂ ਪਾਈ ਹੈ ਨਾ ਇਹ ਪੈਸਾ ਹੈ। ਤੇ ਇਹ ਇਹਦੇ ਚ ਇਸ਼ਕ ਕਿੱਥੇ ਵੇ? ਕੀ ਇਸ਼ਕ ਕਿੱਥੇ ਵੇ? ਗੱਲ ਤੇ ਇਸ਼ਕ ਦੀ ਹੋ ਰਹੀ। ਇਸ਼ਕ ਆਪਣੇ ਆਪ ਨਾਲ। ਮੈਂ ਕਹਿ ਰਿਹਾ ਕਿ ਤੁਸੀਂ ਕੁਝ ਵੀ ਨਾ ਕਰੋ, ਤੁਸੀਂ ਆਪਣੀ ਮਸ਼ੂਕ ਵਾਸਤੇ ਜਾਂ ਜਿਹਦੇ ਤੁਸੀਂ ਇਸ਼ਕ ਕਰਦੇ ਹੋ ਉਹਦੇ ਵਾਸਤੇ ਕੋਈ ਚੀਜ਼ ਕੁਛ ਤੇ ਉਹਨੂੰ ਦਿਓਗੇ ਨਾ ਜ਼ਿੰਦਗੀ 'ਚ। ਹੀਰ ਜਿਹੜੀ ਚੋਰੀ ਖਵਾਉਂਦੀ ਰਹੀ ਉਹ ਤੇਰੇ ਫੁੱਫੜ ਦੇ ਪੈਸੇ ਹੁੰਦਾ ਸੀ, ਪਰੌਠਾ ਆਟਾ ਕਿਉਂ? ਤੂੰ ਕਿੱਦਾਂ ਕਿੰਨਾ ਕਿਉਂ? ਉਹ ਕਿੱਥੋਂ ਹੁੰਦਾ ਸੀ? ਹੀਰ ਸਾਹਿਬ ਦੇ ਘਰ ਦਾ ਸੀ, ਪਿੱਛੇ ਪੈਸਾ ਆ ਰਿਹਾ ਸੀ। ਹਾਂਜੀ ਇਹ ਜੇ ਫਰਜ਼ ਕਰੋ ਮਹਿਬੂਬ ਨੂੰ ਮਿਲਣ ਜੋ ਦੂਸਰੇ ਸ਼ਹਿਰ ਜਾਣੇ ਤੇ ਉਹ ਵੀ ਤੇ ਇਸ਼ਕ 'ਚ ਪੈਸੇ ਹੀ ਲੱਗਣੇ। ਕਿਰਾਇਆ 10 ਰੁਪਏ ਫੀ ਕਿਲੋਮੀਟਰ ਇਸ਼ਕ ਪੈਣ ਡਿਆ। ਜੀ ਇਹ ਹੀਰ ਦੀ ਇੰਨੀ ਚੂਰੀ ਖਾਂਦਾ ਸੀ, ਇਹਦੀ ਚੂਰੀ ਪੂਰੀ ਕਰਨ ਲਈ ਚਨਾਬ 'ਚ ਲੱਗੀ ਮਿਲ 'ਚ। ਨਹੀਂ ਸੱਸੀ ਨੇ ਵੀ ਤੇ ਐਂਡ ਤੇ ਪੈਸੇ ਲਾ ਕੇ ਮੌਤ ਲਈ। ਜਦੋਂ ਪੈਸੇ ਖਰੀਦਿਆ ਘੜਾ ਤੇ ਉੱਤੇ ਤੈਰ ਕੇ ਗਈ, ਪੈਸਾ ਘੜਾ ਇਨਵੈਸਟ ਕਿੱਥੋਂ ਹੋਇਆ। ਆਇਆ ਉਹਦੇ ਕੋਲ? ਆਹੋ ਉਹਨੇ ਉਹ ਘੁਮਿਆਰ ਦਾ ਚੁੱਕਿਆ ਸੀ, ਜਿਹਦਾ ਵੀ ਚੁੱਕਿਆ ਸੀ ਉਹ ਪੈਸਿਆਂ ਦਾ ਸੀ। ਹਾਂਜੀ ਪੈਸਿਆਂ ਦਾ। ਹਾਂਜੀ ਜਿਹੜੀ ਨਹਿਰ 'ਚ ਜਾਂਦੀ ਸੀ ਉਹਦੀ ਸਾਲ ਬਾਅਦ ਭਾਲ ਸਫਾਈ ਸ਼ਬਾਸ਼ ਸ਼ਰੀਫ ਸਾਹਿਬ ਕਰਾਉਂਦੇ ਉੱਤੇ ਪਹਿਲੇ ਪੈਸੇ ਲੱਗਦੇ। ਇਹਦੀ ਜਿਹੜੀ ਸੱਸੀ ਸੀ ਨਾ ਉਸਤਾਦ ਜੀ ਉਹ ਵੀ ਬਹੁਤ ਵੱਡੀ ਸੀ, ਉਹ ਟੈਂਕ ਪੂਰਾ ਫੜ ਕੇ ਆਉਣ ਹੁੰਦੀ ਸੀ। ਇਹਦੀ ਜਿਹੜੀ ਸੱਸੀ ਸੀ ਉਹ ਬੜੀ ਬੱਸੀ ਸੀ। ਇਹਦੀ ਜਿਹੜੀ ਸੱਸੀ ਸੀ ਉਹ ਸੱਸਾ ਸੀ। ਇਹ ਮਿਰਜ਼ਾ, ਤੁਸੀਂ ਮਿਰਜ਼ੇ ਹੋ ਨਾ? ਅਲਹਮਦੁਲਿਲਾ। ਹਾਂ ਇਹਦਾ ਮਿਰਜ਼ਾ ਸਾਹਿਬਾ ਦਾ ਕਰੋ ਨਾ। ਇਹ ਵੀ ਆਪਣੀ ਬਰਾਦਰੀ ਦਾ ਨਾ, ਆਪਣੇ ਘਰ ਦਾ ਇਹ ਵੀ ਮਿਰਜ਼ਾ ਵਾ। ਹਾਂ ਇਹਦੀ ਵੀ ਇੱਕ ਸਾਹਿਬਾ ਸੀ। ਸਹੀ ਮੇਰੀ ਬਰਾਦਰੀ ਇਹਨੇ ਤੀਰ ਮਾਰਿਆ ਐ ਕਰਕੇ, ਦਰਖਤ ਇੱਧਰ ਤੀਰ ਇੱਧਰ ਜਾ ਰਿਹਾ। ਉਹ ਕਹਿੰਦੀ ਜੀਓ ਮਿਰਜ਼ੇ ਤੇਰੇ ਨਿਸ਼ਾਨੇ ਤੋਂ ਸਭ ਗਏ। ਇੱਕ ਕਹਿੰਦਾ ਐ ਥੋੜਾ ਮੈਂ ਟੀਰਾ ਨਹੀਂ ਨਿਸ਼ਾਨਾ ਤੇ ਸਾਡੀ ਹੈ ਅਲਹਮਦੁਲਿਲਾ। ਆਹੋ ਸਹੀ। ਉਹ ਕਿਨੇ ਕੀ ਉਹ ਮਿਰਜ਼ੇ ਨੇ ਉਹ ਪਤਾ ਨਹੀਂ ਕੀ ਤੀਰ ਮਾਰਿਆ ਸੀ ਕਿਤੇ, ਬੜਾ ਨਿਸ਼ਾਨਾ ਬਣ ਕੇ, ਉਹਦਾ ਬੜਾ ਨਿਸ਼ਾਨਾ ਸੀ। ਇਸ ਤਰ੍ਹਾਂ ਸਾਡੀ ਇਹ ਵੀ ਮਿਰਜ਼ਾ ਸੀ ਨਾ। ਅਜੀ ਇਹ ਮਿਰਜ਼ਾ ਸੀ ਤੇ ਲੰਗੜਾ ਲੈ ਤੁਰਦੇ ਤੁਰਦੇ ਤੀਰ ਮਾਰੇ, ਇੱਕ ਉੱਤੇ ਵੱਜਦਾ ਸੀ, ਇੱਕ ਥੱਲੇ ਵੱਜਦਾ। ਯਾਰ ਉਹ ਜਿਹੜਾ ਨਿਸ਼ਾਨ ਵਾਲਾ ਨਹੀਂ ਹੁੰਦਾ ਗੋਲ ਜਿਹਾ ਜਿਹਦੇ 'ਚ ਪੁਆਇੰਟ ਬਣੇ ਹੁੰਦੇ ਕਿ ਇੱਥੇ ਨਿਸ਼ਾਨਾ ਮਾਰੋ, ਇਹਨਾਂ ਨੇ ਮਾਰਿਆ ਤੇ ਉਹ ਕਹਿੰਦੇ ਯਾਰ ਇਹਦੇ ਉੱਤੇ ਤੇ ਮਾਰ ਦੇ। ਪੂਰੇ ਬੋਰਡ ਤੇ ਨਹੀਂ ਵੱਜਣ ਦੇ, ਕੰਨ ਤੇ ਮਾਰੀ ਜਾ ਰਹੇ ਪੂਰੇ ਨਹੀਂ ਇੱਕ ਦਿਨ ਉਹਨੂੰ ਨਾ ਉਹਨੂੰ ਕਰਦਾ ਪ੍ਰੈਸ ਕਰਨ ਲਈ ਨਾ ਐ ਕਰਕੇ ਤੀਰ ਛੱਡਿਆ ਇਹਨੇ ਤੇ ਬਹਿ ਗਏ। ਅੱਧੇ ਘੰਟੇ ਬਾਅਦ ਸਾਹਮਣੇ ਘਰੋਂ ਇੱਕ ਮਾਈ ਆਈ, ਉਹਨੇ ਕਮੀਜ਼ ਫੜੀ, ਆਪਣੇ ਬੰਦੇ ਦੇ ਵਿੱਚੋਂ ਤੀਰ ਲੰਘਿਆ, ਉਹਨੇ ਕਹਿੰਦੇ ਪੈਸੇ ਦੇ ਤੂੰ। ਜ਼ੋਰ ਨਾਲ ਤੀਰ ਖਿੱਚਿਆ ਸਾਜੀ ਤੇ ਉਹ ਰਬੜ ਵਾਲਾ ਪਾਸਾ ਖਿੱਚ ਉਹ ਇੱਕ ਚ ਬੱਚਾ ਉਹਨੂੰ ਨਾ ਸਾਹਿਬਾ ਨੂੰ ਮੁਤਾਸਰ ਕਰ ਰਿਹਾ ਆਪਣੀ ਵੱਲੋਂ। ਆ ਫਿੱਕੇ ਫਿੱਕੇ ਕੰਮ ਕਰਦਾ, ਤੀਰ ਤੇ ਦਹੀਂ ਬੰਨ ਕੇ ਸੁੱਟਣ ਦੇਗਾ ਛਾਪਰ ਨਾ। ਘਰ ਸਾਲਨ ਪਕਾਇਆ ਸਾਹਿਬਾ ਨੂੰ ਕਹਿੰਦਾ ਆਪਣਾ ਕਾਂਟਾ ਲਾ ਕੇ ਦੇ ਦੇ ਇੱਕ ਮਿੰਟ। ਇਹਨੇ ਕਾਂਟਾ ਲਾ ਕੇ ਤੀਰ ਦੇ ਅੱਗੇ ਲਾ ਕੇ ਡੀਮ ਆਪਣੇ ਛੱਤ ਦੇ ਉੱਤੇ, ਤੇ ਉੱਥੇ ਕੋਲ ਤਾਂ ਕਹੀ ਜਾਂਦਾ ਇਹ ਮਾਈ ਬਹੁਤ, ਇਹਨੇ ਨਹੀਂ ਦੇਣਾ ਸਾਹਿਬਾ, ਵੇਖੀ ਮਾਈ ਬਹੁਤ ਅੰਤਰੀ, ਇਹਨੇ ਨਹੀਂ ਦੇਣਾ। ਸਾਹਿਬਾਂ ਨੇ ਕਿਹਾ ਕਿ ਚਾਹ ਬਣਾਈ ਆ ਤੇ ਕਹਿੰਦੀ ਕੱਪ ਨਹੀਂ ਹੈ, ਤੇ ਕਹਿੰਦਾ ਆਇਆ ਹੀ ਆ ਕੱਪ ਪਾ ਕੇ ਤੰਦੂਰ ਤੋਂ ਰੋਟੀਆਂ ਲੈਣ ਗਿਆ, ਬੰਦਰ ਕਿਹਾ ਲੈ ਕੇ ਤਾਂ ਜਣੇ, ਕਹਿੰਦਾ ਲੈ ਐ ਤੀਰ ਕੱਢ ਕੇ ਉਹਨੂੰ ਕਹਿੰਦਾ ਰੱਖ ਕੇ ਦੇ ਤੇ। ਹਾਂਜੀ ਕਈ ਵਾਰ ਮੁੰਡਾ ਮੇਰਾ ਸਕੂਲ ਨਹੀਂ ਜਾਂਦਾ, ਮੈਂ ਕਿਹਾ ਟੀਰ ਤੇ ਬਹਿ। ਯਾਰ ਫੈਸਲ ਅਸੀਂ ਕੋਈ ਯਾਰ ਕੱਪ ਕੌਣ ਭੇਜਦਾ ਵਾ ਫਿਰ? ਯਾਰ ਇਹ ਤੂੰ ਤੰਦੂਰ ਵਾਲੇ ਕੋਈ ਸੀਖਾਂ ਨਹੀਂ ਸੀਗੀਆਂ, ਰੋਟੀਆਂ ਲੱਗੀਆਂ ਸੀ, ਤੂੰ ਤੰਦੂਰ ਦੇ ਉੱਤੇ ਖਲੋ ਕੇ ਤੀਰ ਦੇ ਨਾਲ ਲਾਈਆਂ ਰੋਟੀਆਂ। ਇਹ ਥੋੜਾ ਚੇਂਜ ਹੋ ਗਿਆ ਨਾ ਸਾਜੀ ਇਹ ਵੀ ਲੋਜਿਕ ਵੀ ਤੰਦੂਰ ਨਾਲ ਰੋਟੀ ਤੀਰ ਨਾਲ ਲੱਥ ਸਕਦੀ ਰੋਟੀ ਲੱਤ ਸਕਦੀ ਨਾ। ਇਹਨਾਂ ਦੀ ਗੱਲ ਸੁਣ ਲਓ ਜੀ। ਇਹਨੇ ਤੀਰ ਨਾਲ ਖੱਤ ਬਣ ਕੇ ਸੁੱਟਿਆ, ਉਹ ਖੱਤ ਨਹੀਂ ਗਿਆ ਨਾਲ ਕਸਦ ਵੀ ਚਲਾ ਆਪ ਵੀ ਨਾਲ।
ਸਾਹਿਬਾਂ ਨੇ ਕਿਤੇ ਚਿਕਨ ਦਾ ਸਾਲਨ ਬਣਾ ਲਿਆ ਤੇ ਇੰਜ ਤੀਰ ਸੁੱਟਿਆ ਨਾਲ ਖਤ ਲਿਆ ਇਹਦੇ ਨਾਲ ਪੱਟ ਬਣ ਕੇ ਤੇ ਇਹਨੇ ਤੀਰ ਸੁੱਟਿਆ, ਅੱਗੋਂ ਉਹਨੇ ਫਾਇਰਿੰਗ ਸ਼ੁਰੂ ਕਰਤੀ। ਉਹ ਤਰ 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 ਇਹਨੇ ਤੀਰ ਸੁੱਟਿਆ, ਉਹਨੇ ਇਹਦੇ ਵੱਲ ਕੂੜੇ ਵਾਲਾ ਜਾਪਰ ਇਹ ਵੀ ਇਹਦਾ ਨਾ ਸੇਮ ਵਾਕਿਆ ਹੋਇਆ, ਜਦੋਂ ਮਿਰਜ਼ਾ ਸੁੱਤਾ ਸੀ ਨਾ ਇਹਦੇ ਹਾਂਜੀ ਤੇ ਉਹਦੇ ਭਰਾ ਆ ਗਏ ਸਾਹਿਬਾ ਦੇ, ਤੇ ਉਹਨਾਂ ਨੇ ਆ ਕੇ ਇਹ ਜਿਸ ਮੰਜੀ, ਇਹ ਵੀ ਮੰਜੀ ਤੇ ਸੁੱਤਾ ਦਰਖਤ ਦੇ, ਭਰਾ ਆਏ ਨੇ, ਸਾਹਿਬਾ ਨੇ ਕਿਹਾ ਉੱਠ ਪਿਆ ਮਿਰਜ਼ਾ, ਕੰਮ ਖਤਮ ਹੋ ਗਿਆ। ਉਠਾਇਆ ਵੀ ਇਹ ਉੱਠਿਆ ਵਾ, ਉਹ ਆਏ, ਉਹਨਾਂ ਨੇ ਇਹਨੂੰ ਚਪੇੜ ਮਾਰੀ ਹੈ, ਮੰਜੀ ਉਹਨਾਂ ਨੇ ਚੁੱਕੀ ਆਪਣੀ ਲੈ ਗਏ, ਉਹਨਾਂ ਨੇ ਕਿਹਾ ਭਾਈ ਆਪਣੀ ਲਿਆ ਕੇ ਸੌਂ। ਇਹਨੂੰ ਤਾਂ ਉਠਾਇਆ ਵੀ ਏਦਾਂ ਮਿਰਜ਼ੇ ਵੀਰੇ, ਸਾਹਿਬਾ ਨੇ ਮਿਰਜ਼ਾ ਭਾਈ। ਅੱਛਾ, ਉਹਦੇ ਉਹ ਸਾਹਿਬਾ ਦੇ ਤੇ ਭਰਾਵਾਂ ਨੇ ਆ ਕੇ ਮਾਰਿਆ, ਇਹਨੂੰ ਸਾਹਿਬਾ ਨੇ ਮਾਰਤਾ। ਸਾਹਿਬਾਂ ਨੇ ਆਪ ਦੇ ਸੱਤ ਲਿਆ, ਆਜੋ ਲੰਮਾ ਪਿਆ ਜੀ। ਅੱਛਾ, ਉਹਨੇ ਤੀਰ ਤੋੜੇ ਸੀ, ਮੇਰਾ ਹਾਲ ਸਾਹਿਬਾ ਨੇ ਨਾ ਉਹਦੇ ਤੀਰ ਤੋੜਦੇ ਸੀ, ਕਹਿੰਦੇ ਮੇਰੇ ਭਰਾ ਮਾਰ ਤੋੜੇ ਸੀ। ਉਹਨੇ ਇਹਦੇ ਨਾਲ ਦੰਦ ਵੀ ਤੋੜਦੇ ਸੀ। ਨਹੀਂ ਉਹਦੇ ਕੋਲੋਂ ਨਾ ਇੱਕ ਤੀਰ ਤੋੜਿਆ ਸੀਗਾ। ਨਹੀਂ ਤੀਰ ਤੋੜਦੇ ਸੀ। ਨਹੀਂ ਸਾਜੀ ਇੱਕ ਹੀ ਤੀਰ ਯਾਰ ਇਹਦੇ ਵੀ ਉਹਨੇ ਤੋੜਤੇ, ਇਹ ਮੁੜ ਕੇ ਤੀਰ ਜੋੜ ਕੇ ਨਾ ਉੱਤੇ ਮੱਝ ਦੀ ਤੀਲੀਆਂ ਰੱਖ ਉੱਤੇ ਟੇਪ ਕਰਨ ਦੇ ਜੀ। ਸਾਹਿਬਾਂ ਨੇ ਤੀਰ ਤੋੜੇ ਤੇ ਉੱਥੇ ਬਹਿ ਕੇ ਆਪਣੀ ਮੈਜਿਕ ਰਲਾਉਂਦੇ ਹੋ। ਸਾਹਿਬਾਂ ਨੇ ਤੀਰ ਤੋੜੇ ਤੇ ਕਰਿਆਨਾ ਸਟੋਰ ਲੱਭਣ ਡਿਆ, ਕਹਿੰਦਾ ਐਲਫੀ ਕਿੱਥੇ ਮਿਲੇ ਤੇ ਇਹਦੇ ਇੰਜ ਜੋੜ ਲੈ ਤੀਰ ਸੀ। ਉਹਨੇ ਤੀਰ ਤੋੜ ਦਿੱਤੇ ਤੇ ਹੁਣ ਅੱਧੇ ਅੱਧੇ ਕਰਕੇ ਮਾਰੇ ਨੇ, ਕਹਿੰਦਾ ਯਾਰ ਥੋੜਾ ਨੇੜੇ ਹੋ ਜਾਓ। ਉਹ ਗੱਲ ਵੱਜ ਗਈ। ਸਾਜੀ ਇਹਨੂੰ ਉਠਾ ਦੇ। ਨਹੀਂ ਯਾਰ ਕਾਹ ਤੋਂ ਉਠਾ ਦੇ, ਸਾਜੀ ਮੇਰੇ ਕੰਨਾਂ 'ਚ ਵੱਜ ਰਹੀ ਹੈ। ਕੁਛ ਨਹੀਂ, ਅਸੀਂ ਕਾਮੇਡੀ ਸ਼ੋਅ ਕਰ ਰਹੇ ਇਹਦੇ ਅਲਰਜੀ ਫੀਲ ਲੈਦਾ ਆਪਣਾ, ਕਿਤੇ ਕੋਈ ਸ਼ੁਰੂ ਕਰ ਲਾ, ਕੋਈ ਅਲਰਜੀ ਫੀਲ ਰਾਤ ਗਏ, ਤੁਸੀਂ ਵੀ ਤੇ ਆਹੀ ਚਾਹ ਰਹੇ ਹੋ। ਆਹੋ ਮੇਰੇ ਕੰਨਾਂ 'ਚ ਫੀਲ, ਤੂੰ ਰਾਤ ਨੂੰ 1 ਵਜੇ ਆਪਣਾ ਲੈਦਾ ਪਿੱਛੇ ਬਾਂਸਰੀ ਵਾਲਾ ਬੁਲਾ ਕੇ ਨਾਲ ਕੁਝ ਸ਼ੁਰੂ ਕਰ ਲਾ। ਅਸੀਂ ਕਾਮੇਡੀ ਸ਼ੋਅ ਕਰ ਰਹੇ ਹਾਂ ਤੇ ਇਹੀ ਕੁਝ ਕਰਨਾ ਨਾ ਕਰੀਏ, ਕਾਮੇਡੀ ਹੱਸੀ ਖੇਡੀਏ ਨਾ, ਹੁਣ ਹੱਸਣ ਤੋਂ ਰੋਕਦਾ ਉਹਨੂੰ। ਮਿਰਜ਼ਾ ਸਾਹਿਬ ਕੀ ਹੋ ਗਿਆ ਤੁਹਾਨੂੰ, ਨਾ ਟੈਨਸ਼ਨ ਲਵੋ। ਇਹਨੇ ਸਾਹਿਬਾ ਸਾਜੀ ਉਹਨੇ ਇਹਨੂੰ ਵੈਸੇ ਬਾਦੋਆਂ ਦੇ ਕਹਿੰਦੀ ਉਹ ਮਰੇ ਕਿਤੇ ਮੌਲਾ ਲੈ। ਇਹ ਤਾਂ ਸਾਹਿਬਾਂ ਨੂੰ ਇਹਦਾ ਪਤਾ ਵੀ ਸੀ। ਸਹੀ ਗੱਲ ਹੈ ਨਾ, ਜਦੋਂ ਇਹਨੂੰ ਮਿਲਣ ਆਉਂਦੀ ਸੀ ਨਾ ਕਦੀ ਮੋਬਾਈਲ ਨਹੀਂ ਨਾਲ ਲੈ ਗਏ। ਉਹਨੇ ਉਸਤਾਦ ਜੀ ਇਹਦੇ ਤੀਰ ਤੋੜੇ, ਇਹਨੇ ਕਿਹਾ ਤੀਰ ਕਿਉਂ ਤੋੜੇ, ਉਹ ਕਹਿੰਦੇ ਤੂੰ ਨਹੀਂ ਸੋਚਿਆ ਜੋ ਪੈਸੇ ਤੋੜਦਾ। ਉਹ ਬੈਲ ਵੱਜ ਗਈ। ਇਹ ਜਦੋਂ ਸੁੱਤਾ ਸੀ ਨਾ ਇਹਦਾ ਮੋਬਾਈਲ ਵੀ ਪਿਆ ਸਰਾਣੇ ਥੱਲੇ, ਸਾਹਿਬਾ ਇੰਜ ਕਰਕੇ ਫੜਨ ਲੱਗੀ, ਕਹਿੰਦਾ ਮੈਂ ਜਾਗਦਾ ਪਿਆ। ਆਪਸ ਚ ਇੰਨਾ ਕਿ ਤੇਰੇ ਨੂੰ ਕਮਾਲ ਸੀ ਇੱਕ ਦੂਜੇ। ਇਹ ਸਾਹਿਬਾ ਨੂੰ ਘੋੜੀ ਤੇ ਬਿਠਾ ਕੇ ਲਿਆਇਆ ਵਾ। ਸਾਹਿਬਾ ਜਦੋਂ ਵਾਵਾ ਦੂਰ ਜੰਗਲ ਚ ਆ ਗਈ ਤੇ ਅੱਗੇ ਗਲਟਸ ਵਾਲਾ ਮੁੰਡਾ ਖਲੋਤਾ, ਉਹਦੇ ਨਾਲ ਨਿਕਲ ਕਹਿੰਦੀ ਉੱਥੇ ਅੱਛਾ ਉੱਥੇ ਭੁੱਲ ਗਿਆ ਕਿ ਇਹ ਮੇਰਾ ਗਾਣਾ ਨਹੀਂ, ਉੱਥੇ ਕਹਿਣ ਲੱਗ ਪਿਆ ਵੀ ਘੋੜੀ ਚੜਦੇ ਮਾਰ ਗਿਆ ਜਦੋਂ ਸਾਹਿਬਾ ਚੀਕਾਂ। ਘੋੜੀ ਚੜਦੇ ਮਾਰ ਗਿਆ ਹੀ ਨਹੀਂ ਸਾਹਿਬਾ ਚੀਕਾਂ, ਗੱਡੀ ਚੜਦੇ ਮਾਰ ਗਈ। ਇਹ ਤਾਂ ਛੋੜ ਮਾਰੀਏ ਨਹੀਂ, ਘੋੜੀ ਚੜਦਿਆਂ ਸਾਹਿਬਾ ਮਾਰ ਗਿਆ ਹੀ ਨਹੀਂ ਚੀਕਾਂ। ਨਾ ਇਹ ਕਿਹਾ ਵੀ ਮੈਨੂੰ ਲੈ ਚੱਲੇ ਬਾਬਲ, ਮੈਨੂੰ ਲੈ ਚੱਲੇ। ਉਹ ਸਾਹਿਬਾਂ ਨੇ ਇਹਨੂੰ ਬੁਲਾਉਣਾ ਹੀ ਇਸ ਤੋਂ ਛੱਡਿਆ, ਹਰ ਵਾਰੀ ਜਾ ਕੇ ਪੁੱਛਦਾ ਜੀ ਲੰਗਰ ਕੀ ਪੱਕਾ। ਜਦੋਂ ਮੁੰਡਾ ਕਲਟਸ ਨੂੰ ਲੈ ਕੇ ਜਾਣ ਡਿਆ, ਸਾਹਿਬਾ ਨੇ ਇਹਨੂੰ ਪਰਨਾ ਸੁੱਟਿਆ ਤੇ ਨਾਲ ਕਹਿੰਦੀ ਸਿਗਰਟ ਲਾ ਲੈ। ਅੱਛਾ ਰਾਂਝਾ ਸੀ ਨਾ, ਆਪਣੇ ਮਹੱਲੇ ਦਾ ਰਾਂਝਾ ਬਣਿਆ ਪਈ, ਤੇ ਉੱਥੇ ਚਲਾ ਗਿਆ ਹੀਰ ਦੇ ਪਿਓ ਕੋ ਨਾ 12 ਸਾਲ। ਤੇ ਹੀਰ ਨੇ ਇੱਕ ਦਿਨ ਬਾਰੀ 'ਚ ਦੇਖਿਆ, ਉਹਨੇ ਕਿਹਾ ਕੀ ਚਵਲ ਜਿਹਾ, ਮੱਝ ਤੇ ਬੈਠਾ ਨਾ ਉਹਨੂੰ ਫੜ ਕੇ ਨਾਲ ਮੂੰਹ ਨਾ ਕਰਨਾ। ਉਹਨੇ ਕਿਹਾ ਲੱਖ ਲੜਦੇ, ਮੈਂ ਤੈਨੂੰ ਰਾਂਝਾ ਬਣਾ ਲਿਆ ਆਪਣਾ। ਮੱਝ ਦੇ ਦੋਵੇਂ ਕੰਨ ਫੜ ਕੇ ਨਾ ਆਪਣੀ ਵੱਲੋਂ ਤੇ 800 ਸੀਸੀ ਬਣਾਈ ਮੱਝ, ਤੇ ਮੂੰਹ ਨਾ ਕਰਦੇ ਤੇ ਉਹਨੂੰ ਕਹਿੰਦਾ ਹੀਰੇ ਆ ਜਾ। ਉਹਨੇ ਕਿਹਾ ਦੌਰ ਤੇਰੇ ਤੇ। ਕੈਦੋ ਕੋ ਇੱਕ ਦਿਨ ਛਿੱਤਰ ਖਾ ਲੈ, ਡਾਂਗਾ ਖਾਦੀਆਂ ਉਹਦੇ ਕੋਲ। ਉਹ ਕੈਦੋ ਕਹਿੰਦਾ ਮਾਮਾ ਤੇਰੀ ਆਸ਼ਕੀ ਇੱਕ ਸਾਈਡ ਤੇ ਰਹੀ, ਅਸ਼ੇਪ ਸ਼ੂਪ ਤੇ ਕਰਾ। ਉਹ ਸਾਬਾ ਜਿਹੜੇ ਨਾਲ ਕਲਟਸ ਤੇ ਬਹਿ ਕੇ ਗਈ ਨਾ, ਤੇ ਮਗਰ ਘੋੜਾ ਲਾ ਕੇ ਕਹਿੰਦਾ ਲੈਣ ਕਿੰਨੇ ਵਜੇ ਆਵਾ। ਯਾਰ ਅੱਛਾ ਹੱਸਦਾ ਵੀ ਮਿਰਜ਼ਾ ਸੀਗਾ, ਪਰ ਕੌਣ ਸੀ? ਨਹੀਂ ਉਹ ਮਿਰਜ਼ਾ, ਅਸੀਂ ਉਸ ਮਿਰਜ਼ੇ ਨਹੀਂ ਕਹਿ ਰਹੇ, ਤੂੰ ਵੀ ਮਿਰਜ਼ਾ ਵਾ। ਅਲਹਮਦੁਲਿਲਾ ਅੱਜ ਕੱਲ ਹਰ ਕੋਈ ਜਿਹੜਾ ਨਾ ਆਸ਼ਕ, ਉਹ ਆਪਣੇ ਆਪ ਨੂੰ ਇਹੀ ਸਮਝਦਾ ਵਾ। ਹਾਂਜੀ, ਉਧਰੋਂ ਗੱਡੀ ਤੇ ਸਾਹਿਬਾਂ ਨੂੰ ਪਾ ਕੇ ਲੈ ਕੇ ਜਾਣ ਦੇ ਤੇ ਘੋੜਾ ਦੌੜਾ ਕੇ ਨਾ, ਉਹ ਬੈਗ ਮੇਰੇ ਕੋਲ ਹੀ ਰਹਿ ਗਿਆ। ਬੈਗ ਇਹਨੇ ਘੋੜਾ ਦੜਾ ਕੇ ਗੱਡੀ ਦੇ ਅੱਗੇ ਲਾਇਆ ਵਾ। ਕਹਿੰਦੇ ਕੀ ਗੱਲ, ਕਹਿੰਦਾ ਬਸ ਇਹਨਾਂ ਕਹਿਣਾ ਬੈਸਟ ਆਫ ਯਾਰ। ਸਾਹਿਬਾਂ ਨੂੰ ਗੱਡੀ 'ਚ ਪਾ ਕੇ ਲੈ ਕੇ ਤੇ ਅੱਗੇ ਘੋੜਾ ਲਾ ਕੇ ਨਾ, ਸ਼ਰਮਿੰਦਾ ਕੁਛ ਵੀ ਨਹੀਂ ਕਹਿੰਦਾ।
ਤੇ ਫੁੱਲ ਸਪੀਡ ਨਾਲ ਸਾਹਿਬਾਂ ਦੇ ਮਗਰ ਘੋੜੇ ਤੇ ਜਾ ਰਿਹਾ ਤੇ ਉਹਦੇ ਡਰਾਈਵਰ ਦੇ ਕੋਲ ਜਾ ਕੇ ਕਹਿੰਦਾ ਭਾਜੀ ਇਧਰੋਂ ਖੜ ਲਓ ਕਿ ਸੜਕ ਪੁੱਟੀ ਗਈ। ਘੋੜੇ ਤੇ ਬਰਾਬਰ ਜਾ ਕੇ ਉਹਨਾਂ ਕੋਲ ਚਪੇੜਾ ਖਾ ਲਿਆ, ਉਹਨਾਂ ਨੂੰ ਕਹੀ ਜਾਣੇ ਸਟੈਂਡ ਚੁੱਕ ਲਓ ਸਟੈਂਡ। ਇੰਨੀ ਤੇਜ਼ ਘੋੜਾ ਭਜਾਇਆ ਕਾਰ ਪਿੱਛੇ, ਕਾਰ 50 ਕਿਲੋਮੀਟਰ ਪਿੱਛੇ ਛੱਡਾ ਅੱਗੇ ਹੀ ਨਿਕਲ ਉਹਨੂੰ ਕਹਿ ਉਹਨੇ ਪਿੱਛੋਂ ਐ ਕਰਕੇ ਮੋੜ ਲਈ ਇੱਧਰ। ਉਹਨੂੰ ਲਾਗੋ ਲੰਘਦਾ ਕਹਿ ਕੇ ਗਿਆ ਇੱਕ ਸਾਡੀ ਮਸ਼ੂਕ ਖੋਲੀ ਉੱਤੋਂ ਸਾਡੇ ਨਾਲ ਰੇਸਾਂ। ਅਰੇ ਮਿਰਜ਼ੇ ਨਾਲ ਨੇਸਾ ਨਿਕਲ ਗਿਆ। ਨਹੀਂ ਮਿਰਜ਼ਾ ਸਵਾਦ ਦਾ ਸੀਗਾ। ਅੱਛਾ ਘੋੜੇ ਤੇ ਮਗਰ ਜਾ ਰਿਹਾ ਤੇ ਇਹਦੇ ਦਿਲ ਚ ਕਿ ਮੈਂ ਨਾ ਮਤਲਬ ਉਹਨੂੰ ਇਹਦੇ ਤੀਰ ਮਾਰਾ ਮਗਰ ਇਹਦੇ ਨਾ ਗੱਡੀ ਚ ਰੋਕਾਂ ਤੇ ਹੁਣ ਘੋੜੇ ਤੇ ਇੰਨੇ ਉਹਦੇ ਕੋਈ ਤੀਰ ਉੱਤੇ ਵੱਜ ਰਿਹਾ ਇੰਜ ਤੀਰ ਫੜਿਆ ਨਾਲ ਐਡੇ ਚ ਹੋਈ ਆ। ਤੀਰ ਦੀ ਪਿਛਲੀ ਸਾਈਡ ਨਹੀਂ ਖੁੱਗੀ ਦੇ ਅੱਗੇ ਸ਼ੂਟਰ ਘੋੜਾ ਪਿੱਛੇ ਭਜਾਇਆ ਕਹਿੰਦਾ ਹੁਣ ਕੀ ਰਹਿ ਗਿਆ, ਕਹਿੰਦਾ ਤੀਰਾਂ ਦੇ ਦੂਜੇ ਟੋਟੇ ਤੁਹਾਡੀ ਗੱਡੀ 'ਚ। ਉਹਨੇ ਇੱਕ ਜਗ੍ਹਾ ਤੇ ਜਾ ਕੇ ਗੱਡੀ ਰੋਕੀ ਤੇ ਜਾ ਕੇ ਦੋਨੋਂ ਹੀ ਉਹਦੇ ਵੈਪਰ ਚੁੱਕਦੇ, ਕਹਿੰਦਾ ਕੈਸਾ ਹੈਂਡਸ ਅਪ ਕਰਾਇਆ। ਉਹ ਜਿਹੜੇ ਮੁੰਡਾ ਲੈ ਕੇ ਜਾਣੇ ਸੀ ਨੇ ਪਾਨ ਥੁੱਕਿਆ ਤੇ ਘੋੜੇ ਤੇ ਇਦਾਂ ਕਰਨ ਦੇ ਨਾਲ ਪਾ ਗਿਆ। ਸ਼ੂਟਰ ਘੋੜਾ ਦੜਾ ਕੇ ਨਾ ਕਹਿੰਦੇ ਉਹ ਕੀ ਗੱਲ ਕੀ ਆ, ਕਹਿੰਦਾ ਖੱਬੇ ਟਾਇਰ 'ਚ ਹਵਾ ਘਾਟਾ। ਫੁੱਲ ਬਦਮਾਸ਼ੀ ਨਾਲ ਮਗਰ ਦੌੜਿਆ ਤੇ ਲਾਗੇ ਆ ਕੇ ਡਰ ਗਿਆ, ਕਹਿੰਦਾ ਵੀਰੇ ਵੀਰੇ ਰੋਕ ਲਾ ਵੀਰੇ। ਵੀਰੇ ਰੋਕ ਲਾ। ਅੱਛਾ ਉਹ ਜਿਹੜਾ ਨਹੀਂ ਸੀ ਇੱਕ ਇੰਡੀਅਨ ਦੇ ਇੱਕ ਉਹ ਜਿਹੜੇ ਉਹ ਜਿਨ੍ਹਾਂ ਨੇ ਪਹਾੜ ਕੱਟਿਆ ਸੀ, ਜਿਨ੍ਹਾਂ ਦੀ ਉਹ ਬੇਗਮ ਉੱਪਰੋਂ ਡਿੱਗ ਪਈ ਸੀ ਵਾਈਫ ਪਤਨੀ ਉਹਨਾਂ ਦੀ, ਤੇ ਉਹਨਾਂ ਨੇ ਕਿਹਾ ਮੈਂ ਇੱਥੋਂ ਰਸਤਾ ਕੱਢਣਾ ਤੇ ਉਹਨਾਂ ਨੇ ਕੱਢ ਦਿੱਤਾ ਸੀ ਰਸਤਾ। ਔਰ ਨਵਾਜ਼ੁਦੀਨ ਸਿੱਦੀਕੀ ਸਾਹਿਬ ਦੀ ਫਿਲਮ, ਇਹ ਵੀ ਆਪਣੇ ਇਲਾਕੇ 'ਚ ਨਾ ਇਹਦੀ ਮਸ਼ੂਕ ਸੀ ਇੱਕ, ਉਹ ਇੰਜ ਕਰਕੇ ਚੜੀ ਰਸਤਾ ਨਹੀਂ ਸੀ ਤੋਂ ਡਿੱਗ ਕੇ ਵਿਚਾਰੀ ਉਹ ਫੌਤ ਹੋ ਗਈ। ਤੇ ਹੁਣ ਗੁੱਸੇ 'ਚ ਆ ਗਿਆ, ਇੱਕਦਮ ਜਜ਼ਬਾਤ 'ਚ ਆ ਕੇ ਇਹਨੇ ਕਿਹਾ ਜੀ ਮੈਂ ਵੀ ਇੱਥੋਂ ਰਸਤਾ ਕੱਢਣਾ। ਤੇ ਉਹ 25 30 40 ਪਿੰਡ ਨੇ ਸੁਣ ਵੀ ਲਿਆ, ਗਵਾਹ ਵੀ ਬਣਾ ਲਿਆ। ਹੁਣ ਇਹਨੂੰ ਪਤਾ ਨਹੀਂ, ਇੱਕ ਜਜ਼ਬਾਤ 'ਚ ਆ ਕੇ ਕਹਿਤਾ ਹੁਣ ਤੋੜਨਾ ਸ਼ੁਰੂ ਕੀਤਾ। 3 ਕੁ ਦਿਨ 'ਚ ਨਾ 4 ਇੰਚ ਟੁੱਟਾ ਫਿਰ। ਤੇ ਹੁਣ ਸੋਚ ਵੀ ਰਿਹਾ ਕਿ ਕੋਈ ਗੱਲ ਨਹੀਂ, ਲੇਕਿਨ ਦੇਖ ਰਿਹਾ ਪਿੱਛੇ 20-25 ਬੰਦੇ ਕਹੀ ਜਾ ਰਹੇ ਨੇ ਕਿ ਹਾਂ ਵੀ ਆਸ਼ਕ ਹੋਵੇ ਤੇ ਏਦਾਂ ਦਾ ਵੀ ਹੁਣ ਜਾ ਵੀ ਨਹੀਂ ਸਕਦਾ। ਤੇ ਸੋਹਣਾ ਪਿੱਛੇ ਹੋ ਗਿਆ ਨਾ, ਜਦੋਂ ਥੋੜਾ ਵੱਜਾ ਨਾ ਕਿ ਡੁੱਬੂ ਹੱਥ ਤੇ ਪਿੱਛੇ ਹੋ ਕਹਿੰਦਾ ਭਾਜੀ ਆਪਣੀ ਥੋੜੀ ਲਿਆਓ ਕਿ ਮੇਰੀ ਕੱਲੇ ਦੀ ਮਸ਼ੂਕ ਸੀ। ਧੀਆਂ ਭੈਣਾਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ। ਇਹਨੇ ਸਾਜੀ 3 ਮਹੀਨੇ ਲਾ ਕੇ ਪਹਾੜ ਤੋੜਿਆ, 3 ਮਹੀਨੇ ਲਾ ਕੇ ਪੋਲਾ ਤੋੜਦਾ ਰਿਹਾ, ਅੱਗੇ ਲੋਹੇ ਵਰਗਾ ਪਹਾੜ ਫੇਰ ਖਲੋਤਾ। ਅੱਛਾ ਇਹਨੇ 3 ਕੁ ਦਿਨ ਜਜ਼ਬਾਤ 'ਚ ਤੋੜਿਆ, ਚੌਥੇ ਦਿਨ ਠੰਡਾ ਹੋ ਗਿਆ, ਹਿਸਾਬ ਲਾ ਲਿਆ ਇਹ ਨੀ ਟੁੱਟਣਾ। ਚੌਥੇ ਦਿਨ ਨਾ ਥੋੜੀ ਛੱਡ ਕੇ ਕਹਿੰਦਾ ਲੈ ਫੇ ਭਲੀਏ ਅੱਲਾ ਦਾ ਹੁਕਮ ਜਿੱਦਾਂ ਵੀ। ਨਹੀਂ ਉਹਦੀ ਕਬਰ ਤੇ ਜਾ ਕੇ ਆ ਰਿਹਾ, ਨਹੀਂ ਤਾਂ ਤੂੰ ਚੜੀ ਕੀ ਲੈਣ ਸੀ। ਤੈਨੂੰ ਕਿੰਨੇ ਕਿਹਾ ਸੀ ਪੰਗੇ ਲੈ। ਇਹਦੇ ਹੱਥ ਤੇ ਇੰਜ ਕਰਕੇ ਥੋੜੀ ਵੱਜੀ, ਕਹਿੰਦਾ ਉਹ ਕਿੱਥੇ ਫਸਾ ਗਈ। 3 ਦਿਨ ਪਹਾੜ ਤੋੜਿਆ ਤੇ ਬਾਂਦਰ ਵੀ ਆ ਗਏ ਆਲੇ ਦੁਆਲੇ ਤੇ ਉਹਨਾਂ ਨੂੰ ਵੀ ਸਿਖਾਣ ਡਿਆ ਉਹ। ਮੇਰੀ ਹੈਲਪ ਕਰੋ। ਬਾਂਦਰ ਵੀ ਤਾਂ ਵੇਖ ਕੇ ਚੇਦਾ ਕਰ ਰਿਹਾ। ਪਹਾੜ ਤੋੜ ਕੇ ਰਸਤਾ ਬਣਾ ਰਿਹਾ। ਮੈਂ ਕਿਹਾ ਯਾਰ ਇੰਨਾ ਇਸ਼ਕ ਕਰਦਾ, ਕਹਿੰਦਾ ਨਹੀਂ ਯਾਰ ਵੱਡਾ ਬੋਲ ਕੇ ਫਸਿਆ ਮੈਂ। ਅੱਛਾ ਉਹ ਪਹਿਲੇ ਤਿਲਕੀ ਆ, ਉਹਦਾ ਪੈਰ ਤਿਲਕਿਆ ਵਾ ਤੇ ਫੇਰ ਡਿੱਗੀ ਆ ਤੇ ਫਿਰ ਡਿੱਗਦੀ ਆਈ। ਤੇ 3 ਦਿਨ ਜਦੋਂ ਤੋੜੇ ਨਾ ਕਹਿੰਦਾ ਲਓ ਜੀ ਪੈਰ ਤਿਲਕਣ ਜਿੰਨਾ ਤੇ ਮੈਂ ਰਸਤਾ ਬਣਾ ਲਿਆ। ਅੱਗੋਂ ਜਿਹੜੀ ਮਰ ਗਈ ਉਹਦਾ ਔਖਾ ਹੀ ਆ ਕੰਮ। ਇਹ ਥੱਕ ਕੇ ਨਾ ਗਰਮੀ 'ਚ ਕਿਤੇ ਕੋਈ ਐਂਡ ਥੱਕ ਗਿਆ ਬਹੁਤ ਜ਼ਿਆਦਾ, ਟੇਕ ਲਾ ਕੇ ਕਹਿੰਦਾ ਤੇਰਾ ਮਰਨਾ ਹੀ ਬਣਦਾ ਸੀ। ਨਹੀਂ ਜਦੋਂ ਮਗਰ ਨਸਾ ਆਇਆ ਨਾ, ਇਹਨੇ ਕਿਸੇ ਨੇ ਪੁੱਛਿਆ ਕਿ ਭਾਜੀ ਕਿਹੜੇ ਪਹਾੜ ਤੋਂ ਡਿੱਗੀ ਬੁੱਢੀ ਮੇਰੀ, ਉਹਨਾਂ ਨੇ ਕਿਹਾ ਜੀ ਮਸ਼ੂਕ ਮੇਰੀ, ਉਹਨਾਂ ਨੇ ਕਿਹਾ ਜੀ ਉਸ ਪਹਾੜ ਤੋਂ ਸ਼ੁਰੂ ਹੋ ਗਿਆ। 7 ਮਹੀਨੇ ਬਾਅਦ ਜਦੋਂ ਅੱਧਾ ਪਹਾੜ ਕੱਢਦਾ ਇੱਕ ਬੰਦਾ ਆਇਆ, ਕਹਿੰਦਾ ਯਾਰ ਤੈਨੂੰ ਕਿੰਨੇ ਗਿਆ ਇਸ ਪਹਾੜ ਤੋਂ ਡਿੱਗੀ? ਉਹ ਤੇ ਉਧਰੋਂ ਡਿੱਗੀ ਤੇ ਉਹ ਪਹਾੜ ਉਹ ਤੋਂ ਵੀ 7 ਗੁਣਾ ਵੱਡਾ। ਕਹਿੰਦਾ ਪਰ ਜਾ ਮੇਰੇ ਵੱਲੋਂ ਹੁਣ ਇੱਥੋਂ ਡਿੱਗੀ ਹੈ। ਸਾਡੀ ਨੇ ਪਹਾੜ ਕੱਟ ਕੇ ਰਸਤਾ ਬਣਾਤਾ ਤੇ ਮਸ਼ੂਕ ਨੂੰ ਭੁੱਲ ਗਿਆ, ਉੱਥੇ ਬਾਂਸ ਲਾ ਕੇ ਹਰ ਨੰਗਣ ਵਾਲੇ ਕੋਲੋਂ 20 ਰੁਪਏ ਲੈ ਰਿਹਾ। ਓਏ ਆਹੋ ਪਿਆਰ ਪਿਉਰ ਮੁੱਕ ਗਿਆ। ਉਹਨੇ ਕਿਹਾ ਹੁਣ ਇੰਨੀ ਮਿਹਨਤ ਦਾ ਕੀ ਕਰਾਂ, ਤੇ ਉਹਦੇ ਟੂਲ ਪਲਾਜ਼ਾ ਬਣਾ ਲਿਆ। ਕਹਿੰਦਾ ਜੇ ਮੈਨੂੰ ਪੈਸੇ ਦੇਣੇ ਠੀਕ ਆ, ਤੇ ਉਧਰੋਂ ਜਾਓ ਜਿੱਧਰੋਂ ਮੇਰੀ ਮਸ਼ੂਕ ਗਈ। ਇਹਨੇ ਸਾਜੀ 6 ਮਹੀਨੇ ਲਾ ਕੇ ਪਹਾੜ ਕੱਟਿਆ, ਆਖਰੀ ਇੱਕ ਦੌੜੀ ਮਾਰੀ ਵਿੱਚੋਂ ਲਾਵਾ ਨਿਕਲਣਾ, ਉਹ ਮੂੰਹ ਤੇ ਪਈ ਆ। ਸਾਰੀ ਜ਼ਿੰਦਗੀ ਲਾਤੀ ਪਹਾੜ ਕੱਟਣ ਤੇ ਆਖਰੀ ਟਕਰਾਇਆ ਮਾਰਦਾ। ਉਹ ਮੈਨੂੰ ਨਹੀਂ ਇਹਨੇ ਪਹਾੜ ਕੱਟਿਆ ਬਾਬਾ ਜੀ। ਹੁਣ ਉਹਨੇ ਜਿਹੜਾ ਪਹਾੜ ਕੱਟਿਆ ਸੀ ਨਾ, ਉਹਨਾਂ ਨੇ ਉਹ ਬੜੇ ਕਾਬਲੇ ਇਹਤਰਾਮ ਨੇ, ਔਰ ਉਹਨਾਂ ਦੀ ਉਹ ਇੱਕ ਮਤਲਬ ਨਾ ਕਿਆਮਤ ਤੱਕ ਉਹ ਇੱਕ ਉਹ ਆ
ਲੋਕਾਂ ਵਾਸਤੇ ਨਾ ਮਿਸਾਲ ਆ ਕਿ ਯਾਰ ਇਸ਼ਕ ਹੋਵੇ ਤੇ ਇਦਾਂ ਦਾ, ਉਹ ਵੀ ਬੁੱਢੀ ਨਾ। ਓਏ ਹੈ ਸਹੀ ਗੱਲ, ਸਹੀ। ਕਿਤੇ ਅੱਜ ਕੱਲ ਦਾ ਕੋਈ ਬੰਦਾ ਹੁੰਦਾ ਤੇ ਉਹਨੂੰ ਪਤਾ ਲੱਗਦਾ ਨਾ ਕਿ ਇੱਥੋਂ ਡਿੱਗੀ ਤੇ ਉਹਨੇ ਧੱਕੇ ਨਾਲ ਚੜਾ ਦਿਆ ਕਰਨੇ ਸੀ, ਬੇਗਮ ਇੱਧਰ ਸੇ ਨਿਕਲ ਜਾਓ ਵੀ ਇੱਕ ਤੇ ਤਿਲਕੇ ਸਹੀ। ਉਸਤਾਦ ਜੀ ਮੈਂ ਵੀ ਲੇਕਿਨ ਉਸਤਾਦ ਜੀ ਉਹਦੀ ਮੁਹੱਬਤ ਚੈੱਕ ਕਰ ਕਿੰਨੇ ਸਾਲ ਉਹਨੂੰ ਲੱਗੇ। ਉਹ ਤਾਂ ਆਪਣੀ ਜਗ੍ਹਾ ਤੇ, ਲੇਕਿਨ ਇਹਨੇ ਉਸਤਾਦ ਜੀ ਮਸ਼ਹੂਰ ਕਦੀ ਡਿੱਗੀ ਹੈ, ਇਹਨੇ ਪਹਾੜ ਕੱਟਣਾ ਸ਼ੁਰੂ ਕਰਤਾ। ਹੁਣ ਉਹਨਾਂ ਨੇ ਜਿਹੜਾ ਪਹਾੜ ਕੱਟਿਆ ਸੀ ਨਾ ਉਹ ਰਸਤਾ ਬਣ ਗਿਆ ਸੀ, ਫਿਰ ਅੱਜ ਵੀ ਲੋਕ ਉਧਰੋਂ ਲੰਘਦੇ ਨੇ। ਇਹਨੇ ਆਪਣੀ ਵੱਲੋਂ ਜਦੋਂ ਪੂਰਾ ਪਹਾੜ ਕੱਟ ਲਿਆ, ਅੱਗੋਂ ਉਸ ਤੋਂ 4 ਗੁਣਾ ਵੱਡਾ ਪਹਾੜ ਸ਼ੁਰੂ ਹੋ ਰਿਹਾ ਹੈਗਾ ਉੱਥੋਂ ਹੀ। ਲੋਕੀ ਆ ਕੇ ਉਹਨਾਂ ਨੇ ਕਿ ਚੱਲ ਯਾਰ ਜੇ ਹਿੰਮਤ ਕੀਤੀ ਇਹਨਾਂ ਨੇ ਇਧਰੋਂ ਵੀ ਕੱਢ ਦੇ। ਉਹਨੇ ਕਿਹਾ ਠੀਕ ਹੈ ਇੱਥੋਂ ਤੁਸੀਂ ਆਪਣੀ ਬੁੱਢੀ ਸਿੱਟ ਦਿਓ, ਮੈਂ ਕੱਢ ਦੇਣਾ। ਇਹਨੇ ਉੱਤੇ ਲਿਖ ਕੇ ਨਾ ਇੰਜ ਰਸਤਾ ਜਿਹਾ ਬਣਾ ਕੇ ਉੱਤੇ ਲਿਖਿਆ ਮਸ਼ੂਕ ਕੇ ਯਹਾਂ ਸੇ ਗਿਰਾਏ, ਸੌਖੇ ਪਹਾੜ ਤੇ ਲਿਖਿਆ। ਨਹੀਂ ਉਹਨੇ ਗਲਤੀ ਕੀਤੀ, ਉਹਨੂੰ ਸਿਰਫ ਇੱਕ ਸਾਈਨ ਬੋਰਡ ਲਾ ਦੇਣਾ ਚਾਹੀਦਾ ਸੀ ਖਤਰਨਾਕ, ਨਾ ਆਵੇ ਕੋਈ। ਨਹੀਂ ਫੈਸਲ ਸਾਹਿਬ ਉਹਨੇ ਕਿਹਾ ਜੀ, ਉਹਨੇ ਕਿਹਾ ਇਹ ਔਖ ਮੇਰੀ ਬੁੱਢੀ ਗਈ ਆ, ਅਗਰ ਇਹ ਰਸਤਾ ਹੁੰਦਾ ਤੇ ਉਹਨੇ ਬਚ ਜਾਣਾ ਸੀ। ਨਾਲੇ ਉਹਨੇ ਰਸਤਾ ਅਬੂਰ ਕਰਕੇ ਆਪਣੇ ਦੂਸਰੀ ਸਾਈਡ ਤੇ ਜਾਣਾ ਸੀ ਉਹਦੇ ਨਾਲ, ਆਪਣੀ ਬੀਵੀ ਦੇ ਨਾਲ। ਬੀਵੀ ਗਿਰ ਗਈ, ਬੀਵੀ ਮਰ ਗਈ। ਉਹਨੇ ਕਿਹਾ ਪਹਾੜ ਕਿ ਕਿਸੇ ਹੋਰ ਦੀ ਬੀਵੀ ਮਰ ਜੇ ਜਿਹੜਾ ਆਪਣੀ ਮੁਹੱਬਤ ਦੇ ਵਿੱਚ, ਫਿਰ ਉਹਨੇ ਕਿਹਾ ਇਹਨੂੰ ਕੱਟੋ। ਨਹੀਂ ਐਡੇ ਨਹੀਂ ਸੀ ਕਿਸੇ ਹੋਰ ਦੀ ਮਰ ਜੇ, ਏਦਾਂ ਹੁੰਦਾ ਤੇ ਫਿਰ। ਲੇਕਿਨ ਉਹ ਜਦੋਂ ਉਹ ਮਰੀ ਆ ਨਾ, ਉਦੋਂ ਉਹਨੂੰ ਜੋਸ਼ ਮਿਲਿਆ, ਤੇ ਇਹ ਮੈਂ ਕਹਿਣਾ ਉਹਨੂੰ ਉਹ ਮਿਲਿਆ ਕਿ ਵੀ ਮੈਂ ਜਜ਼ਬਾ। ਤੇ ਦੂਜੀ ਗੱਲ ਇਹ ਹੈ ਉਸਤਾਦ ਜੀ ਕਿ ਭਾਣੇ ਤੁਸੀਂ ਦੇਖੋ, ਅੱਛਾ ਯਾਰ ਇਦਾਂ ਨਹੀਂ ਹੋਇਆ ਕਿ ਜਦੋਂ ਕੱਟ ਰਹੇ ਸੀ, ਯਾਨੀ ਮਹੀਨਾ 2 ਮਹੀਨੇ 3 ਮਹੀਨੇ, ਤੇ ਗੌਰਮੈਂਟ ਨੇ ਆ ਕੇ ਹੈਲਪ ਕਰਦੀ ਹੋਵੇ ਕਿ ਭਾਜੀ ਅਸੀਂ ਟ੍ਰੇਨਾਂ ਲਾ ਕੇ ਕਰੇਨਾਂ ਲਾ ਕੇ ਕੱਢ ਦਿੰਦੇ, ਚਲੋ ਤੁਹਾਡਾ ਅਸੀਂ ਪੂਰਾ ਕਰ ਦਿੰਦੇ। ਲੇਕਿਨ ਹੋ ਸਕਦਾ ਉਹਨਾਂ ਨੇ ਨਾ ਮੰਨਿਆ ਹੋਵੇ, ਉਹਨਾਂ ਨੇ ਨਹੀਂ ਇਸ ਪਹਾੜ ਨੂੰ, ਯਾਨੀ ਦੇ ਪਹਾੜ ਦੇ ਨਾਲ ਟੱਕਰ ਲਾ ਲਈ। ਇੱਕ ਬੰਦਾ ਜਦੋਂ ਪਾਵਰਫੁਲ ਹੁੰਦਾ ਤੇ ਫਿਰ ਕਿੰਨਾ ਪਾਵਰਫੁਲ ਹੁੰਦਾ। ਜੀ ਇਹ ਚੈੱਕ ਕਰ ਤੂੰ ਕਿ ਪਹਾੜ ਦੇ ਨਾਲ ਮੈਂ ਧੱਕਾ ਲਾ ਲਿਆ ਉਹਨੇ। ਪਹਾੜ ਉਗਦੇ ਨੇ ਉਸਤਾਦ ਜੀ। ਹਾਂਜੀ ਉਸਤਾਦ ਜੀ ਨੇ ਕਿਹਾ ਮੈਂ ਬਣਾਵਾਂਗਾ ਰਸਤਾ, ਤੇ ਸ਼ਾਮ ਨੂੰ ਹੀ ਬੱਸ ਕੀਤਾ। ਉਹ ਕਹਿੰਦੇ ਕੀ ਹੋਇਆ? ਕਹਿੰਦਾ ਆਰੀ ਬਲੇਡ ਦੀ ਸਾਈਡ ਹੀ ਮਰ ਗਈ, ਮੈਂ ਗਈ ਆਰੀ ਬਲੇਡ। ਅਰੇ ਥੋੜੇ ਨਾ ਕਰਨਾ ਸੀ ਤਾਂ ਆਰੀ ਬਲੇਡ ਦਾ ਥੋੜਾ ਨਹੀਂ ਪਹਾੜ ਨਾਲ ਧੱਕਾ ਲਾ ਲਿਆ ਤੇ ਦੂਣੀ ਦੇ ਪਹਾੜ ਨਾਲ ਲਾ ਲਿਆ। ਇੱਕ ਦੂਣੀ 2 ਦੂਣੀ 4 ਵਾਲਾ ਪਹਾੜ। ਇਹ ਬੁੱਢੀ ਆਪਣੀ ਨੂੰ ਆ ਕੇ ਕਹਿੰਦਾ ਵੇਖ ਮੈਂ ਤੇਰੇ ਲਈ ਪਹਾੜ ਕੱਟ ਕੇ ਆਇਆ, ਤੇ ਕਹਿੰਦੀ ਮੈਂ ਨਹੀਂ ਤੇਰੇ ਲਈ ਮਸਲ ਚੌਲ ਪਕਾਏ। ਨਾਲ ਹੀ ਉਹਦੇ ਪੈਰਾਂ 'ਚ ਡਿੱਗ ਪਿਆ। ਅੱਛਾ ਇਹ ਐਸਾ, ਇਹਦਾ ਉਲਟਾ ਜ਼ੇਨ ਆ। ਇਹਦੀ ਬੁੱਢੀ ਰੋਜ਼ ਨਾ ਪਹਾੜ 'ਚ ਰਸਤਾ ਬਣਿਆ ਸੀ, ਤੇ ਉਧਰੋਂ ਲੰਘ ਜਾਂਦੀ ਸੀ ਤੇ ਕਹਿੰਦਾ ਤਾਂ ਮੈਂ ਕਿੱਦਾਂ ਹਿਸਾਬ ਲਵਾਂ, ਤੇ ਪੱਥਰ ਚੁੱਕ ਲਿਆ ਕੇ ਰਸਤਾ ਬੰਦ ਕਰਕੇ ਉਹਨੂੰ ਪਹਾੜ ਦੇ ਨਾਲ ਜੋੜਦਾ ਹੈਗਾ ਵੀ ਇਹ ਵੀ ਤੋਂ ਤਿਲ ਕੇ ਜਾ ਕੇ ਘਰ ਜਾ ਕੇ ਕਹਿੰਦੇ ਕਿ ਆ ਤੇ ਮੈਂ ਤੇਰੇ ਲਈ ਪਹਾੜ ਕੱਟ ਕੇ ਆਇਆ। ਕਹਿੰਦੀ ਆਹ ਉੱਥੋਂ ਹੱਥ ਹੋ ਗਿਆ, ਉੱਥੇ ਬਹਿ ਜਾ। ਨਹੀਂ ਉਹ ਜੇ ਜੀਂਦੀ ਸੀ ਤੇ ਫਿਰ ਇਹਨੇ ਕਾਹਤੋਂ ਪਹਾੜ ਕੱਟਣਾ ਸੀ। ਜਿੰਦੀ ਵੀ ਸੀ, ਬਿਰਲੀ ਮਰ ਗਈ ਸੀ ਹਨਾ। ਇਹਦੀ ਬੁੱਢੀ ਕਹਿੰਦੀ ਉਹ ਵੇਖਾ ਉਹ ਵੀ ਪਹਾੜ ਕੱਟਿਆ, ਤੂੰ ਵੀ ਮੇਰੇ ਲਈ ਪਹਾੜ ਕੱਟ। ਇਹਨੇ ਉਹਦੀ ਕੇਬਲ ਕੱਟਦੀ। ਕਹਿੰਦਾ ਸਾਰੀ ਦਿਨ ਫਿਲਮਾਂ ਵੇਖਦੀ ਹੋਰ ਕੀ। ਨਹੀਂ ਕਹਿੰਦਾ ਮੈਂ ਵੀ ਬੇਗਮ ਤੇਰੇ ਵਾਸਤੇ ਪਹਾੜ ਕੱਟਣਾ। ਕਹਿੰਦੀ ਪਹਿਲੇ ਕੇਬਲ ਕੱਟੀ ਗਈ, ਉਹਦਾ 200 ਦੇ ਗਿਆ। ਕਹਿੰਦਾ ਜੀ ਮੈਂ ਬੇਗਮ ਤੇਰੇ ਵਾਸਤੇ ਪਹਾੜ ਕੱਟਣਾ ਵਾ ਤੇ ਉਹਦੇ ਵਾਲ ਕੱਟਦੇ। ਇਹ ਮੇਰੇ ਵਾਸਤੇ ਪਹਾੜ ਆ, ਹਰ ਮਹੀਨੇ ਨਵਾਂ ਸ਼ੈਂਪੂ। ਕਹਿੰਦਾ ਜਾਨੂ ਮੈਂ ਤੇਰੇ ਲਈ ਪਹਾੜ ਕੱਟਣਾ ਵਾ, ਤੂੰ ਵੀ ਆਪਣੇ ਅੱਬੂ ਨੂੰ ਕਹਿ ਮੇਰੇ ਲਈ ਕੋਈ ਕਲੂਨੀ ਕੱਟੇ। ਮੰਗ ਰਿਹਾ ਉਹਦੇ ਕੋਲ। ਕਹਿੰਦਾ ਮੈਂ ਤੇਰੇ ਲਈ ਪਹਾੜ ਕੱਟਣਾ। ਕਹਿੰਦੀ ਪਹਿਲਾਂ ਆਪਣੇ ਅੰਦਰੋਂ ਇੱਕ ਛੋਟੀ ਜਿਹੀ ਪੱਥਰੀ ਤੇ ਕਢਾਇਆ। ਯਾਰ ਨਹੀਂ ਸਾਜੀ ਮੁਹੱਬਤ ਦੇ ਵਿੱਚ, ਬੀਵੀ ਦੀ ਮੁਹੱਬਤ 'ਚ ਬਹੁਤ ਅੱਛਾ ਮਿਸਾਲ ਹੀ ਬਹੁਤ ਅੱਛੀ। ਸਾਜੀ ਉਹ ਵੀ ਫਾਈਨਲ ਕੰਮ ਹੋਇਆ ਉਹਨਾਂ ਨੇ ਜਿਹੜੇ ਨੇ, ਕਿਆ ਬਾਤ। ਹਾਂ ਉਹ ਪਤਾ ਨਹੀਂ ਕਿੰਨੇ ਸਾਲ ਲੱਗੇ ਹੋਣੇ, ਕੀ ਉਸ ਬੰਦੇ ਦੀ ਸਵੇਰ ਤੋਂ ਰਾਤ ਤੱਕ ਡਿਊਟੀ ਹੋਣੀ ਵੀ ਮੈਂ ਹੁਣ ਇੰਨਾ ਤੋੜ ਲਿਆ ਔਰ ਉਹਨੇ ਕੱਢਤਾ ਰਸਤਾ ਯਾਰ। ਔਰ ਰੱਬ ਨੇ ਉਹਨੂੰ ਜ਼ਿੰਦਗੀ ਵੀ ਪੂਰੀ ਦਿੱਤੀ ਨਾ, ਵੇਖ ਲੈ। ਮੁਹੱਬਤ ਦੀ ਗੱਲ ਇਹ ਨਹੀਂ ਕਿ ਇੱਕ ਮੈਂ ਫਿਲਮ ਵੇਖੀ ਸੀ, ਉਹਦੇ ਵਿੱਚ ਵੀ ਮੀਆਂ ਬੀਵੀ ਉਹ ਨਾ ਠੀਪਾ ਸਿੱਟਣ ਜਾਂਦੇ ਨੇ। ਉਹ ਕੁੜੀ ਠੀਪਾ ਸਿੱਟਦੀ ਤੇ ਉਹ ਬੰਦਾ ਵੜ ਕੇ ਵਿੱਚੋਂ ਕੱਢ ਕੇ ਲਿਆਂਦਾ ਹੈਗਾ। ਕਿੱਥੋਂ? ਦਰਿਆ ਚੋਂ, ਦਰਿਆ ਨੀਲ ਦੇ ਵਿੱਚ। ਉਹ ਇੱਕ ਜਗ੍ਹਾ ਜੀ ਬਣਾਈ ਹੋਈ ਹੈ ਉਹਨਾਂ ਨੇ, ਤੇ ਉਹ ਬੀਵੀ ਜਿਹੜੀ ਹੁੰਦੀ ਹੈ ਨਾ, ਉਹ ਛਿਪਾ ਸਿੱਟਦੀ ਹੈ। ਖਾਮੰਦ ਅਗਰ ਕੱਢ ਲਿਆਵੇ ਤੇ ਉਹਨਾਂ ਦਾ ਜਨਮ ਦਾ ਸਾਥ ਹੁੰਦਾ ਵਾ। ਉਹ ਭਾਈ ਬੋਤਾ ਮਾਰ ਕੇ ਵਿੱਚੋਂ। ਮੈਂ ਤੁਹਾਨੂੰ ਦੱਸਿਆ ਨਹੀਂ, ਮੁਨੱਵਰ ਦੀ ਸਾਦੀ ਫਿਲਮ ਸੀ, ਇੱਕ ਸੀਨ ਹੈ, ਇੱਕ ਗੰਦਾ ਨਾਲਾ। ਉਹ ਕੁੜੀ ਨਾ ਮਸ਼ੂਕ ਉਹਨਾਂ ਦੇ ਉੱਤੇ ਦੁਪੱਟਾ ਸੁੱਟ ਦਿੰਦੀ ਤੇ ਕਹਿੰਦੀ ਜੇ ਤੂੰ ਮੇਰੇ ਨਾਲ ਸੱਚੀ ਮੁਹੱਬਤ ਕਰਦਾ ਨੇ ਜੇ ਦੁਪੱਟਾ ਕੱਢ ਕੇ ਲਿਆ। ਤੇ ਉਹ ਗੰਦਾ ਨਾਲਾ ਫੁੱਲ ਭਾਈ ਜਿਹੜੀ ਚਾਲ ਮਾਰ ਦਿੰਦੇ ਵਿੱਚ, ਚਾਲ ਮਾਰ ਕੇ ਦੁਪੱਟਾ ਲੈ ਕੇ ਬਾਹਰ ਦੇ ਸਾਰੇ ਲਿਬੜੇ ਨੇ, ਤੇ ਬਾਹਰ ਕਹਿੰਦੇ ਮਰ ਜਾਣੀ ਹੈ।
50 ਰੁਪਈਆਂ ਦੇ ਦੁਪੱਟੇ ਦਾ ਵਸਾ ਨਹੀਂ ਖਾਦਾ, ਮੈਂ 350 ਵਾਲੀ ਜੁੱਤੀ ਵਿੱਚ ਪੁੱਲ ਆਇਆ। ਮਨਵਰ ਦੀ ਖੂਹ ਦੀ ਗੱਲ ਹੈ। ਆਹ ਖੂਹ ਨਾ ਵਰੀ ਮਜ਼ਾ ਕਿੰਨੇ ਦੀ ਜੁੱਤੀ ਵਿੱਚ ਪੁੱਲ ਆਇਆ ਕਰ ਲੈ ਪੁੱਲ ਆਇਆ ਜਿਵੇਂ ਉੱਥੇ ਬੈਠੇ ਸੀ ਜਾ ਕੇ। ਨਹੀਂ ਉਹ ਠੀਪੇ ਵਾਲੇ ਕੋ ਵੀ ਬੜੀ ਉਸਤਾਦ ਜੀ ਤਕਨੀਕ ਹੈ ਓਏ ਬੜੇ ਬੜੇ ਹੁੰਦੇ ਨੇ ਉਹ ਬੜੇ ਬੜੇ ਰਸਮਾਂ ਨੇ ਕਿ ਵਿਆਹ ਤੇ ਕੀ ਕਰਦੇ ਨੇ ਲੋਕੀ, ਲਾੜੇ ਨਾ ਤੇ ਉਹਦੇ ਪਿਓ ਨਾਲ ਤੇ ਮਾਂ ਪਿਓ ਨਾਲ ਬੜੇ ਬੜੇ ਰਸਮਾਂ ਨੇ, ਮਾਰਦੇ ਕੁੱਟਦੇ ਨੇ, ਪਤਾ ਨਹੀਂ ਕੀ ਕਰਨਾ। ਇੱਕ ਮੁਹੱਬਤ ਦੀ ਖਾਤਰ, ਦੂਸਰਾ ਪੇਟ ਦੀ ਖਾਤਰ ਵੀ ਉਸਤਾਦ ਜੀ। ਨਹੀਂ ਵਿਆਹ ਦੇ ਰਸਮਾਂ ਨੇ ਦੁਨੀਆ 'ਚ ਬਹੁਤ ਬਹੁਤ। ਆਹੋ ਸਾਜੀ ਇਹਨੇ ਵੀ ਕੀਤਾ, ਇਹਦੀ ਮਸ਼ੂਕ ਨੇ ਟੀਪਾ ਸੁੱਟਿਆ, ਇਹਨੇ ਕਾ ਫੜ ਕੇ ਲੈ ਗਿਆ ਵਿੱਚ ਨਹਿਰ ਉੱਤੇ ਇੱਕ ਪਿਸਟਲ ਫੜ ਲਿਆ, ਉੱਤੋਂ ਪੁਲਿਸ ਆ ਗਈ ਕਹਿੰਦੇ ਨਜਾਇਜ਼ ਪਿਸਟਲ ਤੇਰੇ ਕੋਲ। ਨਹੀਂ ਇਹਦੀ ਮਸ਼ੂਕ ਨੇ ਠੀਪਾ ਸੁੱਟਿਆ, ਠੀਪਾ ਲੈ ਕੇ ਤੇ ਉਧਰ ਨੂੰ ਵਾਪਸ ਨਹੀਂ ਆਇਆ, ਅੱਗੋਂ ਉਹਦੇ ਨਿਕਲ ਕੇ ਦੂਜੇ ਕਿਨਾਰੇ ਤੋਂ ਕਰੇਲਾ ਪਾਪੜ ਲੈ ਕੇ ਨਾ ਪੰਜਾਂ ਦਾ ਉਹ ਖਾਂਦਾ ਆ ਰਿਹਾ। ਕਹਿੰਦੀ ਤੂੰ ਕਿੱਧਰ? ਕਹਿੰਦਾ ਮੈਂ ਲੱਭ ਲਿਆ ਸਿਆਲ। ਹਾਂਜੀ ਇਹਦੀ ਮਸ਼ਹੂਰ ਨਾ ਠੀਪਾ ਲੈ ਕੇ ਤੇ ਇਹਨੂੰ ਦਰਿਆ ਦੇ ਨਾਲ ਤੁਰ ਰਹੀ ਆ। ਇਹ ਕਹਿੰਦਾ ਸੁੱਟ, ਕਹਿੰਦੇ ਨਹੀਂ ਉਹ ਅੱਗੇ ਮਗਰਮੱਛਾਂ ਵਾਲੀ ਸਾਈਡ, ਮਗਰਮੱਛਾਂ ਵਾਲੀ ਸਾਈਡ ਤੇ। ਇਹਦੀ ਮਸ਼ੂਕ ਨੇ ਉਸਤਾਦ ਜੀ ਨਹਿਰ ਜੰਜ ਕੇ ਟੀਪਾ ਸੁੱਟਿਆ, ਕਹਿੰਦਾ ਨਹੀਂ ਮੇਰਾ ਗੰਦੇ ਨਾਲੇ ਦਾ ਐਕਸਪੀਰੀਅੰਸ। ਇਹ ਆਪਣੀ ਮਸ਼ੂਕ ਨੂੰ ਕਹਿੰਦਾ ਹੁਣ ਸੁੱਟਣਾ ਨਹੀਂ ਟੀਪਾ, ਮੈਂ ਨਾਲ ਟਿੱਕੀ ਖਾਣੀ। ਇੰਜ ਕਰਕੇ ਉਹਨੇ ਠੀਪਾ ਸੁੱਟਿਆ ਵਾ, ਇਹ ਤੁਹਾਨੂੰ ਲੱਭ ਕੇ ਤੇ ਪਰਲੇ ਦੇ ਬੰਦੇ ਜਾ ਕੇ ਕੈਪਟਨ ਬੀਨਦੇ ਆ। ਉਹ ਸਾਹਮਣੇ ਸਿਗਲ ਲੱਗ ਇੰਜ ਕਰਕੇ ਟੀਪਾ ਸਿੱਟੇ ਤੇ ਵਾਪਸ ਲਿਆ ਕੇ ਤੇ ਉਹਨੂੰ ਦੇਣ ਨਹੀਂ ਰਿਹਾ। ਮੈਂ ਲੈ ਕੇ ਆਇਆ ਐਵੇਂ ਇਹ ਮੇਰਾ ਵਾ। ਉਹ ਪੰਜਾਂ ਦਾ ਟੀਪਾ ਸੁੱਟਣ ਨਹੀਂ ਕਹਿੰਦਾ, ਅੱਜ ਕੋਈ 100 ਵਾਲਾ ਸੁੱਟਦੇ। ਇਹ ਮਸ਼ੂਕ ਨੇ ਠੀਪਾ ਸਿੱਟੇ, ਇੰਨੀ ਮਿਹਨਤ ਨਾਲ ਥੱਲੋਂ ਕੱਢ ਕੇ ਲਿਆਇਆ। ਉਹ ਕਹਿੰਦੀ ਮੈਂ 2 ਸਿੱਟੇ। ਦੂਜਾ ਕਿੱਥੇ ਹੈ? ਭਾਈ ਬਿਗ ਸ਼ੋ ਮਾੜਾ ਬੰਦਾ ਯਾਰ। ਲੈ ਬਿਗ ਸ਼ੋ ਤਾਂ ਬਟਿਸਟਾ। ਅੱਛਾ ਫਿਰ ਆਖਰੀ ਸ਼ੋ ਗੁੜੋਏ ਵਾਲੇ ਦਾ ਮੈਨੂੰ ਪਤਾ ਹੀ ਨਹੀਂ। ਅੱਛਾ ਆਖਰੀ ਸ਼ੋ ਹਾਂਜੀ ਓਕੇ ਲੱਗੇ। नहीं उस्ताद जी फैसल फैसल जी हमारे शो की जान है फैसल साहब। यार एक मैसेज बंदे ने करता यार, यही गल तेन मैं उस मैसेज तो एक दिन पहले कही सी। उस्ताद जी उदों भी मैं दिल ते लाई सी गल, मौका ही नहीं मैनूं मिलिया। उस्ताद जी मैं फैसल साहब के बगैर जीरो, ये तो फैसल साहब सही फैसल भाई आप बड़े यार। क्योंकि तू मुड़ के किनू कहेगा गल झूठी सुनाउण लग्या, कहेगा अब अफरीद नूं पुछो उत्थे सी, ये किनू कहेगा? नहीं ये तो करना ही नहीं उस्ताद जी, करना ही नहीं जदों। हाँ सही। अच्छा थिएटर शुरू कर लेना। नहीं उस्ताद जी थिएटर दी तो मैं तुहाडे नाल ज़बान कीती है, फिर मैं नहीं करांगा, सिर्फ ईद दे, शायद ईद ते करा। ईद ते और बाकी साल नहीं यार मैं थिएटर ते कमिट कीती, उस्ताद जी नूं ज़ुबान देती है कि उस्ताद जी तुसीं सानूं कोई ऐसा वैसा काम करदे नहीं देखोगे। मैं उस्ताद जी ज़ुबान ते पूरा उतरन वाला। फैसल साहब जान दिया करो गुस्से नूं। उस्ताद जी तुसीं भी पता तू झूठ बोलदा ना, मैं सच बोलना वा ते फिर तेनू तकलीफ होनी। उस्ताद जी तुसीं सच, तू थिएटर ते गया बाद च 2-3 दिन? मैं कदे भी नहीं गया। जे उस तो बाद तू गया, मैं याद कर तू वापस आ गया सी, तू कह उस्ताद जी नहीं उत्थे मेरा हिसाब नहीं लगदा। नहीं उस्ताद जी गया सी ना? नहीं उस्ताद जी। ओए अल्लाह मां, उस्ताद जी तुसीं क्यों ਤੇ ਫਿਰ ਕਿਉਂ ਝੂਠ ਬੋਲਦਾ ਤੂੰ ਮੈਂ ਵੱਡੀਆਂ ਵੱਡੀਆਂ ਕਿਉਂ ਛੱਡਦਾ, ਫਿਰ ਮੈਨੂੰ ਸੱਚ ਯਾਦ ਆ ਜਾਂਦਾ। ਤੁਹਾਨੂੰ ਵੀ ਸੱਚ ਯਾਦ ਆ? ਤੁਸੀਂ ਕਰ ਲਓ ਇੱਕ ਵਾਰੀ ਖੁੱਲ ਕੇ ਉਸਤਾਦ ਜੀ ਕਰ ਲਓ, ਜੋ ਕਹਿਣਾ ਜਾ ਰਹੇ ਹੋ ਕਹਿ ਦਿਓ ਉਸਤਾਦ। ਯਾਰ ਹੁਣ ਤੇਰਾ ਆਖਰੀ ਸ਼ੋ ਮੈਂ ਕਹਿ ਰਿਹਾ ਆਖਰੀ ਹੈ, ਕਹਿ ਦਿਓ ਫਿਰ ਉਸਤਾਦ ਜੀ। ਆਖਰੀ ਚ ਵੀ ਰਹਿੰਦੀ ਹੁਣ ਦਿਲ ਦੀਆਂ ਗੱਲਾਂ ਇੱਥੇ ਲੈ। ਨਹੀਂ ਤੁਸੀਂ ਤਾਜੀ ਕੋਈ ਨਹੀਂ ਕਿ ਮੈਨੂੰ ਵੀ ਪਤਾ ਹੋਵੇ, ਮੈਂ ਕਮ ਤੋਂ ਕਮ ਜ਼ਮੀਰ ਅਗੇ ਤੇ ਮੁਤਮਈਨ ਹੋਵਾਂਗੇ, ਸਹੀ ਕਰਕੇ ਆਇਆ ਕੁਛ ਤੇ ਕਹੋ ਮੈਨੂੰ। ਜ਼ਮੀਰ ਅੱਗੇ ਕਿੱਥੇ ਤੂੰ ਮੁਤਮਈਨ ਹੋਣਾ ਵਾ? ਮੈਂ ਜ਼ਮੀਰ ਅਗੇ ਮੁਤਮਈਨ ਹੀ ਆ, ਸ਼ੁਕਰ ਅੱਲਾਹ ਦਾ। ਯਾਰ ਤੂੰ ਜੋ ਮਰਜ਼ੀ ਚੰਗਾ ਕੰਮ ਕਰੀ ਜਾ, ਹੁਣ ਤੇਰਾ ਜ਼ਮੀਰ ਇਦਾਂ ਦਾ ਉਹਨੇ ਕਹਿਣਾ ਭਾਈ ਮੈਂ ਮੁਤਮਈਨ ਹੀ ਨਹੀਂ। ਸਹੀ ਹੈ ਉਸਤਾਦ ਜੀ। ਮੈਂ ਜੇ ਬੰਦਾ ਕਹਿੰਦਾ ਠੀਕ ਹੈ ਤੂੰ ਕਰ ਲਿਆ ਲੇਕਿਨ ਮੈਂ ਮੁਤਮਈਨ ਨਹੀਂ ਹੈਗਾ, ਉਸਤਾਦ ਜੀ ਉਦੋਂ ਕੀ ਕਰੇਗਾ ਫਿਰ ਜ਼ਮੀਰ? ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ, ਮੈਂ ਜਦੋਂ ਵੀ ਕੋਈ ਗਲਤ ਗੱਲ ਕਰਦਾ ਮੇਰਾ ਝੰਜੋੜਦਾ ਮੈਨੂੰ ਜ਼ਮੀਰ ਮੇਰਾ ਮੈਨੂੰ ਝੰਜੋੜਦਾ। ਹਰ ਸੂਟ ਨੂੰ ਵੱਟ ਪਏ ਹੁੰਦੇ ਆ। ਝੰਜੋੜਦਾ ਕਦੀ ਹਰ ਸੂਟ ਨੂੰ ਵੱਟ ਪਏ ਝੰਜੋੜਦਾ ਵੱਟ ਪੈ ਜਾਂਦੇ ਆ। ਚਲੋ ਕੋਈ ਗੱਲ ਨਹੀਂ, ਕੋਈ ਉਹਦਾ ਸਟਾਈਲ ਆ ਯਾਰ, ਜਿਵੇਂ ਤੇਰਾ ਇੱਕ ਸਟਾਈਲ ਆ, ਉਹਦਾ ਵੀ ਸਟਾਈਲ ਆ, ਉਹਦਾ ਵੀ ਸਟਾਈਲ। ਤੈਨੂੰ ਕੀ ਤਕਲੀਫ ਆ ਉਹਦੀ? ਜ਼ਮੀਰ ਝੰਜੋੜਦਾ। ਜਦੋਂ ਇਨਸਾਨ ਨੇ ਕੁਛ ਵੀ ਕਰਨਾ ਹੋਵੇ ਨਾ, ਪਹਿਲੇ ਉਹਦਾ ਜ਼ਮੀਰ ਦੀ ਆਵਾਜ਼ ਹੁੰਦੀ ਤੇ ਫਿਰ ਉਹ ਕਰਦਾ। ਇਹਦਾ ਜ਼ਮੀਰ ਝੰਜੋੜਦਾ, ਕੁਛ ਨਾ ਕਰੀ ਰਾਮ ਨਾ ਬੇਟਾ ਜ਼ਮੀਰ ਨੇ ਇਹਨੂੰ ਥੋੜਾ ਜਿਹਾ ਝੋੜਿਆ, ਇਹਦੇ ਨਕਲੀ ਦੰਦ ਪਾੜੇ। ਭਾਜੀ ਨੇ ਡੇਢ ਤਾਂ ਚੱਲਾ ਮਸ਼ੂਕ ਨਾ ਫਿਰ ਨਾ ਕਿਤੇ ਆਈਸਕ੍ਰੀਮ ਖਾਣ, ਮੈਡੀਕਲ ਸਟੋਰ ਤੇ ਜਾ ਕੇ ਕਹਿੰਦਾ ਯਾਰ ਨੀਂਦ ਦੀ ਗੋਲੀ ਦੇ,
ਲੇਕਿਨ ਜਿਹੜੀ ਸਿਰਫ ਜ਼ਮੀਰ ਨੂੰ ਸੁਹਾਉਂਦਾ 1 ਘੰਟੇ ਆਸ ਮੈਂ ਜਾਗਦਾ ਰਵਾਂ। ਉਹਨੇ ਕੋਤੇ 4-5 ਗੋਲੀਆਂ ਇਕੱਠੀਆਂ ਖਾ ਲਈਆਂ ਭਾਈ, ਉਹ ਮਰ ਗਿਆ। ਇਹਦਾ ਜ਼ਮੀਰ ਇੰਨਾ ਇਹਨੂੰ ਝੰਜੋੜਦਾ ਸੀ, ਵਿੱਚੋਂ ਕੜ ਦੀ ਆਵਾਜ਼ ਆਉਂਦੀ। ਇਹਨਾਂ ਦਾ ਜ਼ਮੀਰ ਯਾਰ ਮੋਟਰਸਾਈਕਲ ਤੇ ਜਾ ਰਿਹਾ ਤੇ ਜ਼ਮੀਰ ਵਿੱਚ ਝੰਜੋੜਿਆ, ਨਾਲ ਕਾਰ 'ਚ ਵੱਜਿਆ। ਇਹਨਾਂ ਦੇ ਜ਼ਮੀਰ ਨੇ ਇਹਨਾਂ ਨੂੰ ਇੰਨਾ ਝੰਜੋੜਿਆ, ਉੱਤੇ ਪਰਚਾ ਕਰਾਉਣ ਨਿਕਲ ਗਏ। ਸੌਰੀ ਫੈਸਲ ਯਾਰ ਮੈਂ ਜੈਨੂਇਨ ਕਹਿ ਰਿਹਾ, ਮੇਰੇ ਕੋਲ ਨਹੀਂ ਗਲਤ ਗੱਲ ਹੁੰਦੀ, ਨਾ ਗਲਤ ਕੰਮ ਹੁੰਦਾ, ਨਾ ਮੇਰੇ ਕੋਲ ਬੇਵਫਾਈ ਹੁੰਦੀ। ਮੇਰਾ ਜ਼ਮੀਰ ਉਸੇ ਟਾਈਮ ਮੈਨੂੰ ਰੋਕ ਦਿੰਦਾ ਕਿ ਨਹੀਂ ਵੀ ਗਲਤ ਗੱਲ ਹੈ। ਲਾਲ ਕਪੂਰ ਸਾਹਮਣੇ ਹੀ ਬੈਠਾ ਵਾ ਉਸਤਾਦ ਜੀ, ਇਹਨੇ ਮੇਰੇ ਕੋਲ ਖੁਦ ਮੈਨੂੰ ਮੈਂ ਕੀ ਯਾਰ ਮੈਂ ਕਰਾਂ, ਜਦੋਂ ਮੈਨੂੰ ਮਰਵਾ ਨਾ ਦੇ ਉਹਦੇ ਕੋਲ। ਉਹ ਨਹੀਂ ਯਾਰ, ਮੈਂ ਇਹਦੇ ਕੋਲੋਂ ਖਾਣੀਆਂ ਬੜੀਆਂ ਨੇ। ਉਸਤਾਦ ਜੀ ਨੂੰ ਸਮਝਾ ਲਓ, ਪਤਾ ਕਿ ਇਹਨੇ ਮੇਰੇ ਮਾਰ ਦੇਣੀ ਹੈ ਜੀ। ਨਹੀਂ ਉਸਤਾਦ ਜੀ ਜੈਨੂਇਨ ਗੱਲ, ਤੁਸੀਂ ਐਵੇਂ ਉਹਦਾ ਕਿਉਂ ਕਰਾਈ ਜਾਂਦੇ ਹੋ? ਉਹਨੂੰ ਮੇਰੀ ਉਹਦੀ ਲੜਾਈ ਕਰਾ ਦੇਣੀ ਤੁਸੀਂ। ਭਾਜੀ ਉਹਨੇ ਆਪੇ ਹੀ ਦੱਸਿਆ ਸੀ ਉਸਤਾਦ ਜੀ ਮੈਨੂੰ ਨਹੀਂ ਫੈਸਲ ਸਾਹਿਬ ਉਸਤਾਦ ਜੀ, ਅਸੀਂ ਵੈਸੇ ਇਹਨਾਂ ਦਾ ਜਿਹੜਾ ਲਬਾਦਾ ਉੜਿਆ ਨਾ, ਉਹ ਅਸੀਂ ਕਦੀ ਵੀ ਐਕਸਪੋਜ਼ ਨਹੀਂ ਕਰ ਸਕਦੇ। ਇਹ ਇਸ ਕਦਰ ਮੰਝੇ ਹੋਏ ਆਰਟਿਸਟ ਨੇ, ਠੀਕ ਹੈ। ਤੁਸੀਂ ਆ ਉਹਨਾਂ ਦੇ ਉਹਦੀ ਸ਼ਕਲ ਵੇਖ ਲਓ ਤੇ ਉਹਦੇ ਅੰਦਰ ਵੇਖ ਲਓ, ਜ਼ਮੀਨ ਜ਼ਮੀਨ ਸਮਾਨ ਐਂਜਾ। ਲੇਕਿਨ ਇਹ ਉਸ ਬੰਦੇ ਦੀ ਕਾਮਯਾਬੀ ਹੈ ਕਿ ਉਹ ਜਿੱਦਾਂ ਦਾ ਅੰਦਰੋਂ ਆ ਸੇਮ ਉਦਾਂ ਦਾ ਹੀ ਬਾਹਰੋਂ ਵੀ ਹੁੰਦਾ ਨਾ ਕਿਤੇ। ਫੈਸਲ ਸਾਹਿਬ ਲਈ ਉਸਤਾਦ ਜੀ ਕ੍ਰੈਡਿਟ ਹੈ। ਮੈਂ ਹੈਰਾਨ ਹੋਣਾ, ਮੈਂ ਅਕਸਰ ਕਹਿੰਦਾ ਆਪਣੇ ਦੋਸਤਾਂ ਨੂੰ ਕਿ ਫੈਸਲ ਰਾਮੇ ਰੀਅਲਿਸਟਿਕ ਆਰਟਿਸਟ। ਫੈਸਲ ਰਾਮੇ ਇੱਕ ਸਦੀ ਦਾ ਨਾਮ ਆ, ਸਦੀ 21 ਸਦੀ ਦਾ। ਫੈਸਲ ਰਾਮੇ ਤੱਕ ਨਹੀਂ ਕੋਈ ਪਹੁੰਚ ਸਕਦਾ। ਸਹੀ ਗੱਲ। ਇਹ ਇੱਕ ਐਸਾ ਆਰਟਿਸਟ ਹੈ ਜਿਹਦਾ ਜ਼ਾਹਰ ਬਾਤਨ ਫਰਕ ਆ। ਹੋਰ ਜੋ ਇਹਦੇ ਮੂੰਹ 'ਚ ਹੁੰਦਾ ਨਾ, ਉਹੀ ਇਹਦੇ ਦਿਲ 'ਚ ਵੀ ਸਹੀ ਗੱਲ ਕਾਸ਼ ਹੁੰਦਾ। ਐਦੇ ਯਕੀਨ ਕਰ, ਇਹ ਵਾਹਦ ਆਰਟਿਸਟ ਆ, ਕਹਿੰਦਾ ਕੋਸ਼ਾ ਤੇ ਜੋ ਇਹ ਕਹਿੰਦਾ ਹੈ ਨਾ, ਉਹ ਤੋਂ ਫਿਰ ਚੰਦਾ। ਸਹੀ ਗੱਲ। ਲੇਕਿਨ ਮੈਂ ਫੈਸਲ ਸਾਹਿਬ ਲਵ ਯੂ। ਨਹੀਂ ਇਹ ਦਿਲ ਦਾ ਜੋ ਵੀ ਆ, ਸ਼ੁਗਲ ਮੇਲਾ ਦਿਲ ਦਾ ਮਾੜਾ ਹੀ ਆ। ਹਾਂ ਸਾਰੀ ਇਹ ਗੱਲ ਤੁਹਾਡੀ ਬਿਲਕੁਲ ਸਹੀ। ਐਦੇ ਹੀ ਸਾਇ ਮੂੰਹ ਦੇ ਪਤਾ ਕੀ ਉਹ ਜੋ ਸ਼ੁਗਲ ਮੇਲਾ 10 ਮਿੰਟ ਕਰਦਾ ਵਾ, ਲੇਕਿਨ ਅੰਦਰੋਂ ਬਿਲਕੁਲ ਗਲੀਜ਼ ਆ ਯਾਰ। ਨਹੀਂ ਉਸਤਾਦ ਜੀ, ਕਿਸੇ ਬੰਦੇ ਲਈ ਇਸ ਬੰਦੇ ਦੀ ਮੁਨਾਫਕਤ ਨਹੀਂ ਰੱਖਦਾ, ਬਾਹਰ ਦਿਲ 'ਚ ਹੁੰਦੀ ਹੈ। ਮੂੰਹ ਦਾ ਬੜਬੋਲਾ ਪਰ ਦਿਲ ਦਾ ਖੋਟਾ। ਯਾਰ ਸਾਡੇ ਲਈ ਤੇ ਮਿਸ਼ਲੇ ਰਾਹ ਹੁੰਦਾ, ਅਸੀਂ ਹੱਥੀ ਮਾਰ ਦੇਣੇ ਸੀ। ਸਹੀ ਗੱਲ ਹੈ। ਜੋ ਵੀ ਕੁਛ ਆ ਮੈਂ ਉਸਤਾਦ ਜੀ ਦੀ ਵਜ੍ਹਾ ਤੋਂ ਜੈਨੂਇਨ ਕਹਿ ਰਿਹਾ। ਲੋ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ। ਫੈਸਲ ਰਾਮੇ ਸਾਹਿਬ ਤੁਹਾਨੂੰ ਅਲਵਿਦਾ ਕਿੱਦਾਂ ਕਰੀਏ ਹੁਣ? ਮਤਲਬ ਕੋਈ ਚੀਜ਼ ਚਾਹੀਦੀ ਹੈ, ਕੋਈ ਜਾਣ ਲੱਗੇ ਮੇਰੇ ਕੋਲ? ਮੇਰਾ ਕੋਈ ਲੈਣ ਦੇਣ ਤੇ ਨਹੀਂ ਨਾ ਤੁਹਾਡੇ ਨਾਲ ਹੈਗਾ। ਜੀ ਇਹੋ ਜਿਹੀ ਚੀਜ਼ 15,000 ਸੂਜੀ 'ਚ ਰਹਿੰਦਾ ਮੇਰਾ। ਚਲੋ ਇੱਕ ਮਹੀਨਾ ਹੋਰ ਕਰ ਲੈਣਾ ਫਿਰ। ਦਿਮਾਗ ਖਰਾ। ਸਾਡੀ ਨੂੰ ਜਾਣਨਾ ਵੀ ਇਹੋ ਜਿਹੀ ਸ਼ਾਇਰ ਨੁਕਸਾਨ ਕਰਕੇ ਜਾਂਦੀ ਹੈ। ਅੱਛਾ ਜਦੋਂ ਤੂੰ ਜਾਣਾ ਨਾ, ਕੋਈ ਨਿਸ਼ਾਨੀ ਦੇ ਕੇ ਜਾਣੀ ਤੇ ਦਿਲ ਕਰੇ ਅੰਦਰੋਂ ਕੰਪਿਊਟਰ ਗਾਇਬ ਹੋਵੇ। ਉਹ ਤੇ ਅੱਜ ਤੂੰ ਆਪੇ ਨਿਸ਼ਾਨੀ ਦੇ ਕੇ ਜਾਣੀ। ਅੱਛਾ ਇਹਨੇ ਕਹਿੰਦਾ ਨਿਸ਼ਾਨੀ ਉਸਤਾਦ ਜੀ ਮੈਂ ਦਿੱਤੀ, ਤੁਹਾਨੂੰ ਪਤਾ ਨਹੀਂ ਲੱਗਾ। ਉਹ ਪਿਛਲੇ ਸਾਲ ਵਾਲਾ ਮੋਬਾਈਲ ਅੱਛਾ ਸਾਲ ਪਹਿਲੇ ਦਿੱਤੀ। ਇਦਾਂ ਦਾ ਬੰਦਾ ਜਾਣ ਲੱਗਿਆ ਕੜਾਈ ਮੰਗ ਰਿਹਾ ਹੁੰਦਾ, ਹਲਵੇ ਦੀ ਕੜਾਈ ਦੀ। ਨਹੀਂ ਵੈਸੇ ਜੇ ਤੂੰ ਜਾਣਾ ਨਾ, ਲੇਕਿਨ ਕੋਈ ਨਿਸ਼ਾਨੀ ਦੇ ਕੇ ਜਾਣੀ ਹੈ। ਠੀਕ ਹੈ ਜੀ। ਕੋਈ ਸਾਨੂੰ ਤਾਂ ਦੱਸ ਕੇ ਕਹਿੰਦਾ ਵੀ ਤੂੰ ਚਲਾ ਗਿਆ, ਸ਼ੀਸ਼ਾ ਨਾ ਭਾਂਜੀ ਮੇਰੀ ਗੱਡੀ ਦਾ ਬਾਹਰ। ਨਹੀਂ ਉਸਤਾਦ ਜੀ, ਮੈਂ ਕਦੇ ਵੀ ਨਹੀਂ, ਮੈਂ ਦੱਸ ਕੇ ਜਾਵਾਂਗਾ ਤੁਹਾਨੂੰ। ਨਹੀਂ ਜ਼ਿਆਦਾ ਕਦੇ ਤੌਰ ਤੇ ਬੜੇ ਪਿਆਰ ਮੁਹੱਬਤ ਨਾਲ ਜਾਵਾਂਗਾ ਕਿ ਕੱਲ ਨੂੰ ਅਸੀਂ ਫੇਰ ਮਿਲਣ ਜੋਗੇ ਹੋਈਏ। ਏਦਾਂ ਦਾ ਬੰਦਾ ਨਾ ਗੇੜ ਦੇ ਵਿੱਚ ਉਹਨੇ ਦੱਸਤਾ ਵਾ ਕਿ ਕੱਲ ਨੂੰ ਫੇਰ ਮਿਲਣ ਜੋਗੇ ਹੋਣਾ। ਆਹੋ ਨਾ ਇੰਜ ਜਾਓ ਕੱਲ ਹੀ ਪੁੱਛ ਕੇ ਜਾਓ। ਨਹੀਂ ਇਹ ਉਹ ਕੱਲ ਨਹੀਂ ਕਹਿ ਰਿਹਾ ਜਿਹੜਾ ਕਦੀ ਕਿਤੇ। ਨਹੀਂ ਕੱਲ ਦੀ ਡੇਟ ਵਾਲਾ ਕਹਿ ਰਿਹਾ ਕਿ ਬੰਦਾ ਏਦਾਂ ਜਾਵੇ ਕਿ ਕੱਲ ਨੂੰ ਫੇਰ ਮਿਲਣ ਵਾਲਾ ਹੋਵੇ। ਤੇ ਮੈਂ ਕਹਿਣਾ ਕੱਲ, ਮੈਂ ਕਹਿਣਾ ਫੈਸਲ ਕਿੱਧਰ? ਮੈਂ ਤੁਹਾਨੂੰ ਕਹਿ ਕੇ ਤੇ ਗਿਆ ਸੀ ਕਿ ਬੰਦਾ ਕੱਲ ਨੂੰ ਫੇਰ ਮਿਲੇ, ਤੇ ਅੱਜ ਕੱਲ ਹੀ ਆ। ਨਹੀਂ ਉਹ ਮਿਸਾਲ ਹੈਗੀ ਨਾ, ਸੱਜਣ ਨੂੰ ਮਾਰੋ ਡੰਗ ਜਿਹੜਾ ਫੇਰ ਵੀ ਆਵੇ ਕੰਮ, ਕਿ ਇੰਜ ਯਾਨੀ ਕਿ ਛੱਡ ਕੇ। ਆਹੋ ਸੱਜਣ ਨੂੰ ਮਾਰੋ ਡੰਗ। ਉਹ ਯਾਰ ਸੱਜਣ ਛੱਡ ਕੇ ਡੰਗ, ਸੱਜਣ ਛੱਡ ਕੇ ਤੇ ਲੱਤ ਫੜ, ਜਿਹੜਾ ਫੇਰ ਵੀ ਆਵੇ ਕੰਮ। ਇਸ ਤਰ੍ਹਾਂ ਮੈਂ ਐਂਡ ਤੇ ਪੰਜ ਮੈਂ ਅੱਛਾ ਇਹਨਾਂ ਦਾ ਬੰਦਾ ਨਾ ਕੁਝ ਵੀ ਨਾ ਵਸ ਚੱਲੇ ਨਾ, ਸਿਰਫ ਸਾਰੇ ਲੋਕਾਂ ਨੂੰ ਪਾਸਵਰਡ ਵੰਡੀ ਜਾਂਦਾ, ਇਹਦਾ ਆ ਪਾਸਵਰਡ। ਅੱਛਾ ਜੀ ਫੈਸਲ ਸਾਹਿਬ, ਅੱਲਾ ਖੈਰ ਕਰੇ ਤੁਹਾਡੀ। ਸਾਡੀ ਏਦਾਂ ਨਹੀਂ, ਹਾਂ ਬੱਲਿਆਂ ਦੀ ਛਾਂ ਚ ਇਹਨੂੰ ਅਸੀਂ ਨਹੀਂ ਓਕੇ ਕਰੋ ਨਾ, ਤੁਸੀਂ ਨਾਜ਼ਰੀਨ ਨੇ ਵੀ ਸਲਾਮ। ਉਸਤਾਦ ਜੀ ਤੁਸੀਂ ਮੁਕਾਓ ਸ਼ੋ, ਬਾਅਦ ਚੋਂ ਗੱਲ ਕਰਦੇ ਆ। ਬਾਅਦ ਕਿਆ ਮਾਜ਼ਰਤ ਕਰ ਲਵੋ। ਮੈਂ ਇੱਥੇ ਤਾਂ ਉਹਨਾਂ ਦੇ ਸਾਹਮਣੇ ਸਲਾਮ ਲੈ ਰਿਹਾ। ਏਦਾਂ ਦਾ ਬੰਦਾ ਸਾਰੀ ਜ਼ਿੰਦਗੀ ਉਹਦੇ ਨਾਲ ਰਹਿ ਕੇ ਰੁੱਸਿਆ ਹੁੰਦਾ ਵਾ ਬੰਦੇ ਦੇ। ਆਹੋ ਨਾਲ ਵੀ ਨਹੀਂ ਜਾਣਾ ਜਾਣਾ ਵੀ ਨਹੀਂ ਤੇ। ਲਓ ਜੀ ਨਾਜ਼ਰੀਨ, ਖਿਆਲ ਰੱਖੋ ਆਪਣਾ।
ਤੇ ਇਨਸ਼ਾਅੱਲਾ ਤਾਲਾ ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਫੈਸਲ ਰਾਮੇ ਸਾਹਿਬ ਲਈ ਦੁਆ ਕਰਨਾ ਬਹੁਤ, ਅੱਲਾਹ ਪਾਕ ਨੂੰ ਤਰੱਕੀ ਦੇਵੇ। ਜਿੰਨੀ ਦੇਰ ਸਾਡੇ ਨਾਲ ਇਹਦਾ ਦਾਣਾ ਪਾਣੀ ਲਿਖਿਆ ਸੀ ਅੱਲਾਹ ਨੇ ਪੂਰਾ ਕਰ ਦਿੱਤਾ, ਠੀਕ ਹੈ ਜੀ। ਅੱਲਾਹ ਖੈਰ ਕਰੇ। ਹੁਣ ਜੇ ਕੱਲ ਨੂੰ ਇਹ ਆਇਆ ਤੇ ਕੌਣ ਹੋਵੇ? ਉਸਤਾਦ ਜੀ ਉਹ ਜੋ ਮਰਜ਼ੀ ਕਰੋ ਹੈ ਜੀ। ਤੁਸੀਂ ਇਹੀ ਕਹੋ ਕਿ ਬਗੈਰ ਤੋਂ ਹੋਵੇ, ਚਲੋ ਜੀ ਉਹਨੇ ਆਉਣਾ ਜੀ। ਉਸਤਾਦ ਜੀ ਫੈਸਲ ਤੋਂ ਬਗੈਰ ਮੈਂ, ਫੈਸਲ ਸਾਹਿਬ ਮੈਂ ਇੱਥੇ ਰਹਿ ਸਕਦਾ ਤੁਹਾਡੇ ਤੋਂ ਬਗੈਰ? ਅੱਛਾ ਤੁਸੀਂ ਕਹਿ ਰਹੇ ਹੋ ਓਕੇ। ਤੇਰੀਆਂ ਤੇ ਸਾਰੀਆਂ ਕੀਤੀਆਂ ਜਿਹੜਾ ਜਾ ਰਿਹਾ। ਉਸਤਾਦ ਜੀ ਫੈਸਲ ਸਾਹਿਬ ਬਾਅਦ ਚੋਂ ਜਾਣਗੇ, ਲੇਕਿਨ ਅਸੀਂ ਬਾਅਦ ਚੋਂ ਵੀ ਨਹੀਂ ਜਾਣਾ। ਲੋਕ ਉਸਤਾਦ ਜੀ ਜੇ ਫਿਰ ਫੈਸਲ ਇੱਥੇ ਨਹੀਂ ਨਾ ਰਹਿੰਦਾ ਅਸੀਂ ਨਹੀਂ ਜਾਣਾ। ਹੁਣ ਜਿੱਥੇ ਇਹਨਾਂ ਨੇ ਨਾ ਕੀਤੀ ਸਾਡੇ ਵੱਲੋਂ ਫਿਰ ਹਾਂ ਹੀ ਆ। ਆਹੋ ਕਥਿਆਂ ਖਾਦਾ ਪੀਤਾ ਵਾ। ਜੇ ਅੱਜ ਫੈਸਲ ਜਾ ਰਿਹਾ ਤੇ ਫਿਰ ਸਾਡੇ ਤੇ ਜੇ ਇਹਦੇ ਜਾਣ ਤੋਂ ਬਾਅਦ ਅਸੀਂ ਵੀ ਇੱਥੇ ਪੱਕੇ ਨਾ ਹੋਈਏ ਤੇ। ਓਕੇ ਜੀ ਓਕੇ ਨਾਜ਼ਰੀਨ, ਅੱਲਾ ਖੈਰ ਕਰੇ। ਠੀਕ ਹੈ ਜੀ ਨਾ ਫੈਸਲ ਸਾਹਿਬ ਕੱਲਿਆਂ ਮਰਨਾ। ਆਪਣਾ ਖਿਆਲ ਰੱਖੋ, ਰੱਬ ਰੱਖਾ, ਹੱਸਦੇ ਮੁਸਕਰਾਉਂਦੇ ਰਹੋ ਤੇ ਅੱਛੀ ਗੱਲ ਆ ਸਾਨੂੰ ਦੱਸ ਦਿਆ ਕਰੋ ਕੋਈ ਗੱਲ ਜਿਹੜੀ ਨਹੀਂ ਸਹੀ ਲੱਗਦੀ ਕਿਸੇ ਬੰਦੇ ਦੇ ਕੋਲ। ਚਲੋ ਬੰਦਾ ਸਲਾਹ ਕਰ ਲੈਂਦਾ। ਲੇਕਿਨ ਉਸਤਾਦ ਜੀ ਉਹ ਫਿਰ ਬਹੁਤ ਜ਼ਿਆਦਾ ਵੀ ਕਰ ਲੈਂਦੇ ਨੇ ਨਾ ਵਿੱਚ ਦੋਸਤ। ਉਹ ਯਾਰ ਦੇਖਣਾ ਦਿਲਜ਼ਾਰੀ ਇਸ ਕਿਸਮ ਦੀ ਹੋ ਜਾਂਦੀ ਹੈ ਸਮਟਾਈਮ ਉਸਤਾਦ ਜੀ, ਜਿਵੇਂ ਬੰਦਾ ਕਹਿੰਦੇ ਓਏ ਆ ਤੇ ਅੱਜ ਦੇ ਤੇ ਇਦਾਂ। ਮੈਂ ਇੱਕ ਦੋ ਕਮੈਂਟਸ ਉਹ ਇੱਕ ਦੋ ਹੀ ਹੁੰਦੇ ਨੇ ਬਸ, ਤੁਸੀਂ ਬਾਕੀਆਂ ਨੂੰ ਗੌਰ ਕਰਿਆ ਕਰੋ। ਪ੍ਰੋਬਲਮ ਇਹ ਹੁੰਦੀ ਹੈ ਸਾਡੇ ਮੁਆਸ਼ਰੇ 'ਚ ਇਹ ਵੀ ਬੜੀ ਪ੍ਰੋਬਲਮ ਆ ਕਿ ਸਾਜੀ ਤੁਸੀਂ ਅਗਰ ਕਿਸੇ ਬੰਦੇ ਦੇ ਨਾਲ ਬਹੁਤ ਸਾਲ ਵੀ ਪਿਆਰ ਕੀਤਾ ਨਾ, ਅਹਿਸਾਸ ਕੀਤਾ ਉਹਨੂੰ, ਤੇ ਤੁਹਾਡੀ ਇੱਕ ਤਕਲੀਫ ਜਿਹੜੀ ਨਾ, ਉਹ ਜਿਹੜਾ ਤੁਹਾਡਾ ਇੰਨੇ ਸਾਲਾਂ ਦਾ ਪਿਆਰ ਹੁੰਦਾ ਨਾ ਉਹਦੇ 'ਚ ਇੰਨੀ ਪਾਵਰ ਨਹੀਂ ਰਹਿੰਦੀ ਕਿ ਉਹ ਤੁਹਾਡੀ ਇੱਕ ਦਿੱਤੀ ਤਕਲੀਫ ਨੂੰ ਭੁਲਾ ਦੇਵੇ। ਇਹ ਜੈਨੂਇਨ ਗੱਲ ਆ। ਸਹੀ ਗੱਲ। ਬੜੀ ਜਲਦੀ ਉਹ ਸਾਰੇ ਇੱਕ ਤੁਸੀਂ ਮਾੜੀ ਜੀ ਤੁਹਾਡੇ ਲੋਕ ਤਕਲੀਫ ਉਹਨੇ ਨਹੀਂ ਦੇਖਣਾ ਵੀ ਪਿਛਲੇ 10 ਸਾਲ ਤੋਂ 15 ਸਾਲ ਤੋਂ ਇਹ ਬੰਦਾ ਮੇਰੇ ਨਾਲ ਕੀ ਕਰਦਾ ਪਿਆ। ਉਹਦੇ 'ਚ ਇੰਨੀ ਪਾਵਰ ਵੀ ਨਹੀਂ ਹੁੰਦੀ, ਠੀਕ ਹੈ ਨਾ। ਇਹ ਫਿਤਰਤ ਵੀ ਹੁੰਦੀ ਕਈਆਂ ਬੰਦਿਆਂ ਦੀ। ਤੇ ਉਹ ਨਾਲੇ ਛੋਟੇ ਹੋ ਸਕਦਾ ਬੱਚਾ ਹੋਵੇ, ਕੋਈ 14-15 ਸਾਲ ਦਾ ਬੱਚਾ ਹੋਵੇ, 16-17 ਸਾਲ ਦਾ ਬੱਚਾ ਹੋਵੇ, ਉਹਨੂੰ ਜੋ ਲੱਗਾ ਉਹਨੇ ਕਹਿਤਾ ਤੇ ਕੋਈ ਗੱਲ ਨਹੀਂ, ਖੈਰ। ਹੁਣ ਤੁਸੀਂ ਅਗਰ ਕਹੋ ਵੀ ਸਾਰੇ ਕਮੈਂਟਸ ਸਾਡੇ ਲਈ ਚੰਗੇ ਨੇ, ਤਾਂ ਇੱਥੇ ਤਾਂ ਬੜੇ ਵੱਡੀਆਂ ਮਤਲਬ ਮੁਖਾਲਫਤਾਂ ਤੇ ਚੱਲਦੀਆਂ ਨੇ। ਹਾਂਜੀ ਉਸਤਾਦ ਜੀ ਮੈਂ ਤੁਹਾਨੂੰ ਕਿਹਾ ਮੈਂ ਪੂਰੀ ਦੁਨੀਆ ਦਾ ਸਾਹਮਣਾ ਕਰ ਸਕਦਾ ਵਾਂ, ਤੁਹਾਡੇ ਨਾਲ ਨਹੀਂ ਹੁੰਦਾ ਮੇਰਾ ਕੋ। ਤੁਹਾਡਾ ਇਹ ਹਾਲੇ ਸਾਹਮਣਾ ਨਹੀਂ ਹੁੰਦਾ। ਮੈਂ ਜੈਨੂਇਨ ਕਹਿ ਰਿਹਾ ਸਾਜੀ, ਜਿਹਨੇ ਦਿਲ 'ਚ ਰੱਖਿਆ ਕਿ ਤੁਸੀਂ ਮੇਰੇ ਲਾਡਲੇ ਹੈਗੇ ਹੋ। ਮੈਂ ਇੱਥੇ ਹੀ ਹੋ ਸਕਦਾ ਉਸਤਾਦ ਹੋਣੀ ਮਾਫੀ ਮੰਗ ਲੈਂਦਾ। ਠੀਕ ਹੈ ਨਾ, ਮੈਂ ਤੁਹਾਨੂੰ ਕਿਹਾ ਨਾ ਤੁਹਾਡੇ ਨਾਲ ਕੋਈ ਹੋਰ ਹਿਸਾਬ ਕਿਤਾਬ ਹੈਗਾ ਮੇਰਾ। ਉਸਤਾਦ ਲਾਡਲਾ ਹੁੰਦਾ ਕਿ ਸ਼ਾਗਿਰਦ ਲਾਡਲਾ ਹੁੰਦਾ? ਉਸਤਾਦ ਸ਼ਾਗਿਰਦ ਲਾਡਲਾ ਹੁੰਦਾ। ਇਹ ਕਹਿੰਦੇ ਤੁਸੀਂ ਮੇਰੇ ਲਾਡਲੇ। ਉਹਦਾ ਹਿਸਾਬ ਹੋਰ ਆ। ਓਕੇ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ, ਨਹੀਂ ਤੇ ਅਗਲਾ ਘੰਟਾ ਵੀ ਸ਼ੁਰੂ ਹੋ ਜਾਣਾ ਹੁਣ।